ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 13 ਅਗਸਤ 2024 29 ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਆ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਿਹੜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਟਲਾਂਟਾ ਜਾਰਜੀਆ ਤੋਂ ਸਰਦਾਰ ਕੁਲਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ ਔਰ ਟੀਵੀ 84 ਦੀ ਜਿਹੜੀ ਹੈ ਸਪੋਰਟ ਦੀ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 15 ਅਗਸਤ 1947 ਨੂੰ ਜਿਹੜਾ ਭਾਰਤ ਆਜ਼ਾਦ ਹੋਇਆ ਸੀ ਔਰ 15 ਅਗਸਤ 1947 ਨੂੰ ਸਿੱਖ ਕੌਮ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਜਿਹੜੀ ਗੁਲਾਮੀ 'ਚ ਆ ਫਸੀ। ਸੋ ਅੰਗਰੇਜ਼ਾਂ ਦੇ ਰਾਜ ਚੋਂ ਹਿੰਦੂ ਰਾਜ ਤੱਕ ਸਿੱਖਾਂ ਦੇ ਦੁਖਾਂਤ ਦੀ ਜਿਹੜੀ ਕਹਾਣੀ ਦੇ ਇੱਕ ਚਸ਼ਮਦੀਦ ਗਵਾਹ ਹਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਜੀ। ਸੋ ਅੱਜ ਤੋਂ ਠੀਕ 38 ਸਾਲ ਪਹਿਲਾਂ 13 ਅਗਸਤ 1986 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਦੀ ਉਦੋਂ ਦੀ ਔਰ ਫਿਰ ਹੁਣ ਦੀ ਜਿਹੜੀ ਤਰਾਸਦੀ ਦੀ ਗੱਲ ਆਪਾਂ ਕਰਾਂਗੇ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਅਸੀਂ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਪ੍ਰੋਗਰਾਮ ਕੱਲ੍ਹ ਦਾ ਮਿਸ ਕੀਤਾ। ਕਈ ਵਾਰ ਕੁਝ ਹਾਲਾਤ ਇਸ ਕਿਸਮ ਦੇ ਹੁੰਦੇ ਨੇ ਜਿਨ੍ਹਾਂ ਨੂੰ ਬਿਆਨਿਆ ਨਹੀਂ ਜਾ ਸਕਦਾ। ਉਹਨਾਂ ਨੂੰ ਤੁਸੀਂ ਮਨ ਦੀ ਮੌਜ ਦੀ ਕੈਟਾਗਰੀ 'ਚ ਵੀ ਸ਼ਾਮਲ ਕਰ ਸਕਦੇ ਹੋ। ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਇਸ ਤੋਂ ਪਹਿਲਾਂ ਕਿ ਅਸੀਂ ਉਸ ਲੈਜੈਂਡਰੀ ਫਿਗਰ ਹਿਸਟੋਰੀਕਲ ਫਿਗਰ ਜਿਨ੍ਹਾਂ ਦੀ ਕਹਾਣੀ ਅਸਲ 'ਚ ਸਿੱਖ ਕੌਮ ਦੇ ਦੁਖਾਂਤ ਦੀ ਕਹਾਣੀ ਹੈ ਸਰਦਾਰ ਕਪੂਰ ਸਿੰਘ ਉਹਨਾਂ ਦੀ ਜ਼ਿੰਦਗੀ ਬਾਰੇ ਜਾਂ ਉਹਨਾਂ ਦੇ ਜੀਵਨ ਕਾਲ 'ਚ ਜੋ ਕੁਝ ਉਹਨਾਂ ਨੇ ਵਾਰਨ ਕੀਤਾ ਅੱਜ ਬੇਸ਼ੱਕ ਉਹਨਾਂ ਨੂੰ ਸਾਥੋਂ 38 ਵਰ੍ਹੇ ਹੋ ਚੁੱਕੇ ਨੇ। ਅਸੀਂ ਵੀ ਉੱਥੇ ਹੀ ਖੜ੍ਹੇ ਹਾਂ। ਅੱਜ ਵੀ ਉਹੀ ਗਲਤੀਆਂ ਰਿਪੀਟ ਹੋ ਰਹੀਆਂ ਨੇ। ਪਿਛਲੀ ਲੀਡਰਸ਼ਿਪ ਨੇ ਵੀ ਕੀਤੀਆਂ। 47 ਦੌਰ ਦੀ ਗੱਲ ਵੀ ਅਕਸਰ ਅਸੀਂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਰਦਾਰ ਕੁਲਦੀਪ ਸਿੰਘ ਐਟਲਾਂਟਾ ਜਾਰਜੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਜਦੋਂ ਵੀ ਜਿੱਥੇ ਜਾਂਦੇ ਹਾਂ ਜਿਹੜੀ ਵੀ ਕੰਟਰੀਬਿਊਸ਼ਨ ਟੀਵੀ 84 ਦੇ ਲਈ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਸਪਾਂਸਰਸ਼ਿਪ ਦੇ ਕੈਟਾਗਰੀ 'ਚ ਹੀ ਰੱਖਦੇ ਹਾਂ। ਔਰ ਸਾਡੀ ਐਟਲਾਂਟਾ ਫੇਰੀ ਵੇਲੇ ਅਸੀਂ ਆਲਰੇਡੀ ਸਾਰਿਆਂ ਦੀਆਂ ਸੇਵਾਵਾਂ ਨੂੰ ਐਕਨੋਲੇਜ ਕੀਤਾ ਹੋਇਆ ਪਰ ਫਿਰ ਵੀ ਮੈਂ ਸਮਝਦਾ ਵੀ ਸਾਡਾ ਇਹ ਇਖਲਾਕੀ ਫਰਜ਼ ਹੈ। ਸਰ ਕੁਲਦੀਪ ਸਿੰਘ ਸਾਡੇ ਹੋਸਟ ਵੀ ਹੁੰਦੇ ਨੇ ਔਰ ਜਿਹੜਾ ਪ੍ਰੋਗਰਾਮ ਐਟਲਾਂਟਾ 'ਚ ਲਿਖਿਆ ਜਾਂਦਾ ਹੈ ਅਸਲ 'ਚ
ਉਸ ਦੇ ਉਹ ਸਰਗੜੇ ਹੁੰਦੇ ਨੇ, ਉਹਨੂੰ ਲੀਡ ਕਰਦੇ ਨੇ ਔਰ ਉਹਨਾਂ ਦਾ ਪਿਆਰਾ ਪਰਿਵਾਰ, ਉਹਨਾਂ ਦੀ ਪਿਆਰੀ ਬੱਚੀ ਬੇਟਾ ਦੋਨੋਂ ਹੀ ਜਿਹੜੇ ਨੇ ਉਹ ਸਾਡੇ ਲਈ ਜਿਹੜਾ ਹੈ ਉਹ ਜਿਹਨੂੰ ਮੈਂ ਇਹ ਕਹਾਂ ਕਿ ਜਿਸ 'ਚੋਂ ਤੁਸੀਂ ਹੋਪ ਦੇਖਦੇ ਹੋ ਜ਼ਿੰਦਗੀ ਦੀ, ਖਾਸ ਤੌਰ 'ਤੇ ਉਹਨਾਂ ਦੀ ਬੇਟੀ ਵੱਡੀ ਹੈ ਪਹਿਰ ਕੌਰ, ਬਿਲਕੁਲ ਜਿਵੇਂ ਕੁਲਦੀਪ ਸਿੰਘ, ਬੀਬੀ ਅੰਮ੍ਰਿਤ ਕੌਰ ਉਸ ਦੀ ਪਰਵਰਿਸ਼ ਕਰ ਰਹੇ ਨੇ ਬੱਚਿਆਂ ਦੀ, ਔਰ ਜਿਵੇਂ ਉਸ ਦਾ ਗੁਰਬਾਣੀ ਨਾਲ ਲਗਾਵ ਹੈ, ਸਿੱਖ ਇਤਿਹਾਸ ਨਾਲ ਲਗਾਵ ਹੈ, ਜਿਸ ਲੈਵਲ ਦੀ ਸੈਂਸਿਟੀਵਿਟੀ ਹੈ ਸਾਰੇ ਹੀ ਸਰਾਊਂਡਿੰਗ ਦੇ ਲਈ, ਸੋ ਫਖਰ ਮਹਿਸੂਸ ਹੁੰਦਾ ਹੈ। ਔਰ ਇਸ ਗੱਲ ਦਾ ਕਿਤੇ ਨਾ ਕਿਤੇ ਤਸੱਲੀ ਦਾ ਇਜ਼ਹਾਰ ਵੀ ਅਸੀਂ ਕਰਦੇ ਹਾਂ ਕਿ ਭਾਈ ਸਾਡੀਆਂ ਅਗਲੀਆਂ ਜਨਰੇਸ਼ਨਸ ਜਿਹੜੀਆਂ ਨੇ ਉਹ ਵੀ ਇਸ ਪਾਸੇ ਤੁਰੀਆਂ ਹੋਈਆਂ ਨੇ। ਬਿਲਕੁਲ। ਔਰ ਸਮੁੱਚੀ ਸੰਗਤ ਐਟਲਾਂਟਾ ਦੀ ਭਾਵੇਂ ਸਾਲ 'ਚ ਸਾਡਾ ਇੱਕ ਵਾਰ ਜਾਣਾ ਹੁੰਦਾ ਹੈ, ਇੰਤਹਾ ਪਿਆਰ ਕਰਦੀ ਹੈ ਔਰ ਜਿੰਨਾ ਮਾਣ ਸਤਿਕਾਰ ਹੁੰਦਾ ਹੈ ਅਸੀਂ ਵੀਰ ਕੁਲਦੀਪ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਬਹੁਤ ਵਾਰ ਇਹ ਠੀਕ ਹੈ ਕਿ ਜਿਹੜੀ ਸ਼ਖਸੀਅਤ ਪ੍ਰਸਤੀ ਹੈ ਕਿ ਕਿਸੇ ਇੱਕ ਬੰਦੇ 'ਚ ਆਸਥਾ ਜਾਂ ਕਿਸੇ ਬੰਦੇ ਦੀ ਵਰਸ਼ਿਪ, ਉਸ ਨੂੰ ਗੁਰੂ ਨੇ ਵਰਜਿਤ ਕੀਤਾ ਹੋਇਆ ਹੈ। ਇਹੀ ਕਾਰਨ ਹੈ ਕਿ ਅਸੀਂ ਜਦੋਂ ਗੁਰੂ ਸਾਹਿਬਾਨ ਨੂੰ ਵੀ ਯਾਦ ਕਰਦੇ ਹਾਂ, 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਹੁੰਦਾ ਹੈ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਹਾਲਾਂਕਿ ਗੁਰੂ ਸਾਹਿਬਾਨ ਖੁਦ ਰੱਬ ਦਾ ਰੂਪ ਨੇ। ਅਸੀਂ ਇਹ ਵੀ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦਾ ਫਰਮਾਨ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਉਹ ਇਲਾਹੀ ਜੋਤ ਪ੍ਰਗਟ ਹੁੰਦੀ ਹੈ। ਫਿਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਲੇਕਿਨ ਰੱਬ ਦੀ ਜ਼ਾਤ ਜਾਂ ਰੱਬ ਦੀ ਜਿਹੜੀ ਹੋਂਦ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੈ। ਇਹ ਗੱਲ ਗੁਰੂ ਸਾਹਿਬਾਨ ਨੇ ਵੀ ਔਰ ਬਾਣੀ 'ਚ ਵੀ ਅਸੀਂ ਪੜ੍ਹਦੇ ਹਾਂ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਕਿ ਰੱਬ ਜੂਨ ਦੇ ਵਿੱਚ ਆਉਂਦਾ। ਇਸ ਲਈ ਅਸੀਂ ਜਿਹੜਾ ਅਕਾਲ ਪੁਰਖ ਦਾ ਰੂਪ ਵੀ ਯਾਦ ਕਰਦੇ ਹਾਂ ਆਪਣੀ ਬਾਣੀ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ, ਮੂਲ ਮੰਤਰ ਦੇ ਵਿੱਚ। ਉਹ ਨਿਰਭਉ ਨਿਰਵੈਰ ਤਾਂ ਹੈ ਹੀ ਹੈ, ਪਰ ਅਜੂਨੀ ਸਹਿ ਭੰਗ ਵੀ ਹੈ ਕਿ ਉਹ ਜੂਨ 'ਚ ਨਹੀਂ ਆਉਂਦਾ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਬੰਦਾ, ਇਹ ਤਾਂ ਗੁਰੂ ਸਾਹਿਬਾਨ ਨੇ ਹੀ ਸਾਨੂੰ ਵਰਜਿਤ ਕੀਤਾ ਹੈ ਕਿ ਭਾਈ ਉਹਨਾਂ ਨੂੰ ਅਸੀਂ ਅਕਾਲ ਪੁਰਖ ਨਹੀਂ ਕਹਿਣਾ ਹੈ। ਅਕਾਲ ਪੁਰਖ ਦੀਆਂ ਸਾਜੀਆਂ ਹੋਈਆਂ ਭੇਜੀਆਂ ਹੋਈਆਂ ਇਹ ਡਿਵਾਈਨ ਰੂਹਾਂ ਨੇ। ਤੇ ਫਿਰ ਜਿਹੜੇ ਗੁਰੂ ਕੇ ਸਿੱਖ ਜਾਂ ਗੁਰੂ ਕੀਆਂ ਸਿੰਘਣੀਆਂ ਜਿਨ੍ਹਾਂ ਨੇ ਵੱਡੇ ਵੱਡੇ ਰੋਲ ਅਦਾ ਕੀਤੇ ਨੇ, ਉਹ ਸਾਡੇ ਬੀਤੇ ਦੇ ਇਤਿਹਾਸ 'ਚ ਹੋਣ, ਅੱਜ ਦੇ ਇਤਿਹਾਸ 'ਚ ਹੋਣ, ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ, ਉਹਨਾਂ ਦੀ ਗੱਲ ਕਰਦੇ ਹਾਂ, ਉਹ ਸਾਡੇ ਲਈ ਮਾਰਗ ਦਰਸ਼ਕ ਤਾਂ ਨੇ, ਰਾਹ ਦਸੇਰਾ ਨੇ, ਸਾਡੇ ਲਈ ਰਾਹਨੁਮਾ ਨੇ, ਜਿਹਨੂੰ ਅਸੀਂ ਰਹਿਨੁਮਾ ਕਹਿ ਦਿੰਦੇ ਹਾਂ, ਵੈਸੇ ਰਾਹਨੁਮਾਈ ਕਿ ਜਿਹੜਾ ਸਾਨੂੰ ਰਸਤਾ ਦੱਸੇ। ਅਸੀਂ ਉਸ ਦੇ ਉੱਤੇ ਜਿਹੜਾ ਆਪਣਾ ਯਕੀਨ ਕਰਦੇ ਹਾਂ। ਲੇਕਿਨ ਫਿਰ ਵੀ ਕੁਝ ਸ਼ਖਸੀਅਤਾਂ ਇੰਨੀਆਂ ਪਾਰ ਐਕਸਲੈਂਟ ਹੁੰਦੀਆਂ ਨੇ ਜਿਨ੍ਹਾਂ ਬਾਰੇ ਇੱਕ ਉਰਦੂ ਦਾ ਕਪਲੇਟ ਅਕਸਰ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਹੁੰਦਾ ਹੈ, ਜਾਂ ਮੈਂ ਈਵਨ ਇੰਟੈਲੈਕਚੁਅਲ ਜਾਂ ਫਿਲਸਫੀਕਲ ਫੀਲਡ ਸਰ ਕਪੂਰ ਸਿੰਘ ਦਾ ਵੀ ਜ਼ਿਕਰ ਕਰਦਾ, ਤੇ ਇਹ ਲਫ਼ਜ਼ ਮਨ ਦੇ ਉੱਤੇ ਆਉਂਦੇ ਨੇ ਕਿ ਤੁਮੇ ਖੁਦਾ ਤੋਂ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਹੁਣ ਇਹ ਜਿਹੜੀ ਸ਼ਾਨ ਹੈ ਖੁਦਾਈ ਸ਼ਾਨ, ਕਿਉਂਕਿ ਸ਼ਾਨ ਤਾਂ ਖੁਦਾ ਦੀ ਹੈ, ਕਿਉਂਕਿ ਜਿਹੜਾ ਇਨਸਾਨ ਰੱਬ ਵਾਲੇ ਗੁਣਾਂ ਦੇ ਨਾਲ ਭਰਪੂਰ ਹੋਏ, ਔਰ ਇਹ ਇਕੱਲਾ ਜੀਵਨ ਦੇ ਲਈ ਵੀ ਹੈ, ਔਰ ਜਿਹੜੇ ਸ਼ਹੀਦ ਦੀ ਗੱਲ ਵੀ ਹੁੰਦੀ ਹੈ ਕਿ ਜਦੋਂ ਸ਼ਹੀਦ ਦੀ ਵੀ ਇੱਕ ਸ਼ਾਨ ਹੈ, ਜਿਸ ਬਾਰੇ फैज़ अहमद फैज़ का ये शेर है कि जिस धज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी। धज शान नूं ही कहंदे ने कि जिस धज दे नाल शान दे नाल कोई गया। सो क्योंकि ये जिहड़े रब दे रस्ते दे पांधी हुंदे ने, उन्हां दी जिंदगी च ਉਹ ਕੁਛ ਰੁਕਾਵਟਾਂ ਆਉਂਦੀਆਂ ਨੇ, ਚੈਲੰਜਸ ਆਉਂਦੇ ਨੇ, ਲੇਕਿਨ ਉਹ ਨਾ ਆਪਣੇ ਅਸੂਲਾਂ ਨਾਲ ਸਮਝੌਤਾ ਕਰਦੇ ਨੇ, ਨਾ ਰੱਬ ਪ੍ਰਸਤੀ ਨੂੰ ਛੱਡਦੇ ਨੇ, ਨਾ ਉਹ ਗਿਵ ਅਪ ਕਰਦੇ ਨੇ। ਔਰ ਉਹ ਉਹਨਾਂ ਦੇ ਸਾਹਮਣੇ ਇਹ ਹੁੰਦਾ ਕਿ ਭਾਈ ਅਸੀਂ
ਜਿਹੜਾ ਉਹ ਸੱਚੀ ਦਰਗਾਹ ਦੇ ਵਿੱਚ ਉਸ ਸੱਚੇ ਪਰਵਰਦਗਾਰ ਨੂੰ ਜਵਾਬਦੇਹ ਹੋਣਾ ਹੈ। ਇਸ ਲਈ ਸਾਡਾ ਜੀਵਨ ਸੱਚ, ਹੱਕ, ਇਨਸਾਫ ਦੇ ਮਾਰਗ ਤੇ ਚੱਲਣ ਵਾਲਾ ਹੋਵੇ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਬਹੁਤ ਵਾਰ ਜਿਹੜਾ ਕੋਈ ਕਿਸੇ ਦਾ ਭਗਤ ਹੁੰਦਾ ਹੈ ਜਾਂ ਕਿਸੇ ਦਾ ਗੁਣ ਗਾਇਨ ਕਰਦਾ ਹੈ, ਇੱਕ ਸ਼ਖਸੀਅਤ ਪ੍ਰਸਤੀ ਕਲਟ ਨੂੰ ਜਨਮ ਦਿੰਦੀ ਹੈ। ਕਲਟ ਦੇ ਦੁਆਲੇ ਫਿਰ ਤੁਸੀਂ ਦੇਖਦੇ ਹੋ ਕਿ ਉਸ ਕਿਸਮ ਦੇ ਲੋਕ, ਜਿਵੇਂ ਅਸੀਂ ਜੇ ਇੱਥੋਂ ਦੇ ਵਾਈਟ ਅਮਰੀਕਨਸ ਜਾਂ ਅਦਰਵਾਈਜ਼ ਜਿਹੜੇ ਲੋਕ ਯੋਗੀ ਭਜਨ ਦੀ ਸਪੈਲ ਥੱਲੇ ਆਏ, ਬੇਸ਼ੱਕ ਯੋਗੀ ਭਜਨ ਨੇ ਸੌਦਾ ਤਾਂ ਸਿੱਖੀ ਦਾ ਹੀ ਵੇਚਣ ਦੀ ਕੋਸ਼ਿਸ਼ ਕੀਤੀ, ਬ੍ਰਾਂਡ ਆਪਣਾ ਬਣਾ ਕੇ, ਔਰ ਉਹ ਉਹਦੇ ਨਾਲ ਜੁੜ ਗਏ ਔਰ ਉਹਨਾਂ ਨੇ ਇਸ ਕਿਸਮ ਦਾ ਗਰੂਮ ਵੀ ਕੀਤਾ ਕਿ ਭਾਈ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਔਰ ਯੋਗਾ ਗੁਰੂ ਔਰ ਫਲਾਣਾ ਗੁਰੂ। ਲੇਕਿਨ ਹੁੰਦਾ ਕੀ ਹੈ ਕਿ ਜਦੋਂ ਕੋਈ ਕਿਸੇ ਸ਼ਖਸੀਅਤ ਦੇ ਨਾਲ ਜੁੜਦਾ ਹੈ, ਭਾਵੇਂ ਉਹ ਸ਼ਖਸੀਅਤ ਇੱਕ ਸਟੇਜ ਤੇ ਲੱਗ ਰਿਹਾ ਹੋਏ ਕਿ ਵੀ ਦੂਸਰੇ ਪਾਸੇ ਜੋੜ ਰਹੀ ਹੈ, ਪਰ ਉਸ ਦੀ ਫਿਕਸੇਸ਼ਨ ਉਸ ਸ਼ਖਸੀਅਤ 'ਚ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਕਾਰਡ ਹੋਲਡਰ ਹੁੰਦੇ ਨੇ, ਜਿਵੇਂ ਅਸੀਂ ਕਿਸੇ ਲਈ ਇਸਤੇਮਾਲ ਕਰਦੇ ਸੀ ਜੀ ਕਮਿਊਨਿਸਟ ਕਾਰਡ ਹੋਲਡਰ ਹੈ, ਉਹਨਾਂ ਦੇ ਲਈ ਕਮਿਊਨਿਜ਼ਮ ਦੀ ਥਿਉਰੀ ਔਰ ਮਾਰਕਸ ਔਰ ਲੈਨਿਨ ਔਰ ਮਾਓ ਜ਼ੇ ਤੁੰਗ, ਬੇਸ਼ੱਕ ਉਹ ਇਹ ਤਾਂ ਕਲੇਮ ਕਰਦੇ ਸੀ ਵੀ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ, ਕੋਈ ਸਾਡਾ ਅੱਜ ਤੱਕ ਯਕੀਨ ਨਹੀਂ ਹੈ, ਪਰ ਜਿਨ੍ਹਾਂ ਨੂੰ ਉਹਨਾਂ ਨੇ ਰੱਬ ਬਣਾਇਆ, ਅਲਟੀਮੇਟਲੀ ਜਦੋਂ ਉਹ ਫੇਲਿਅਰ ਹੋਏ ਤੇ ਉਹਨਾਂ ਦੇ ਲਈ ਫਿਰ ਕੋਈ ਥਾਂ ਨਹੀਂ ਹੁੰਦੀ, ਜਾਂ ਬਹੁਤ ਸਾਰੇ ਜਿਹੜੇ ਨੇ ਫਿਰ ਇੱਕ ਥਾਂ ਤੋਂ ਡਿੱਗ ਕੇ ਐਸਾ ਥੱਲੇ ਡਿੱਗਦੇ ਨੇ ਵੀ ਕਿਸੇ ਪਾਸੇ ਜੋਗੇ ਨਹੀਂ ਰਹਿੰਦੇ। ਕੁਝ ਸ਼ਖਸੀਅਤਾਂ ਜਿਨ੍ਹਾਂ ਨੇ ਜ਼ਿੰਦਗੀ ਨੂੰ ਵੀ ਇਮਾਨਦਾਰੀ ਨਾਲ ਜੀਵਿਆ ਔਰ ਆਪਣੀ ਕੌਮ ਦੇ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਦੇ ਥੱਲੇ ਉਹਨਾਂ ਨੇ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ, ਆਪਣਾ ਰੋਲ ਨਿਭਾਇਆ। ਹਰ ਇੱਕ ਦਾ ਇੱਕ ਆਪਣਾ ਰੋਲ ਹੈ। ਔਰ ਜਦੋਂ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਨੰਦਪੁਰ ਸਾਹਿਬ ਦੀ ਧਰਤੀ, ਜਿਸ ਦੇ ਉੱਤੇ ਭਾਈ ਕਨ੍ਹਈਆ ਦੀ ਪਾਣੀ ਦੀ ਮਸ਼ਕ ਸੱਜਣ ਤੇ ਦੁਸ਼ਮਣ ਦੋਨਾਂ ਨੂੰ ਦੀ ਸੇਵਾ ਦੇ ਵਿੱਚ ਹੋ ਕੇ ਆਪਣੇ ਪਿਆਰੇ ਨੂੰ ਰਿਝਾ ਰਹੀ ਹੈ, ਭਾਈ ਨੰਦ ਲਾਲ ਜੀ ਦੀ ਕਲਮ ਚੱਲ ਰਹੀ ਹੈ, ਔਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਗੁਲਾਮੀ ਦੇ ਉਹਨਾਂ ਤਵਿਆਂ ਨੂੰ ਕੱਟ ਕੇ ਉਸ ਕੌਮ ਦੀ ਆਜ਼ਾਦੀ ਦੇ ਲਈ ਜਿਹੜਾ ਹੈ ਉਹ ਇੱਕ ਇਤਿਹਾਸ ਸਿਰਜ ਰਿਹਾ ਹੈ, ਪਰ ਸਾਰੇ ਹੀ ਆਪਣੇ ਪ੍ਰੀਤਮ ਪਿਆਰੇ ਨੂੰ ਰਿਝਾ ਰਹੇ ਨੇ। ਬਿਲਕੁਲ। ਅਸੀਂ 175 ਸਾਲ ਪਹਿਲਾਂ ਦੀ ਜਦੋਂ ਸਿੱਖ ਰਾਜ ਜਾਣ ਦੀ ਕਹਾਣੀ ਬਿਆਨਦੇ, ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਦੋਂ ਪਿਛਲੇ ਦਿਨਾਂ 'ਚ ਵੀ ਜਦੋਂ ਭਾਈ ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ, ਜਾਂ ਉਸ ਤੋਂ ਪਹਿਲਾਂ ਮਹਾਰਾਣੀ ਜਿੰਦਾ ਦਾ ਜ਼ਿਕਰ ਕਰਦੇ ਹਾਂ ਅਸੀਂ, ਔਰ ਇਸ ਨੂੰ ਵੇਰਵੇ ਦੇ ਨਾਲ ਅਸੀਂ ਡਿਸਕਸ ਕਰਦੇ ਹਾਂ ਕਿ ਭਾਈ ਜਦੋਂ ਵੀ ਈਵਨ ਮਹਾਰਾਜਿਆਂ ਰਾਜਿਆਂ ਦਾ ਜ਼ਿਕਰ ਵੀ ਹੋ ਰਿਹਾ ਹੁੰਦਾ ਹੈ, ਉਹ ਮਹਾਰਾਜਾ ਦਲੀਪ ਸਿੰਘ ਦਾ ਹੋਏ ਜਾਂ ਪ੍ਰਿੰਸੈਸ ਬੰਬਾ ਦਾ ਹੋਏ ਜਾਂ ਮਹਾਰਾਣੀ ਜਿੰਦ ਕੌਰ ਦਾ ਹੋਏ, ਤੇ ਅਸਲ ਦੇ ਵਿੱਚ ਆਪਣੀ ਗੁਆਚੀ ਸੋਵਰਨਿਟੀ ਦੇ, ਗੁਆਚੀ ਪ੍ਰਭੂ ਸਤਾ ਦੇ, ਗੁਆਚੀ ਬਾਦਸ਼ਾਹਤ ਦੇ ਅਸੀਂ ਚਿੰਨ੍ਹ ਲੱਭ ਰਹੇ ਹੁੰਦੇ ਆ ਜਾਂ ਉਹਨਾਂ ਨੂੰ ਮੁੜ ਸਿਰਜਣਾ ਚਾਹੁੰਦੇ। ਬਿਲਕੁਲ। 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ। 19ਵੀਂ ਸਦੀ ਦਾ ਦੂਸਰਾ ਅੱਧ ਜਿਹੜਾ ਸਾਡੇ ਲਈ ਇੱਕ ਤਰਾਸਦੀ ਵੀ ਬਣਿਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪਤਤਪੁਣਾ ਔਰ ਚੈਲੰਜਸ ਉਹ ਈਸਾਈ ਮਿਸ਼ਨਰੀਆਂ ਦੇ ਹੋਣ, ਉਹ ਸ਼ਰਧਾਨੰਦ ਫਲੋਰੀ ਦੇ ਥੱਲੇ ਸਨਾਤਨੀਆਂ ਦੇ ਹੋਣ, ਉਹ ਦਿਆਨੰਦ ਦੇ ਥੱਲੇ ਆਰੀਆ ਸਮਾਜੀਆਂ ਦੇ ਹੋਣ, ਔਰ ਮਲਟੀਪਲ ਇੱਕ ਕਲਾਸ ਜਿਹੜੀ ਬਿਲਕੁਲ ਅੰਗਰੇਜ਼ ਪ੍ਰਸਤ ਬਣ ਜਾਂਦੀ ਹੈ। ਪਰ ਉਸ ਸਾਰੇ ਦੌਰ 'ਚ ਧਾਰਮਿਕ ਤੌਰ ਦੇ ਉੱਤੇ ਵੀ ਗਿਰਾਵਟ, ਸਿਆਸੀ ਤੌਰ ਦੇ ਉੱਤੇ ਪਾਵਰ ਜਾਣ ਦਾ ਜਿਹੜਾ ਦੁੱਖ ਉਹ ਤਾਂ ਹੈ ਹੀ ਸੀ, ਪਰ ਉਸ ਸਾਰੇ ਪੀਰੀਅਡ 'ਚੋਂ ਹੀ ਸਿੰਘ ਸਭਾ ਮੂਵਮੈਂਟ ਦੇ ਰੂਪ 'ਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਔਰ ਭਗਤ ਲਛਮਣ ਸਿੰਘ, ਇਹ ਸਾਰੇ ਜਿਹੜੇ ਨੇ, ਔਰ ਫਿਰ ਇਹਨਾਂ ਦੇ ਨਾਲ ਇੱਕ ਪੂਰੀ ਨਾਲ ਦੀ ਨਾਲ ਇੱਕ ਜਿਉਂ ਹੀ ਸਿੰਘ ਸਭਾ ਲਹਿਰ ਕੌਮ ਦੇ ਅੰਦਰ ਇੱਕ ਚੇਤਨਤਾ ਪੈਦਾ ਕਰਦੀ ਹੈ, ਇੱਕ ਪ੍ਰਾਈਡ ਵਾਪਸ ਸਿੱਖੀ ਦਾ ਲਿਆਉਣ ਦੀ ਇਹ ਕੋਸ਼ਿਸ਼ ਕਰਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਉਸੇ ਹੀ 19th ਸੈਂਚੁਰੀ ਐਂਡ 'ਚ ਭਾਈ ਵੀਰ ਸਿੰਘ, ਭਾਈ ਖਾਨ ਸਿੰਘ ਨਾਭਾ, ਇਹ ਆਪਣੀ ਕਲਮ ਚਲਾਉਂਦੇ ਨੇ, ਇਤਿਹਾਸਕਤਾ ਦੇ ਨਾਲ ਜੋੜਦੇ ਨੇ, ਔਰ ਉਸ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਆ। ਇੱਕ ਪਾਸੇ ਦੂਸਰਾ ਪਾਰਟ ਕੂਕਾ ਲਹਿਰ, ਜਾਂ ਇਧਰ 20ਵੀਂ ਸਦੀ ਦੀ ਬਿਗਨਿੰਗ 'ਚ ਗਦਰੀ ਲਹਿਰ, ਜਿਹਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਉਹ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਜਾ ਪੈਂਦਾ ਹੈ, ਪਰ ਇਧਰ ਜਿਹੜੀ ਸਿੱਖੀ ਦੀ ਜਾਗਰੂਕਤਾ
ਵਾਪਸ ਸਿੱਖੀ ਦੀਆਂ ਜੜ੍ਹਾਂ ਵੱਲ ਮੁੜਨ ਦੀ ਗੱਲ, ਸਿੱਖੀ ਪ੍ਰਾਈਡ ਦੀ ਗੱਲ ਜਿਹੜੀ ਕਿ ਐਜੂਕੇਸ਼ਨ ਵਾਈਜ਼ ਚੀਫ ਖਾਲਸਾ ਦੀਵਾਨ ਆਪਣੇ ਸਿਰ ਤੇ ਲੈਂਦਾ ਹੈ, ਜਿਸ ਚੋਂ ਖਾਲਸਾ ਸਕੂਲ, ਖਾਲਸਾ ਕਾਲਜਾਂ ਦਾ ਜਾਲ ਵਿਚਦਾ ਹੈ। 1892-93 ਚ ਖਾਲਸਾ ਕਾਲਜ ਅੰਮ੍ਰਿਤਸਰ ਹੋਣ ਚਾਹੁੰਦਾ ਹੈ। ਉੱਥੇ 20ਵੀਂ ਸਦੀ ਤੱਕ ਪਹੁੰਚਦੇ ਆ, ਬਿਗਨਿੰਗ ਤੱਕ ਇੱਕ ਪਾਰਟ ਕਲੀਅਰ ਹੋ ਜਾਂਦਾ ਹੈ ਕਿ ਭਾਈ ਇਹ ਬ੍ਰਿਟਿਸ਼ ਕਿਤੇ ਜਾਣ ਵਾਲੇ ਨਹੀਂ ਨੇ, ਔਰ ਆਪਣਿਆਂ ਲਈ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਘਰੇਲੂ ਤੌਰ ਤੇ ਗੁਰਮਤ ਦੀ ਵਿਦਿਆ ਹੋਏ, ਟ੍ਰੇਨਿੰਗ ਹੋਏ, ਉੱਥੇ ਜਿਹੜੀ ਬ੍ਰਿਟਿਸ਼ ਐਜੂਕੇਸ਼ਨ ਹੈ ਟੌਪ ਆਫ ਦਾ ਲਾਈਨ ਇਹ ਹੋਏ। ਔਰ ਕਿਉਂਕਿ ਵੱਡਾ ਹਿੱਸਾ ਤਾਂ ਸਿੱਖਾਂ ਦਾ ਅਫੋਰਡ ਹੀ ਨਹੀਂ ਸੀ ਕਰ ਸਕਦਾ, ਉਹੀ ਗੁਰਬਤ ਦੇ ਨਾਲ ਵੀ ਜੂਝ ਰਹੇ ਸੀ, ਕੋਈ ਸਾਧਨ ਵੀ ਨਹੀਂ ਸੀ। ਹਾਲਾਂ 19ਵੀਂ ਸਦੀ ਐਂਡ 'ਚ ਜਿਹੜਾ ਕੈਨਾਲ ਸਿਸਟਮ, ਨਹਿਰੀ ਸਿਸਟਮ ਅੰਗਰੇਜ਼ਾਂ ਨੇ ਡਿਵੈਲਪ ਕੀਤਾ, 20ਵੀਂ ਸਦੀ ਤੱਕ ਪਹੁੰਚਦੇ ਆਏ, ਜਿਨ੍ਹਾਂ ਨੂੰ ਅਸੀਂ ਬਾਰ ਕਹਿੰਦੇ ਆ, ਬਾਰ ਇਲਾਕੇ, ਇਹ ਲਾਇਲਪੁਰ, ਮਿੰਟਗੁਮਰੀ ਔਰ ਇਸ ਸਾਰੇ 'ਚ ਖੁਸ਼ਹਾਲੀ ਆਈ ਔਰ ਐਜੂਕੇਸ਼ਨ ਦੇ ਹਵਾਲੇ ਨਾਲ ਥੋੜ੍ਹਾ ਬਹੁਤ ਜਿਹੜਾ ਇਸ ਪਾਸੇ ਪੇਸ਼ਕਦਮੀ ਹੋਈ। ਔਰ ਜਿਹੜਾ ਟੌਪ ਲਾਈਨ ਐਜੂਕੇਸ਼ਨ ਦੇ ਵਿੱਚ ਜਾਂ ਗਵਰਨਿੰਗ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਦਿੱਤਾ, ਕਿਉਂਕਿ ਉਸ ਤੋਂ ਪਹਿਲਾਂ ਤਾਂ ਆਪਣੇ ਕਿਸਮ ਦਾ ਗਵਰਨਿੰਗ ਸਿਸਟਮ ਸੀ, ਉਹ ਡਿਸਟ੍ਰਿਕਟ, ਡਿਵੀਜ਼ਨ, ਫਿਰ ਉਹਨਾਂ ਦੇ ਵਿੱਚ ਕਮਿਸ਼ਨਰ, ਡਿਪਟੀ ਕਮਿਸ਼ਨਰ, ਇੱਧਰੋਂ ਤਹਿਸੀਲਦਾਰ, ਪਟਵਾਰੀ, ਪੂਰੀ ਬਿਊਰੋਕਰੇਸੀ ਜਿਹੜੀ ਅਫਸਰਸ਼ਾਹੀ ਉਹਨਾਂ ਨੇ ਕ੍ਰੀਏਟ ਕੀਤੀ। ਲੇਕਿਨ ਰੀਅਲ ਜਿਹੜੀ ਪਾਵਰ ਦੇ ਸੈਂਟਰ ਸਨ ਉਹ ਡਿਪਟੀ ਕਮਿਸ਼ਨਰ ਸਨ, ਜਿਹਦੇ ਲਈ ਉਹਨਾਂ ਨੇ ਜਿਹੜੀ ਸਿਵਲ ਪ੍ਰੀਖਿਆ ICS, ਇੰਡੀਅਨ ਸਿਵਲ ਸਰਵਿਸ ਦੇ ਥੱਲੇ, ਜਿਹਨੂੰ ਅੱਜ ਇਹ ਇਧਰ IAS ਕਿਹਾ ਜਾਂਦਾ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਪਾਕਿਸਤਾਨ 'ਚ PAS ਕਿਹਾ ਜਾਂਦਾ, ਸੋ ICS ਖੜੀ ਕੀਤੀ। ਕਿਉਂਕਿ ਜਿਨ੍ਹਾਂ ਦਾ ਮੈਂ ਜ਼ਿਕਰ ਕਰਨ ਲੱਗਾ ਉਹ ਕਿਸੇ ਪਾਸਿਓਂ ਵੀ, ਜੇ ਤੁਸੀਂ ਐਜੂਕੇਸ਼ਨ ਵਾਈਜ਼ ਦੇਖਦੇ ਹੋ, ਸਰ ਕਪੂਰ ਸਿੰਘ ਜਿਨ੍ਹਾਂ ਨੂੰ ਅੱਜ ਦਾ ਅਸੀਂ ਇਹ ਸਾਰਾ ਪ੍ਰੋਗਰਾਮ ਸਮਰਪਿਤ ਕਰ ਰਹੇ ਹਾਂ, ਇੱਕ ਆਮ ਸਧਾਰਨ ਘਰ ਦੇ ਵਿੱਚੋਂ ਉੱਠ ਕੇ ਉਹਨਾਂ ਦਾ ਜਨਮ ਜਿਹੜਾ ਹੈ ਉਹ 12 ਮਾਰਚ 1909 ਨੂੰ ਹੁੰਦਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਲੇਕਿਨ ਉਹਨਾਂ ਦੀ ਐਜੂਕੇਸ਼ਨ, ਪਰਵਰਿਸ਼ ਉਹ ਲਾਇਲਪੁਰ ਦੀ ਉਸ ਬੈਲਟ ਦੇ ਵਿੱਚ ਹੀ ਹੁੰਦੀ ਹੈ, ਸਮੁੰਦਰੀ ਤਹਿਸੀਲ। ਔਰ ਉਹਨਾਂ ਦੇ ਮੁੱਢਲੇ ਟੀਚਰ ਵੀ ਮਾਸਟਰ ਤਾਰਾ ਸਿੰਘ ਜਿਸ ਸਕੂਲ 'ਚੋਂ ਪੜ੍ਹਦੇ ਨੇ ਉਹਦੇ 'ਚੋਂ ਹੁੰਦੇ ਨੇ। ਔਰ ਕਿਵੇਂ ਬ੍ਰਿਲੀਅੰਟ ਇਹ ਬੱਚਾ ਜਿਸ ਦੇ ਐਜੂਕੇਸ਼ਨਲ ਸਾਧਨ ਜਾਂ ਪਰਿਵਾਰਕ ਤੌਰ ਦੇ ਉੱਤੇ ਕੋਈ ਬਹੁਤ ਵੱਡੀ ਖੁਸ਼ਹਾਲੀ ਨਹੀਂ ਹੈ, ਲੇਕਿਨ ਆਪਣੀ ਮੁੱਢਲੀ ਐਜੂਕੇਸ਼ਨ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਫਿਲਾਸਫਰਾਨਾ ਅੰਦਾਜ਼ ਵੀ ਹੈ। ਲਾਹੌਰ ਦੇ ਵਿੱਚ ਆਉਂਦੇ ਨੇ, ਇੱਥੇ ਫਿਲਾਸਫੀ ਦੀ ਉੱਚ ਵਿਦਿਆ ਉੱਚ ਦਰਜੇ ਜਿਹੜਾ ਪੰਜਾਬ ਯੂਨੀਵਰਸਿਟੀ 'ਚੋਂ ਪਾਸ ਕਰਦੇ ਨੇ, ਔਰ ਫਿਰ ਮਾਸਟਰਸ ਦੇ ਲਈ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਚਲੇ ਜਾਂਦੇ ਨੇ, ਜਿੱਥੇ ਅਗੇਨ ਉਹਨਾਂ ਦੇ ਟੀਚਰਸ ਦੇ ਵਿੱਚ ਬਰਟਨ ਰਸਲ ਵਰਗੇ ਜਿਹੜਾ ਬਾਅਦ 'ਚ ਨੋਬਲ ਲੌਰੀਏਟ ਹੈ ਟੀਚਰ ਨੇ। ਇੱਧਰ ਲਾਹੌਰ ਦੇ ਵਿੱਚ ਉਹਨਾਂ ਦੀ ਫਿਲਾਸਫੀ ਔਰ ਦੂਸਰੇ 'ਚ ਉਹਨਾਂ ਦੀ ਜਦੋਂ ਅਸੀਂ ਉਹਨਾਂ ਦੇ ਅਲਾਮਾ ਇਕਬਾਲ ਜਾਂ ਮੁਹੰਮਦ ਅਲੀ ਜਿਨਾਹ ਉਹਨਾਂ ਦੇ ਨਾਲ ਸਬੰਧ ਜਾਂ ਗੁਫ਼ਤਗੂ ਜਾਂ ਡਾਇਲੌਗ ਜਾਂ ਇੰਟਰੈਕਸ਼ਨ ਦੀ ਗੱਲ ਕਰਦੇ ਹਾਂ ਤੇ ਉਹ ਇਕਬਾਲ ਦੇ ਵੀ ਫੇਵਰੇਟ ਨੇ, ਕਿਉਂਕਿ ਲਾਹੌਰ ਰਹਿੰਦੇ। ਔਰ ਜਿਵੇਂ ਜਿੰਨਾ ਉਹਨਾਂ ਨੇ ਇਕਬਾਲ ਨੂੰ, ਜੇ ਮੇਰਾ ਵੀ ਇੰਟਰਸਟ ਜਿੱਥੇ ਸਰ ਕਪੂਰ ਸਿੰਘ ਹੋਰਾਂ ਨਾਲ ਤਾਂ ਪਰਿਵਾਰਕ ਰਿਸ਼ਤਾ ਜਿਹੜਾ ਹੈ ਉਹ ਇੱਕ ਜਿਹੜਾ ਜਿਸ ਹਵਾਲੇ ਨਾਲ ਜੁੜਿਆ ਉਸ ਦੀ ਵੀ ਮੈਂ ਗੱਲ ਕਰਾਂਗਾ। ਲੇਕਿਨ ਜੇ ਉਰਦੂ ਪੋਇਟਰੀ ਜਾਂ ਫਾਰਸੀ ਜਾਂ ਇਕਬਾਲ ਦੇ ਫਲਸਫੇ ਵੱਲ ਧਿਆਨ ਗਿਆ ਤਾਂ ਉਹਦਾ ਕਾਰਨ ਵੀ ਕਿ ਸਰ ਕਪੂਰ ਸਿੰਘ ਹੋਰਾਂ ਨੇ ਬਹੁਤ ਉਹਨਾਂ ਨੂੰ ਟੂ ਆਫਟਨ ਕੋਟ ਕੀਤਾ ਹੈ, ਉਹਨਾਂ ਦੀ ਵਾਰਨਿੰਗਸ ਨੂੰ ਵੀ ਦੱਸਿਆ, ਉਹਨਾਂ ਦੇ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਵੀ ਕੀਤਾ। ਔਰ ਉੱਥੋਂ ਹੀ ਫਿਰ ਉਹ ਹਾਇਰ ਐਜੂਕੇਸ਼ਨ ਦੇ ਲਈ ਜਿਹੜਾ ਉਹ ਕੈਂਬਰਿਜ ਯੂਨੀਵਰਸਿਟੀ 'ਚ ਆਉਂਦੇ ਨੇ, ਜਿਹਦਾ ਮੈਂ ਜ਼ਿਕਰ ਕੀਤਾ। ਔਰ ਉੱਥੇ ਹੁੰਦੇ ਆ ਜਿਸ ਲੈਵਲ ਦਾ ਉਹਨਾਂ ਦਾ ਇੰਟੈਲੈਕਟ ਹੈ, ਉਹਨਾਂ ਦੀ ਮੁਹਾਰਤ ਜਿੰਨੀਆਂ ਜ਼ਬਾਨਾਂ ਦੇ ਉੱਤੇ ਸੀ, ਅਰਬੀ, ਫਾਰਸੀ, ਸੰਸਕ੍ਰਿਤ ਔਰ ਇੰਗਲਿਸ਼ ਆਫ ਕੋਰਸ। ਔਰ ਉਹਦੇ 'ਚ ਮੈਂ ਬਹੁਤ ਵਾਰ ਜਦੋਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖਦਾ ਤੇ ਭਾਈ ਗੁਰਦਾਸ ਜੀ ਤੋਂ ਬਾਅਦ ਮੈਨੂੰ ਕੋਈ ਕਹਿਣ 'ਚ ਹਰਜ਼ ਨਹੀਂ ਹੈ, ਜਿਵੇਂ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਜਿੱਥੇ ਉਸ ਵੇਲੇ ਦੀਆਂ ਜਿਹੜੀਆਂ ਵੀ ਪ੍ਰਚਲਿਤ ਵਿਦਿਆਵਾਂ ਸੀ ਔਰ ਇਸ ਲਈ ਉਹ ਸਿੱਖੀ ਦੇ ਬਨਾਰਸ ਦੇ ਵਿੱਚ ਪ੍ਰਚਾਰ ਦੇ ਲਈ ਸਿੱਖੀ ਦਾ ਗਏ ਸਨ। ਔਰ ਜਿਵੇਂ ਉਹਨਾਂ ਨੇ ਉਸ ਵੇਲੇ ਦੇ ਬ੍ਰਾਹਮਣ ਮਤ ਨੂੰ ਸਮਝਿਆ, ਉਸ ਵੇਲੇ ਵੈਸਟਰਨ ਫਿਲਾਸਫੀ ਤਾਂ ਜੇ ਹੈ ਨਹੀਂ ਸੀ,
ਔਰ ਜਿਸ ਸਦਕ ਦੇ ਨਾਲ ਉਹਨਾਂ ਨੇ ਸਿੱਖੀ ਦੇ ਵਿੱਚ ਜੋ ਯੋਗਦਾਨ ਉਹਨਾਂ ਦੇ ਕਵਿਤ ਸਵਈਏ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਸਰ ਕਪੂਰ ਸਿੰਘ ਬੇਸ਼ੱਕ ਭਾਈ ਨੰਦ ਲਾਲ ਇਨ ਬਿਟਵੀਨ ਆ ਜਾਂਦੇ ਨੇ, ਪਰ ਉਹਨਾਂ ਦੀ ਜਿਹੜੀ ਹੈ ਮੁਹਾਰਤ ਉਹ ਫਾਰਸੀ ਔਰ ਉਸ ਲੈਵਲ ਦੇ ਉੱਤੇ ਹੀ ਅਸੀਂ ਦੇਖਦੇ ਹਾਂ। ਜੇ ਇਹ ਕਹਿਣਾ ਹੋਏ ਕਿ ਭਾਈ ਗੁਰਦਾਸ ਜੀ ਤੋਂ ਬਾਅਦ ਇਸ ਲੈਵਲ ਦਾ ਫਿਲਾਸਫਰ ਜਿਨ੍ਹਾਂ ਨੇ ਪੂਰਬ ਦੇ ਦਰਸ਼ਨ ਨੂੰ ਸਮਝਿਆ, ਈਸਟ ਦੀ ਫਿਲਾਸਫੀ ਨੂੰ, ਇਹ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾਂ, ਉਪਨਿਸ਼ਦਾਂ, ਇਹਨਾਂ ਸਾਰਿਆਂ ਵਿਚਲੇ ਤੱਤ ਗਿਆਨ ਨੂੰ ਵੀ, ਔਰ ਵੈਸਟ ਦਾ ਥਾਟ ਜਿਹੜਾ ਬੇਸ਼ੱਕ ਗ੍ਰੀਕ ਫਿਲਾਸਫੀ ਸੀ ਜਾਂ ਦੂਸਰੇ ਪਾਰਟ ਸੀ, ਉਸ ਨੂੰ ਸਮਝਿਆ ਔਰ ਨਿਰੋਲ ਗੁਰਮਤ ਦੇ ਸਾਂਚੇ 'ਚ ਢਾਲ ਕੇ ਉਹਨਾਂ ਨੇ ਉਹਨਾਂ ਰਚਨਾਵਾਂ ਨੂੰ ਲੇਟਰ ਔਨ ਪੇਸ਼ ਵੀ ਕੀਤਾ। ਇਹ ਇੱਕ ਆਪਣੀ ਕਿਸਮ ਦੀ ਉਹਨਾਂ ਦੀ ਲਰਨਿੰਗ ਸੀ, ਜਿਸ ਦਾ ਮੈਨੂੰ ਨਹੀਂ ਲੱਗਦਾ ਕਿ ਇਨ ਬਿਟਵੀਨ ਜਾਂ ਉਸ ਤੋਂ ਬਾਅਦ, ਠੀਕ ਆ ਅੱਜ ਸੈਂਕੜਿਆਂ ਗੁਰਮਤ ਦੇ ਉੱਤੇ PhD ਵਾਲੇ ਵੀ ਨੇ, ਫਿਲਾਸਫੀ ਦੇ ਉੱਤੇ ਵੀ ਨੇ, ਬੜੀਆਂ ਬੜੀਆਂ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਨੇ, ਪਰ ਜੋ ਅਕਾਲ ਪੁਰਖ ਨੇ ਸਰ ਕਪੂਰ ਸਿੰਘ ਹੋਰਾਂ ਨੂੰ ਜਿਸ ਲੈਵਲ ਦੀ ਐਬਿਲਿਟੀ ਦਿੱਤੀ, ਉਸ ਦਾ ਕੋਈ ਮੈਚ ਨਹੀਂ ਸੀ। ਔਰ ਮੈਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਜਦੋਂ ਵੀ ਉਹਨਾਂ ਨੂੰ ਇਸ ਮੌਕੇ ਦੇ ਉੱਤੇ, ਜਾਂ 2 ਮਾਰਚ ਸੀ ਉਹਨਾਂ ਦਾ, 12 ਮਾਰਚ ਨੂੰ, ਇਸ ਦੇ ਮੌਕੇ ਮੈਂ ਯਾਦ ਕਰਦਾ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿਵੇਂ ਉਸ ਬਰਨਾਰਡ ਰਸਲ ਨੇ ਸਰ ਸਾਹਿਬ ਨੂੰ ਆਫਰ ਕੀਤਾ ਸੀ ਕਿ ਤੁਸੀਂ ਇੱਥੇ ਹੀ ਪੜ੍ਹਾਉਣ ਲੱਗ ਜਾਓ ਕੈਂਬਰਿਜ 'ਚ, ਤੇ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਆਪਣੇ ਲੋਕਾਂ 'ਚ ਜਾ ਕੇ ਸਰਵ ਕਰਨਾ ਹੈ। ਉਹਨਾਂ ਨੇ ICS ਦਾ ਐਗਜ਼ਾਮ ਲਿਆ, ਪਹਿਲੇ ਅਟੈਂਪਟ 'ਚ ਹੀ ਪਾਸ ਕੀਤਾ, ਔਰ ਫਿਰ ਉਹਨਾਂ ਨੇ 13-14 ਸਾਲ ਜਦੋਂ ਤੱਕ ਮੁਲਕ ਹਿੰਦੂਕਾ ਵਾਲਿਆਂ ਨੇ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ, ਐਜ਼ ਏ ਇੰਡੀਅਨ ਸਿਵਲ ਸਰਵਿਸ ਸਰਵੈਂਟ ਦੇ ਉਹਨਾਂ ਨੇ ਸਰਵ ਕੀਤਾ। ਹੁਣ ਉਸ ਸਾਰੇ ਪੀਰੀਅਡ ਦੇ ਵਿੱਚ ਸਾਡੇ ਲਈ ਜਦੋਂ ਅਸੀਂ ਸਰ ਕਪੂਰ ਸਿੰਘ ਹੋਰਾਂ ਵੱਲ ਦੇਖਦੇ ਹਾਂ, ਇੱਕ ਪਾਸੇ ਉਹਨਾਂ ਦੀ ਲਰਨਿੰਗ ਹੈ ਜਿਸ 'ਚੋਂ ਫਿਰ ਜਿਹੜੀਆਂ ਲਿਟਰੇਚਰ ਦੇ ਵਿੱਚ ਜੋ ਕੁਛ ਉਹਨਾਂ ਦੀ ਦੇਣ ਪੈਦਾ ਹੋਈ, ਕਿਉਂਕਿ ਪੋਲੀਟੀਕਲ ਕੰਟਰੀਬਿਊਸ਼ਨ ਵੱਲ ਜਾਣ ਤੋਂ ਪਹਿਲਾਂ ਮੈਂ ਉਹਨਾਂ ਦਾ ਜਿਹੜਾ ਅੰਗਰੇਜ਼ੀ ਔਰ ਪੰਜਾਬੀ 'ਚ ਲਿਖੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਉਹਨਾਂ ਦੇ ਲੇਖ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਪ੍ਰਾਸ਼ਰ ਪ੍ਰਸ਼ਨ, ਜਿਹੜਾ ਸਿੱਖ ਫਿਲਾਸਫੀ ਨੂੰ ਈਸਟ ਦੀ ਫਿਲਾਸਫੀ ਦੇ ਤਨਾਜ਼ਰ ਦੇ ਵਿੱਚ ਜਿਹੜਾ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਦਾ ਕਵਿਤਾਵਾਂ ਦਾ ਸੰਗ੍ਰਹਿ ਹਸ਼ੀਸ਼, ਇੱਕ ਉਹਨਾਂ ਦਾ 7 ਬਿਗ ਪਰਸਨੈਲਿਟੀਜ਼ ਦੇ ਉੱਤੇ ਕਿਤਾਬ ਛੋਟੀ ਜਿਹੀ, ਸਪਤ ਸ੍ਰਿੰਗ, ਬਹੁ ਵਿਸਤਾਰ, ਪੁੰਡਰੀਕ, ਔਰ ਫਿਰ ਕਿਵੇਂ ਸੂਫੀ ਥਾਟ ਜਾਂ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਦੂਸਰਾ ਥਾਟ ਮਨਸੂਰ ਅਲ ਹਜ਼ਾਜ਼, ਔਰ ਫਿਰ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਸਿੱਖਿਜ਼ਮ ਫਾਰ ਮਾਡਰਨ ਮੈਨ, ਮੀ ਜੂਡਿਸ, ਸੇਕਰਡ ਰਾਈਟਿੰਗਸ ਆਫ ਦਾ ਸਿੱਖਸ, ਜਿਹੜੀਆਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਸ਼ਬਦਾਂ ਦਾ ਲੱਥਾ ਅੰਗਰੇਜ਼ੀ 'ਚ ਕੀਤਾ, ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਸੰਸਥਾ UNESCO ਨੇ ਪ੍ਰਕਾਸ਼ਿਤ ਕੀਤਾ। ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਦਾ ਆਵਰ ਆਫ ਸੌਰਡ, ਗੁਰੂ ਅਰਜਨ ਐਂਡ ਹਿਸ ਸੁਖਮਨੀ, ਇਹ ਉਹਨਾਂ ਦੀਆਂ ਬਹੁਤ ਸਾਰੀਆਂ, ਔਰ ਉਹਨਾਂ ਦਾ ਇੱਕ ਛੋਟਾ ਜਿਹਾ ਜਿਹੜੇ ਉਹਨਾਂ ਦੇ ਲੈਕਚਰ ਸੀ ਉਹਨਾਂ ਦੇ ਬੇਸ 'ਤੇ ਬਹੁਤ ਸਾਰੇ ਟਰੈਕਟ ਛਾਪੇ ਗਏ, ਜਿਨ੍ਹਾਂ 'ਚ ਇੱਕ ਥੀਓਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ ਜਿਹੜਾ ਕਾਫੀ ਪਪੂਲਰ ਵੀ ਹੋਇਆ। ਸੋ ਇਹ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ, ਜਿਸ ਥਾਟ ਦੇ ਉੱਤੇ ਲਿਆ ਕੇ ਉਹਨਾਂ ਨੇ, ਜਿਵੇਂ ਈਵਨ ਜਦੋਂ ਅਸੀਂ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ ਦੇਖਦੇ, ਔਰ ਜਿਸ ਨੇ ਇਹ ਲਿਖਿਆ ਉਸ ਨੇ ਵੀ ਜਿਹੜਾ ਸਿੱਖਿਜ਼ਮ ਨੂੰ ਰੈਕਗਨਾਈਜ਼ ਕੀਤਾ ਜਾਂ ਰਿਲੀਜਨ ਆਫ ਦਾ ਫਿਊਚਰ ਦੇ ਨਾਲ ਉਸ ਨੂੰ ਬਵਾਸਤਾ ਕੀਤਾ। ਇਹ ਐਲਬਰਟ ਜਿਹੜਾ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਮੈਂ ਹੁਣੇ ਆ ਜਾਏਗਾ, ਉਹਨਾਂ ਨੂੰ ਵੀ ਸਰ ਕਪੂਰ ਸਿੰਘ ਹੋਰਾਂ ਨੇ ਜਿਹੜਾ ਇਹ ਬਰੀਫ ਕੀਤਾ ਸੀ ਕਿ ਭਾਈ ਇਹ ਜਿਹੜਾ ਉਹਨਾਂ ਉਸ 'ਚੋਂ ਹੀ ਉਹਨਾਂ ਨੇ ਫਿਰ ਸਿੱਖ ਧਰਮ ਬਾਰੇ ਇਹ ਕਿਹਾ ਕਿ ਭਾਈ ਜਦੋਂ ਫਿਊਚਰ ਦੇ ਵਿੱਚ ਜੇ ਹਿਊਮਨ ਕਾਈਂਡ ਨੂੰ ਜਿਸ ਕਿਸਮ ਦੇ ਥਾਟ ਦੀ ਲੋੜ ਹੋਏਗੀ, ਉਹਦੇ 'ਚ ਸਿੱਖਾਂ ਦੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ, ਅਰਨਾਲਡ ਟੋਇਨਬੀ ਨੇ, ਇਹ ਵੀ ਸਰ ਕਪੂਰ ਸਿੰਘ ਹੋਰਾਂ ਦੀ ਬਦੌਲਤ ਸੀ ਕਿ ਭਾਈ ਉਸ ਨੂੰ ਇਹ ਗੱਲ ਸਮਝ ਆਈ। ਹੁਣ ਅਸੀਂ ਜਿਹੜੀਆਂ ਮਿਸਡ ਓਪਰਚੁਨਿਟੀਜ਼ ਦੀ ਜੇ ਗੱਲ ਕਰੀਏ ਕਿ ਭਾਈ ਅਸੀਂ ਕਿਵੇਂ ਹਿਸਟਰੀ ਨੂੰ, ਮੌਕਿਆਂ ਨੂੰ ਗਵਾਇਆ, ਔਰ ਇਸ ਦੀ ਸਭ ਤੋਂ ਵੱਡੀ ਟੈਸਟੀਮਨੀ ਸਰ ਕਪੂਰ ਸਿੰਘ ਖੁਦ ਨੇ। ਉਹਨਾਂ ਨੇ ਉਹ ਦੌਰ ਜਦੋਂ ਐਜ਼ ਏ ਡਿਪਟੀ ਕਮਿਸ਼ਨਰ ਉਹਨਾਂ ਦੀ ਪਹੁੰਚ ਸਰਕਾਰੀ ਦਰਬਾਰੇ ਵੀ ਸੀ,
ਉਹਨਾਂ ਦੀ ਪਹੁੰਚ ਅਕਾਲੀ ਲੀਡਰਸ਼ਿਪ ਤੱਕ ਵੀ ਸੀ। ਔਰ ਉਹਨਾਂ ਦੀ ਪੁਸਤਕ ਸਾਚੀ ਸਾਖੀ, ਜਿਸ ਦੇ ਉੱਤੇ ਉਹਨਾਂ ਨੇ ਗੁਰਬਾਣੀ ਦੀ ਇਹ ਤੁਕ ਲਿਖੀ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਂਖੀ, ਕਿ ਇਹ ਕਹਾਣੀ ਸਾਖੀ ਵੀ ਸਟੋਰੀ ਹੁੰਦੀ ਹੈ, ਤੇ ਜਦੋਂ ਇਸ ਦੇ ਵਿੱਚ ਫੁੱਲੀ ਟਰੂਥ ਦਾ ਐਲੀਮੈਂਟ ਹੋਏ, ਸੱਚ ਦਾ ਐਲੀਮੈਂਟ ਹੋਏ, ਤਾਂ ਉਹਨੂੰ ਅਸੀਂ ਸਾਖੀ ਕਹਿੰਦੇ ਆ। ਇਸ ਲਈ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਕਹਾਣੀਆਂ ਨੂੰ ਜਨਮ ਸਾਖੀ ਕਹਿੰਦੇ ਆ, ਕਿ ਉਹਨਾਂ ਦੇ ਸਾਖੀ ਦਾ ਮਤਲਬ ਐਵੀਡੈਂਸ। ਹੁਣ ਔਰ ਇਹੀ ਜਦੋਂ ਕੋਈ ਸੰਤ ਜਾਂ ਫਕੀਰ ਜਾਂ ਰੱਬ ਦਾ ਬੰਦਾ ਜਿਸ ਕਹਾਣੀ ਨੂੰ ਬਿਆਨ ਕਰਦਾ ਹੈ, ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਸਾਖੀ ਸਾਚੀ ਹੁੰਦੀ ਹੈ, ਔਰ ਜੋ ਕੁਝ ਦੇਖਿਆ ਹੁੰਦਾ ਹੈ ਅੱਖਾਂ ਦੇ ਨਾਲ ਉਸ ਨੂੰ ਹੀ ਬਿਆਨਿਆ ਹੁੰਦਾ ਹੈ। ਸੋ ਸਰ ਕਪੂਰ ਸਿੰਘ ਹੋਰਾਂ ਨੇ 6 ਵਾਕਿਆਤ ਜਿਹੜੇ ਨੇ 6 ਟਾਈਮਸ ਡਿਫਰੈਂਟਲੀ, ਬਲਦੇਵ ਸਿੰਘ ਰਾਹੀਂ, ਦੂਸਰਿਆਂ ਰਾਹੀਂ, ਗਿਆਨੀ ਕਰਤਾਰ ਸਿੰਘ ਰਾਹੀਂ, ਉਹਨਾਂ ਦੀ ਆਪਣੀ ਗੁਫ਼ਤਗੂ ਸਾਚੀ ਸਾਖੀ 'ਚ ਦਿੱਤੇ ਨੇ, ਜਿਹੜੇ ਕਿ 1940 ਤੋਂ ਬਾਅਦ ਦੇ ਪੀਰੀਅਡ ਦੇ ਨੇ। ਹਾਲਾਂਕਿ ਉਸ ਤੋਂ ਪਹਿਲਾਂ ਵੀ ਸਰ ਕ੍ਰਿਪਸ ਮਿਸ਼ਨ ਜਾਂ ਸਾਈਮਨ ਕਮਿਸ਼ਨ ਤੋਂ ਸ਼ੁਰੂ ਕਰਕੇ, ਕਿ ਜਦੋਂ ਇਹ ਮੌਕੇ ਅੰਗਰੇਜ਼ ਚਾਹੁੰਦੇ ਸੀ, ਕਿਉਂਕਿ ਜਦੋਂ ਤੱਕ ਖਾਸ ਤੌਰ ਤੇ ਸੈਕੰਡ ਵਰਲਡ ਵਾਰ ਮੁੱਕਣ ਤੋਂ ਬਾਅਦ ਤਾਂ ਉਹਨਾਂ ਨੇ ਮਨ ਬਣਾ ਲਿਆ ਸੀ ਵੀ ਉਹਨਾਂ ਨੇ ਛੱਡਣਾ। ਇਸ ਲਈ ਨਹੀਂ ਕਿ ਕੋਈ ਗਾਂਧੀ ਦੀ ਲਹਿਰ ਨੇ ਬੜਾ, ਇਹਦਾ ਵੀ ਉਹਨਾਂ ਨੇ ਸਾਚੀ ਸਾਖੀ ਜ਼ਿਕਰ ਕੀਤਾ ਕਿ ਗਾਂਧੀ ਦੀ ਕੁਇਟ ਇੰਡੀਆ ਮੂਵਮੈਂਟ ਕਿਵੇਂ ਫੇਲ ਹੋਈ। ਉਦੋਂ ਉਹ ਗੁੜਗਾਵਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ, ਪਰ ਅੰਗਰੇਜ਼ ਇੰਨੇ ਕਰਜ਼ਾਈ ਹੋ ਚੁੱਕੇ ਸੀ ਕਿ ਉਹਨਾਂ ਨੇ ਨਿਕਲਣਾ ਹੀ ਨਿਕਲਣਾ ਸੀ। ਸੋ ਉਸ ਦੌਰ ਦੇ ਵਿੱਚ ਜਿੱਥੇ ਸਿੱਖਾਂ ਦੇ ਲਈ ਇੱਕ ਗੁੱਡਵਿਲ ਵੀ ਸੀ, ਔਰ ਹਾਲਾਂ ਅੱਜ ਬਹੁਤ ਸਾਰੇ ਜਿਹੜੇ ਕੁਝ ਭਾਰਤੀ ਹਕੂਮਤ ਦੇ ਇਸ਼ਾਰੇ ਦੇ ਉੱਤੇ, ਔਰ ਕੁਝ ਜਿਹੜੇ ਨੇ ਆਪਣਾ ਸੂਡੋ ਇੰਟੈਲੈਕਚੁਅਲ ਕਿਸਮ ਦੇ ਲੋਕ ਇਹ ਸਾਬਤ ਕਰਨ ਤੇ ਲੱਗੇ ਹੋਏ ਨੇ ਕਿ ਨਹੀਂ ਕੋਈ ਐਸਾ ਮੌਕਾ ਨਹੀਂ ਸੀ ਕਿ ਸਿੱਖ ਰਾਜ ਮਿਲਦਾ ਸੀ ਜਾਂ ਅੰਗਰੇਜ਼ ਸਿੱਖ ਰਾਜ ਦੇ ਲਈ ਦਿਲਚਸਪੀ ਰੱਖਦੇ ਸੀ। ਕੋਈ ਕਹਿੰਦਾ ਜੀ ਮੈਂ ਰਿਸਰਚ ਐਲਬਰਟ ਮਿਊਜ਼ੀਅਮ 'ਚ ਕੀਤੀ ਹੈ, ਜਾ ਕੇ ਮੈਂ ਉੱਥੇ ਕੀਤੀ ਹੈ, ਮੈਂ ਫਲਾਣੀ ਬ੍ਰਿਟਿਸ਼ ਲਾਇਬ੍ਰੇਰੀ 'ਚ, ਸਭ ਝੂਠ। ਸਰ ਕਪੂਰ ਸਿੰਘ ਤੋਂ ਵੱਧ ਕੇ ਕੋਈ ਇਨਸਾਈਡਰ ਨਹੀਂ, ਔਰ ਇਹ ਸਾਰੀ ਦੁਨੀਆ 'ਚ ਇੰਟੈਲੈਕਚੁਅਲ ਲੈਵਲ ਦੇ ਉੱਤੇ ਉਹਨਾਂ ਤੋਂ ਸਚਿਆਰਾ ਕੋਈ ਬੰਦਾ ਨਹੀਂ ਸੀ। ਔਰ ਉਹ ਕਿਉਂਕਿ ਇਨਸਾਈਡਰ ਸੀ, ਉਹਨਾਂ ਨੇ ਉਹ ਸਾਰਿਆਂ ਨੂੰ ਬਿਆਨਿਆ ਕਿ, ਔਰ ਫਿਰ ਉਹਨਾਂ ਨੇ ਈਵਨ ਜਿਹੜੀ ਉਹਨਾਂ ਦੀ ਅਖੀਰਲੀ ਮੁਲਾਕਾਤ ਜਦੋਂ ਕਿ ਬਲਦੇਵ ਸਿੰਘ ਜਿਹੜਾ ਕਿ ਸਿੱਖਾਂ ਦਾ ਨੁਮਾਇੰਦਾ ਬਣ ਕੇ ਰਾਉਂਡ ਟੇਬਲ ਕਾਨਫਰੰਸ ਗਿਆ, ਉਹ ਮਰਨ ਕੰਢੇ ਸੀ, ਅੱਡੀਆਂ ਰਗੜ ਰਿਹਾ ਸੀ, ਔਰ ਸਰ ਸਾਹਿਬ ਨੇ ਬਿਆਨ ਕੀਤਾ ਕਿ ਉਸਨੇ ਕਿਹਾ ਕਿ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਮੈਂ 3 ਵਾਰ ਸਿੱਖ ਸਟੇਟ ਬਣਦੇ ਰੋਕੀ ਹੈ। ਇਸ ਦਾ ਸਾਰੇ ਵੇਰਵੇ ਜਿਹੜੇ ਦਿਲਚਸਪੀ ਰੱਖਦੇ ਨੇ ਉਹ ਸਾਚੀ ਸਾਖੀ 'ਚ ਦੇਖ ਸਕਦੇ ਨੇ ਜੀ। ਇਹ ਸਰ ਕਪੂਰ ਸਿੰਘ ਜਦੋਂ 15 ਅਗਸਤ 1947 ਫਿਰ ਵੰਡ ਹੁੰਦਾ ਹੈ, ਇੱਧਰ ਹਿੰਦੂਆਂ ਨੂੰ ਇੰਡੀਆ ਮਿਲ ਜਾਂਦਾ ਹੈ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਜਾਂਦਾ ਹੈ, ਤੇ ਜਿਵੇਂ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਿਹਾ ਕਿ ਫਰੰਗੀ ਦੀ ਗੁਲਾਮੀ 'ਚੋਂ ਹਿੰਦੂਆਂ ਦੀ ਗੁਲਾਮੀ ਦੇ ਵਿੱਚ ਅਸੀਂ ਆ ਫਸਦੇ ਹਾਂ। ਔਰ ਇਸ ਦੀ ਵੀ ਜਿਹੜੀ ਪਹਿਲੀ ਐਵੀਡੈਂਸ, ਪਹਿਲਾ ਸਬੂਤ ਜਿਸ ਪ੍ਰਥਾ ਹੈ, ਅੱਜ ਵੀ ਜਦੋਂ ਕਿਹਾ ਜਾਂਦਾ ਜੀ ਕੋਈ ਉਹ ਸਰਕੂਲਰ, ਉਹ ਤੁਸੀਂ ਈਵਨ ਜਦੋਂ ਸੁਪਰੀਮ ਕੋਰਟ 'ਚ ਉਹਨਾਂ ਦੇ ਖਿਲਾਫ ਕੇਸ ਚੱਲਦਾ ਹੈ ਸਰ ਕਪੂਰ ਸਿੰਘ ਦੇ, ਔਰ ਉਹ ਉਹਦੇ 'ਚ ਐਨੈਕਸਰ ਦੇ ਵਿੱਚ ਜਿਹੜਾ ਉਸ ਦੀਆਂ ਜਿਵੇਂ ਤੁਸੀਂ ਲਿਸਟ ਦਿੱਤੀ ਹੁੰਦੀ ਆ, ਉਸ ਸਰਕੂਲਰ ਦੀ ਓਰੀਜਨਲ ਕਾਪੀ ਵੀ ਉਸ ਦੇ ਨਾਲ ਉਹਨਾਂ ਨੇ ਲਾਈ ਹੋਈ ਸੀ। ਹੁਣ ਉਹ ਸਰਕੂਲਰ ਕੀ ਹੈ, 10 ਅਕਤੂਬਰ 1947 ਨੂੰ ਜਿਹੜਾ ਸਰਕੂਲਰ, ਜਦੋਂ ਸਰ ਕਪੂਰ ਸਿੰਘ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ, ਉਸ ਵੇਲੇ ਦੇ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਅੱਜ ਦਾ ਕੁੱਲੂ, ਮਨਾਲੀ, ਲਾਹੌਲ, ਸਪੀਤੀ, ਇਹ ਜਿਹੜੇ ਜ਼ਿਲ੍ਹੇ ਹੁਣ ਤਾਂ ਹਿਮਾਚਲ ਨੇ ਅੱਡ-ਅੱਡ ਬਣਾਏ ਨੇ। ਸੋ ਡਿਸਟ੍ਰਿਕਟ ਕਾਂਗੜਾ ਇਧਰੋਂ ਚੱਕੀ ਬ੍ਰਿਜ, ਨੂਰਪੁਰ ਜਿਹੜਾ ਲੱਗਦਾ ਪਠਾਨਕੋਟ ਦੇ ਨਾਲ, ਉੱਥੋਂ ਸ਼ੁਰੂ ਹੋ ਕੇ ਤੇ ਰੋਹਤਾਂਗ ਪਾਸ ਤੱਕ ਜਿੱਥੇ ਚਾਈਨਾ ਦੇ ਨਾਲ ਬਾਰਡਰ ਲੱਗਦਾ, ਉਹ ਸਾਰਾ ਹੀ ਉਹ ਉਹਨਾਂ ਦੀ ਕਮਾਂਡ ਥੱਲੇ ਸੀ। ਔਰ ਜਿਵੇਂ ਮੈਂ ਕਿਹਾ ਵੀ ਜਦੋਂ ਮੈਂ ਆਪਣਾ ਟ੍ਰੇਨਿੰਗ, ਗਰੂਮਿੰਗ, ਮਾਈਂਡਸੈਟ, ਜਾਂ ਅਸੀਂ ਸਰ ਕਪੂਰ ਸਿੰਘ ਸਕੂਲ ਆਫ ਥਾਟ ਦੇ ਆਪਣੇ ਆਪ ਨੂੰ ਵਿਦਿਆਰਥੀ ਕਹਿੰਦੇ ਆ, ਤੇ ਉਸ ਦਾ ਕਾਰਨ ਵੀ ਇਹੀ ਸੀ ਕਿ ਹਾਲਾਂ ਮੈਂ ਤਾਂ ਉਹਨਾਂ ਨੂੰ ਬਹੁਤ ਬਾਅਦ 'ਚ ਮਿਲਿਆ ਆ ਕੇ 80s ਦੇ ਵਿੱਚ, 84 ਤੋਂ ਬਾਅਦ, ਲੇਕਿਨ ਜਦੋਂ ਉਹ ਡਿਸਟ੍ਰਿਕਟ ਕਮਿਸ਼ਨਰ, ਡਿਪਟੀ ਕਮਿਸ਼ਨਰ ਸਨ ਕਾਂਗੜਾ ਜ਼ਿਲ੍ਹੇ ਦੇ, ਤੇ 47 ਪੀਰੀਅਡ 'ਚ ਮੇਰੇ ਪਿਤਾ ਜੀ ਜਿਹੜੇ ਪੋਸਟ ਐਂਡ ਟੈਲੀਗ੍ਰਾਫ ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਉਹਨਾਂ ਦੀ ਪਹਿਲੀ ਪੋਸਟਿੰਗ ਵੀ ਜਿਹੜੀ ਹੈ ਉਹ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਹੀ ਹੋਈ। ਇਹ ਉਹਨਾਂ ਦੇ ਨਾਲ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ
ਜਦੋਂ ਕਿ ਸਿੱਖਾਂ ਦੀ ਆਬਾਦੀ ਵੈਸੇ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ, ਪਹਾੜੀ ਇਲਾਕਿਆਂ ਦੇ ਵਿੱਚ ਤਾਂ ਬਹੁਤ ਘੱਟ ਸੀ, ਔਰ ਉਹ ਸਬੰਧ ਵੀ ਜਿਹੜੇ ਨੇ ਪਰਿਵਾਰਕ ਤੌਰ ਤੇ, ਔਰ ਮੈਂ ਆਪਣੇ ਬਚਪਨ 'ਚ ਗਰੋ ਹੁੰਦਿਆਂ ਉਹ ਚਿੱਠੀ ਪੱਤਰ ਵੀ ਜਦੋਂ ਸਰ ਕਪੂਰ ਸਿੰਘ ਬਹੁਤ ਜਲਦੀ ਕਾਂਗੜਾ ਜ਼ਿਲ੍ਹੇ ਤੋਂ ਉਹਨਾਂ ਨੂੰ ਬਦਲ ਕੇ ਜਿਹੜਾ ਹੁਸ਼ਿਆਰਪੁਰ ਭੇਜ ਦਿੱਤਾ ਗਿਆ, ਉੱਥੋਂ ਸਸਪੈਂਡ ਕਰ ਦਿੱਤੇ ਗਏ, ਫਿਰ ਹਾਈ ਕੋਰਟ ਸ਼ਿਮਲਾ 'ਚ, ਉਸ ਵੇਲੇ ਪੰਜਾਬ ਦੀ ਰਾਜਧਾਨੀ ਵਕਤੀ ਤੌਰ ਤੇ ਸ਼ਿਮਲਾ ਸੀ, ਕੇਸ ਜਿਹੜੇ ਨੇ ਉਹ ਚੱਲਦੇ ਰਹੇ, ਔਰ ਉਸ ਪੀਰੀਅਡ 'ਚ ਵੀ ਉਹਨਾਂ ਦਾ ਖਤੋ ਖਤਾਵਤ ਸਾਡੇ ਪਿਤਾ ਜੀ ਦੇ ਨਾਲ ਰਿਹਾ। ਅਸੀਂ ਉਹਨਾਂ ਦੀਆਂ ਦਰਜਨਾਂ ਚਿੱਠੀਆਂ ਜਿਹਦੇ 'ਚ ਕਿ ਕੈਲੀਗ੍ਰਾਫਿਕ ਹੈਂਡ ਉਹਨਾਂ ਦਾ ਬਹੁਤ ਖੂਬਸੂਰਤ, ਔਰ ਉਹ ਸਾਰੇ ਦੌਰ ਦੇ ਵਿੱਚ ਸੋ ਜਦੋਂ ਅਸੀਂ ਇਸ ਸਰਕੂਲਰ ਦੀ ਗੱਲ ਕੀਤੀ ਉਦੋਂ ਉਹ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। ਜਿਹੜਾ ਸਰਕਾਰੀ ਸਰਕੂਲਰ ਉਸ ਵੇਲੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ, ਪੰਜਾਬ ਸਰਕਾਰ 'ਚ ਹੋਮ ਮਿਨਿਸਟਰ ਸਵਰਨ ਸਿੰਘ ਸੀ, ਪਟੇਲ ਦਿੱਲੀ ਦੇ ਵਿੱਚ ਹੋਮ ਮਿਨਿਸਟਰ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ, ਔਰ ਇਹ ਸਰਕੂਲਰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਮੈਂ ਸਾਰੀ ਅੰਗਰੇਜ਼ੀ ਦਾ ਉਹ ਵਾਕਿਆ ਨਹੀਂ ਪੜਾਂਗਾ ਕਿਉਂਕਿ ਵਕਤ ਦੀ ਵੀ ਸੀਮਾ, ਕਿ ਸਿੱਖ ਜਿਹੜੇ ਨੇ ਜ਼ਰਾਇਮ ਪੇਸ਼ਾ ਕਬੀਲਾ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ, ਔਰ ਫਿਰ ਉਹਨਾਂ ਦਾ ਇਹ ਸੀ ਕਿ ਭਾਈ ਇਹਨਾਂ ਨੂੰ ਨੱਥ ਪਾਈ ਜਾਏ ਔਰ ਇਹਨਾਂ ਦੀਆਂ ਐਕਟੀਵਿਟੀਜ਼ ਦੇ ਉੱਤੇ ਅੱਖ ਰੱਖੀ ਜਾਏ। ਸੋ ਉਸ ਵੇਲੇ ਤੱਕ ਪੰਜਾਬ ਦੇ ਜਿਹੜੇ 29 ਜ਼ਿਲ੍ਹੇ ਪ੍ਰੀ ਪਾਰਟੀਸ਼ਨ 'ਚ ਸਨ, ਪੰਜਾਬ ਦੀ ਡਿਵੀਜ਼ਨ 13 ਜ਼ਿਲ੍ਹੇ ਜਿਹੜੇ ਨੇ ਇਹ ਇੱਧਰ ਪੂਰਬੀ ਪੰਜਾਬ ਦਾ ਹਿੱਸਾ ਬਣੇ, ਔਰ 13 ਜ਼ਿਲ੍ਹਿਆਂ 'ਚੋਂ ਇੱਕ ਜ਼ਿਲ੍ਹਾ ਕਾਂਗੜਾ ਸੀ ਜਿਹਦੇ ਉਹ ਡਿਪਟੀ ਕਮਿਸ਼ਨਰ ਸਨ। ਸੋ ਬਾਕੀ ਤਾਂ 2 ਹੋਰ ਜ਼ਿਲ੍ਹੇ ਸੀ ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਸਿੱਖ ਸਨ, ਉਹਨਾਂ 'ਚੋਂ ਵੀ ਇੱਕ ਸ਼ਾਇਦ ਪਤਨ ਸੀ, ਦੂਸਰੇ ਨੇ ਦੜ ਵੱਟ ਲਈ, ਔਰ ਸਰ ਕਪੂਰ ਸਿੰਘ ਨੇ ਜਿਹੜਾ ਇਹ ਚੈਲੰਜ ਕੀਤਾ ਉਸ ਦਾ ਫਿਰ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਕਿਉਂਕਿ ਇਸੇ ਦੇ ਉੱਤੇ ਸਰ ਕਪੂਰ ਸਿੰਘ ਨੇ ਜਦੋਂ ਇਹ ਸਾਰਾ ਕੁਝ ਵਾਪਰਿਆ ਉਹਨਾਂ ਨੇ ਕਿਹਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਕੜੇ ਕਾ। ਇਹ ਤਿਕੜੀ ਨਹਿਰੂ, ਪਟੇਲ ਔਰ ਚੰਦੂ ਲਾਲ ਤ੍ਰਿਵੇਦੀ, ਇਹ ਇੱਕ ਲੰਬੀ ਕਹਾਣੀ ਹੈ, ਪਰ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸ਼ਖਸੀਅਤਾਂ ਸਰ ਕਪੂਰ ਸਿੰਘ, ਖਾਲਿਸਤਾਨ ਦੇ ਥਾਟ, ਉਹਨਾਂ ਦੀ ਬਾਕੀ ਜਿਹੜੀ ਸਾਰੀ ਕੰਟਰੀਬਿਊਸ਼ਨ ਹੈ ਉਹ ਆਨੰਦਪੁਰ ਦਾ ਮਤਾ ਹੋਏ ਜਿਸ ਤੇ ਉਹ ਲਿਖਾਰੀ ਨੇ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਦਾ ਹੁਕਮਨਾਮਾ, ਉਸ ਦੇ ਉਹ ਲਿਖਾਰੀ ਨੇ ਸਿੱਖ ਹੋਮਲੈਂਡ ਦਾ ਮਤਾ ਜਿਹੜਾ 1967 ਦੇ ਵਿੱਚ ਨਲਵਾ ਕਾਨਫਰੰਸ ਲੁਧਿਆਣੇ 'ਚ ਪਾਸ ਕੀਤਾ ਗਿਆ, ਉਸ ਦੇ ਉਹ ਲਿਖਾਰੀ ਨੇ। ਔਰ ਟੁਵਰਡਸ ਦਾ ਐਂਡ ਜਦੋਂ ਅਸੀਂ ਈਵਨ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਪਿਛਲੇ ਦਿਨੀ ਦਲ ਖਾਲਸਾ ਨੇ ਆਪਣੀ 46ਵੀਂ ਜਿਹੜੀ ਹੈ ਉਹ ਫਾਊਂਡੇਸ਼ਨ ਐਨੀਵਰਸਰੀ ਮਨਾਈ ਹੈ ਹੁਸ਼ਿਆਰਪੁਰ ਦੇ ਵਿੱਚ, ਔਰ ਪ੍ਰੋ ਫਰੀडम ਸਿੱਖ ਜਿਹੜਾ ਉਹਨਾਂ ਨੇ ਮਾਰਚ ਵੀ ਕੱਢਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਆਏ ਹੋਏ ਸਨ। ਇਸ ਫਰੀडम ਮਾਰਚ ਦੇ ਵਿੱਚ ਜ਼ਾਹਰ ਹੈ ਦਲ ਖਾਲਸਾ ਨਾਂ ਵੀ ਜਿਹੜਾ ਜਥੇਬੰਦੀ ਦਾ ਅਸੀਂ ਆਲਰੇਡੀ ਜਦੋਂ ਸਰ ਗਜਿੰਦਰ ਸਿੰਘ ਹੋਰਾਂ ਨੂੰ ਟ੍ਰਿਬਿਊਟ ਦਿੱਤੀ ਉਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸਰ ਗਜਿੰਦਰ ਸਿੰਘ, ਸਰ ਹਰਸਿਮਰਨ ਸਿੰਘ, ਇਹ ਸਾਰੇ ਹੀ ਜਿਹੜੇ ਨੌਜਵਾਨ ਨੇ ਉਸ ਪੀਰੀਅਡ ਸਰ ਕਪੂਰ ਸਿੰਘ ਤੋਂ ਪ੍ਰਭਾਵਿਤ ਹੋਏ। 13 ਅਪ੍ਰੈਲ 1978 ਦਾ ਇਹ ਜਿਹੜਾ ਵਾਕਿਆ ਜਿਸ ਨੇ ਸਮੁੱਚੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਾਕਾ ਅੰਮ੍ਰਿਤਸਰ ਜਿਹੜਾ ਨਰਕਧਾਰੀਆਂ ਨੇ ਵਰਤਾਇਆ, ਔਰ ਉਸ ਤੋਂ ਬਾਅਦ ਇਹ ਮਹਿਸੂਸ ਹੋ ਰਿਹਾ ਸੀ ਕਿ ਅਕਾਲੀ ਬਾਦਲਾਂ ਦੀ ਸਰਕਾਰ ਸੀ ਕਿ ਭਾਈ ਇਹ ਤਾਂ ਟੋਟਲ ਵਿਕੇ ਹੋਏ ਨੇ। ਤੇ ਇਹ ਜਿਹੜਾ ਦਲ ਖਾਲਸਾ ਨਾਂ ਦੀ ਚੋਣ ਵੀ ਕੀਤੀ ਗਈ ਇਹ ਸਰ ਕਪੂਰ ਸਿੰਘ, ਕਿਉਂਕਿ ਉਹ ਸਮਝਦੇ ਸੀ ਕਿ 18ਵੀਂ ਸਦੀ ਦਾ ਸਾਡਾ ਇਹ ਇਤਿਹਾਸਕ ਜਿਹੜਾ ਸੰਗਠਨ ਸੀ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ, ਜਿਸ ਨੇ ਲਾਹੌਰ ਵੀ ਫਤਿਹ ਕੀਤਾ, ਦਿੱਲੀ ਵੀ ਫਤਿਹ ਕੀਤੀ, ਔਰ ਫਿਰ ਦਲ ਖਾਲਸਾ ਨਾਂ ਦੀ ਜਥੇਬੰਦੀ ਜਿਹੜੀ ਹੈ ਠੀਕ ਉਸ ਪੀਰੀਅਡ ਦੇ ਵਿੱਚ ਹੀ ਹੋਂਦ ਦੇ ਵਿੱਚ ਆਉਂਦੀ ਹੈ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਅੱਜ ਵੀ ਦਲ ਖਾਲਸਾ ਆਪਣੇ ਮਾਰਚ, ਖਾਲਿਸਤਾਨੀ ਮਾਰਚ, ਖਾਲਿਸਤਾਨੀ ਨਿਸ਼ਾਨੇ ਵੱਲ ਵੱਧ ਰਹੀ ਹੈ। ਔਰ ਇਹ ਜਿਹੜਾ ਫਰੀडम ਮਾਰਚ ਕੱਢਿਆ ਗਿਆ ਹੁਸ਼ਿਆਰਪੁਰ 'ਚ, ਇਸ 'ਚ ਇਹ ਵੀ ਮੈਸੇਜ ਦਿੱਤਾ ਗਿਆ ਕਿ ਭਾਈ ਕੋਈ ਸਾਡਾ ਤਿਰੰਗਾ, ਕਿਉਂਕਿ ਹੁਣ 15 ਅਗਸਤ ਨੂੰ ਲੈ ਕੇ ਮੋਦੀ ਦਾ ਮੈਸੇਜ ਘਰ ਘਰ ਤਿਰੰਗਾ ਨਹੀਂ ਭਾਈ, ਖਾਲਸਾਈ ਪਰਚਮ ਅਸੀਂ ਖਾਲਿਸਤਾਨ ਦੇ ਝੰਡੇ ਝੁਲਾਣੇ ਨੇ। ਔਰ ਇਸ ਗੈਦਰਿੰਗ ਨੂੰ ਵੀ ਈਵਨ ਅੰਬੇਦਕਰ ਚੌਂਕ ਜਦੋਂ ਇਹ ਮਾਰਚ ਨਿਕਲਿਆ, ਪਰਮਜੀਤ ਸਿੰਘ ਮਾਂਡੋਰਾ ਨੇ ਐਡਰੈਸ ਕੀਤਾ, TV 84
ਨਿਊਜ਼ ਸੈਕਸ਼ਨ ਦੇ ਵਿੱਚ ਇਸ ਨੂੰ ਫੁੱਲੀ ਕਵਰ ਕੀਤਾ ਜੀ। ਗਿਆ। ਔਰ ਇਹ ਜਿਹੜੀ ਇਤਿਹਾਸਕਤਾ ਜਦੋਂ ਅਸੀਂ ਦੇਖਦੇ ਹਾਂ ਉਹ ਸੀ ਸਰ ਕਪੂਰ ਸਿੰਘ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਮੇਲ। ਜਦੋਂ ਸੰਤ ਪਿੰਡਾਂ ਵਾਲੇ ਸੀਨ ਦੇ ਉੱਤੇ ਉੱਭਰਦੇ ਨੇ, ਸਰ ਕਪੂਰ ਸਿੰਘ ਹੋਰਾਂ ਨੇ ਇਹ ਆਸ ਜਤਾਈ ਕਿ ਭਾਈ ਕੌਮ ਦੇ ਵਿੱਚ ਇੱਕ ਨਵੀਂ ਚੇਤਨਾ ਹੈ। ਦੂਸਰਾ ਪਰ ਉਹੀ ਖਦਸ਼ਾ ਜੋ ਉਹਨਾਂ ਦਾ ਤਜਰਬਾ ਸੀ 47 ਦੌਰ ਦੀ ਲੀਡਰਸ਼ਿਪ ਨਾਲ ਕਿ ਅਕਾਲੀ ਧੁਰ ਬੇਈਮਾਨ ਨੇ, ਸਿਰੇ ਦੇ ਬੇਈਮਾਨ ਨੇ। ਸੰਤ ਜਰਨੈਲ ਸਿੰਘ ਇੱਕ ਇਮਾਨਦਾਰ ਸਿੱਖ ਨੇ, ਇਹਨਾਂ ਨੂੰ ਚੱਲਣ ਨਹੀਂ ਦੇਣਾ, ਇਹਨਾਂ ਨੇ ਮਰਵਾ ਦੇਣਾ। ਇਹ ਵੱਖਰੀ ਕਹਾਣੀ ਹੈ ਕਿ ਭਾਈ ਉਸ ਸ਼ਹੀਦੀ ਚੋਂ ਸੰਤਾਂ ਦੀ ਜਾਂ ਅੱਜ 40 ਸਾਲ ਬਾਅਦ ਸਾਡੀ ਮੂਵਮੈਂਟ ਕਿੱਥੇ ਹੈ, ਪਰ ਉਹ ਇੱਕ ਇਤਿਹਾਸਕ ਪਿਕਚਰ ਹੈ ਜਿਹਦੇ 'ਚ ਸਰ ਕਪੂਰ ਸਿੰਘ ਭਾਵੇਂ ਉਹ ਸਰੀਰਕ ਤੌਰ 'ਤੇ ਅਜੇ ਬਹੁਤੇ ਹੈਲਥੀ ਨਹੀਂ ਸਨ, ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦੇ ਨਾਲ ਮਿਲਾਪ ਹੁੰਦਾ ਹੈ ਸੰਤ ਪਿੰਡਾਂ ਵਾਲਿਆਂ ਦੇ ਨਾਲ। ਔਰ 84 ਦੇ ਦੌਰ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ, ਔਰ ਮੇਰਾ ਵੀ ਜਦੋਂ ਮੈਂ ਕਿਹਾ ਕਿ 84 ਤੋਂ ਬਾਅਦ ਹੀ ਉਹਨਾਂ ਦੇ ਨਾਲ ਮੁਲਾਕਾਤ, ਫਿਰ ਉਹ 2 ਸਾਲ ਹੀ ਸਰਵਾਈਵ ਕੀਤੇ। ਜਦੋਂ ਅਸੀਂ ਗਵਰਨਮੈਂਟ ਦੇ ਵਾਈਟ ਪੇਪਰ ਦੇ ਜਵਾਬ ਦੇ ਵਿੱਚ ਕਾਊਂਟਰ ਵਾਈਟ ਪੇਪਰ ਜਾਰੀ ਕੀਤਾ ਤੇ ਫਿਰ ਅਸੀਂ ਜਿੱਥੇ ਉਹ ਆਪਣੇ ਭਰਾ ਗੰਗਾ ਸਿੰਘ ਦੇ ਘਰ 'ਚ ਰਹਿੰਦੇ ਸੀ, 3 ਜਾਮਨ ਘਰ ਦਾ ਨਾਂ ਸੀ ਜਗਰਾਵਾਂ ਦੇ ਨੇੜੇ, ਉੱਥੇ ਉਹਨਾਂ ਦੇ ਨਾਲ 1 to 1 ਵੀ ਮੁਲਾਕਾਤ, 3-4 ਮੁਲਾਕਾਤਾਂ ਹੋਈਆਂ। ਉਹ ਬੇਸ਼ੱਕ ਬਹੁਤ ਵਾਰ ਵੈਰਾਗ ਦੇ ਵਿੱਚ ਵੀ ਹੁੰਦੇ ਸੀ। ਔਰ ਜਿਵੇਂ ਅਸੀਂ ਕਿਹਾ ਵੀ ਕੌਮ ਅੱਜ ਵੀ ਜੇ ਦੇਖਿਆ ਜਾਏ ਕਿ ਸਿਆਸੀ ਤੌਰ 'ਤੇ ਨਾ ਅਸੀਂ ਉਦੋਂ ਸਿਆਣਪ ਲਈ ਸੀ ਤੇ ਅੱਜ 40 ਸਾਲ ਬਾਅਦ ਘੱਲੂਘਾਰਾ 84 ਤੋਂ ਵੀ ਸ਼ਾਇਦ ਬਹੁਤ ਕੁਝ ਸਿੱਖਿਆ ਨਹੀਂ ਲੱਗਦਾ। ਇਹੀ ਉਹਨਾਂ ਨੂੰ ਹਿਰਖ ਵੀ ਸੀ, ਪਰ ਫਿਰ ਇਸ ਆਸ ਦੇ ਨਾਲ ਉਹ ਇਹ ਕਹਿੰਦੇ ਸੀ ਕਿ ਭਾਈ ਸਾਡਾ ਗੁਰੂ ਬੇਅੰਤ ਹੈ, ਗੁਰੂ ਕਲਗੀਧਰ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ ਦੇ ਵਿੱਚ ਡਿੱਗੇ ਹੋਈਏ, ਗੁਰੂ ਨੇ ਸਾਨੂੰ ਕੱਢ ਲੈਣਾ। ਸੋ ਅੱਜ ਜਦੋਂ ਅਸੀਂ ਸਰ ਸਾਹਿਬ ਨੂੰ ਯਾਦ ਕਰ ਰਹੇ ਹਾਂ ਤੇ ਅਲਾਮਾ ਇਕਬਾਲ ਜਿਹੜੇ ਉਹਨਾਂ ਦੇ ਬਹੁਤ ਪਿਆਰੇ ਵੀ ਸਨ, ਉਹਨਾਂ ਦੇ ਸ਼ੇਅਰ ਦੇ ਨਾਲ ਮੈਂ ਅੱਜ ਦਾ ਪ੍ਰੋਗਰਾਮ ਸਰ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਦਾ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ।
20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਐਂਜਲਸ LA। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਵਾਲੇ ਨਾਲ ਕਿ ਬੰਗਲਾਦੇਸ਼ ਵਿੱਚੋਂ ਭਾਰਤ ਦੀ ਕਠਪੁਤਲੀ ਸ਼ੇਖ ਹਸੀਨਾ ਨੂੰ ਭਾਵੇਂ ਬੰਗਾਲੀ ਨੌਜਵਾਨਾਂ ਦੇ ਰੋਹ ਨੇ ਬਾਹਰ ਕੱਢ ਸੁੱਟਿਆ ਹੈ, ਪਰ ਇਉਂ ਜਾਪਦਾ ਹੈ ਕਿ ਮੋਦੀ ਹੁਕੂਮਤ ਬੰਗਲਾਦੇਸ਼ ਦੇ ਹਿੰਦੂਆਂ ਦੇ ਸੁਰੱਖਿਆ ਦੇ ਕਾਰਡ ਅਤੇ ਸ਼ੇਖ ਹਸੀਨਾ ਨੂੰ ਵਰਤ ਕੇ ਬੰਗਲਾਦੇਸ਼ ਤੇ ਮੁੜ ਕਾਬਜ਼ ਹੋਣਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੀ ਤਬਦੀਲੀ ਦੇ ਜਿਹੜੇ ਸਾਰੇ ਅਸਾਰ ਨੇ ਉਹ ਪੋਜ਼ਿਟਿਵ ਨੇ। ਅੱਛਾ, ਇਸ ਵੇਲੇ ਇੱਕ ਪਾਸੇ ਜਿਹੜੀ ਹਾਲਤ ਹੈ ਉਹ ਪੂਰੀ ਕਾਬੂ ਹੇਠ ਹੈ, ਕੋਈ ਰਾਈਟਿੰਗ ਨਹੀਂ ਹੋ ਰਹੀ। ਜਿਹੜਾ ਇਨੀਸ਼ੀਅਲ ਗੁੱਸਾ ਸੀ ਜਿਹਦੇ 'ਚ ਉਹਨਾਂ ਨੇ ਈਵਨ ਸ਼ੇਖ ਮੁਜੀਬੁਰ ਰਹਿਮਾਨ ਦੇ ਨਾਂ ਥੱਲੇ ਜਿਹੜਾ ਮਿਊਜ਼ੀਅਮ ਔਰ ਉਹਦਾ ਬਣਾਇਆ ਸੀ ਉਹਦੇ ਇਹਨਾਂ ਸ਼ੇਖ ਹਸੀਨਾ ਨੇ ਉਹਨੂੰ ਵੀ ਉਹਨਾਂ ਨੇ ਸਾੜਤਾ ਲੋਕਾਂ ਨੇ। ਇੰਡੀਆ ਭਵਨ ਇੰਦਰਾ ਗਾਂਧੀ ਦੇ ਨਾਂ ਥੱਲੇ ਇੰਦਰਾ ਗਾਂਧੀ ਇੰਡੀਆ ਭਵਨ ਔਰ ਮੈਤਰੀ ਭਵਨ ਤੇ ਇਹ ਉਹ ਵੀ ਸਾਰੇ ਸਾੜ ਸੁੱਟ ਦਿੱਤੇ। ਔਰ ਕੁਛ ਈਵਨ ਅਵਾਮੀ ਲੀਗ ਦੇ ਜਿਹੜੇ ਵੱਡੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀਆਂ ਪ੍ਰਾਪਰਟੀਆਂ ਵਗੈਰਾ ਦਾ ਨੁਕਸਾਨ ਕੀਤਾ। ਪਰ ਮੁਹੰਮਦ ਯੂਨਸ ਜਦੋਂ ਉਤਰੇ ਔਰ ਬੜੀ ਪੀਸਫੁਲੀ ਜਿਹੜੀ ਹੈ ਓਥ ਟੇਕਿੰਗ ਸੈਰੇਮਨੀ ਹੋਈ ਔਰ ਉਸ ਦੀਆਂ ਜਿਹੜੀਆਂ ਮਿਨਿਸਟਰੀਆਂ ਵੀ ਬੇਸ਼ੱਕ ਜਿਨ੍ਹਾਂ ਨੂੰ ਐਡਵਾਈਜ਼ਰ ਕਿਹਾ ਜਾਂਦਾ ਕਿਉਂਕਿ ਟੈਂਪਰੇਰੀ ਸੈਟਅਪ ਹੈ, ਇਲੈਕਸ਼ਨਾਂ ਹੋਣੀਆਂ ਨੇ ਔਰ ਮੁਹੰਮਦ ਯੂਨਸ ਨੇ ਜਿਹੜਾ ਉਹ ਲੋਕਾਂ ਨੂੰ ਐਡਰੈਸ ਵੀ ਕੀਤਾ ਔਰ ਪੁਲਿਸ ਤਾਂ ਦੌੜ ਗਈ ਸੀ ਕਿਉਂਕਿ ਪਹਿਲਾਂ ਉਸੇ ਹੀ ਪੁਲਿਸ ਨੇ ਜਿਹੜਾ ਉਹਦੇ ਸ਼ੇਖ ਹਸੀਨਾ ਦੇ ਆਰਡਰ ਥੱਲੇ ਗੋਲੀ ਚਲਾ ਕੇ ਸੈਂਕੜਿਆਂ ਮੁੰਡੇ ਮਾਰੇ ਸੀ। ਸੋ ਹੁਣ ਉਹ ਵਾਪਸ ਆਪਣੀ ਡਿਊਟੀ ਤੇ ਵੀ ਆਏ ਨੇ ਔਰ ਉਹਨੇ ਮੁਹੰਮਦ ਯੂਨਸ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਹੋਪ ਵੀ ਦਿੱਤੀ ਹੈ। ਪਰ ਇੱਕ ਹੁਣ ਜੇ ਤੁਸੀਂ ਮੁੱਢਲੇ ਤੌਰ ਤੇ ਦੇਖੋ ਜਿਵੇਂ ਸੁਬਰਾਮਨੀਅਮ ਸਵਾਮੀ ਨੇ ਇਹ ਗੱਲ ਕਹੀ ਸੀ ਕਿ ਭਾਈ ਇਹ ਮੋਦੀ ਸ਼ਿਵਰਿੰਗ ਆਫਟਰ ਮੁਸਲਿਮਸ ਕਿਕਡ ਆਊਟ ਸ਼ੇਖ ਹਸੀਨਾ ਸੁਬਰਾਮਨੀਅਮ ਸਵਾਮੀ। ਔਰ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਬਿਲਕੁਲ ਜਿਵੇਂ ਕੋਈ ਆਪਸ਼ਨ ਨਹੀਂ ਬਚੀ ਹੁੰਦੀ ਕਿਉਂਕਿ ਜਿਵੇਂ ਸਾਰੇ ਹੀ ਆਂਡੇ ਇੱਕੋ ਟੋਕਰੀ 'ਚ ਪਾਏ ਹੋਏ ਸੀ 15 ਸਾਲ ਰਾਨੀ ਉਹਨੂੰ ਇੰਡੀਅਨ ਏਜੰਸੀਆਂ ਨੇ ਅਜੀਤ ਡੋਵਲ ਰਾਹ ਔਰ ਮੋਦੀ ਨੇ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਜਦੋਂ ਇੰਨੀ ਤੇਜ਼ੀ ਨਾਲ ਇਹ ਘਟਨਾਕ੍ਰਮ ਵਾਪਰਿਆ ਕਿ ਉਹ ਜਿਹੜੀ ਹੈ ਉਹ ਦੌੜੀ ਉੱਥੋਂ ਔਰ ਈਵਨ ਉਹ ਤਾਂ ਇੰਡੀਆ ਤਾਂ ਐਸ ਜੈ ਸ਼ੰਕਰ ਨੇ ਕਿਹਾ ਕਿ ਜੇ ਉਹਨੇ ਡਿਸਾਈਡ ਕਰਨਾ ਹੈ ਕਿ ਜੀ ਉਹਨੇ ਕਿੱਥੇ ਜਾਣਾ ਉਹ ਟੈਂਪਰੇਰੀ ਸਟੇ ਹੈ। ਉਹਦਾ ਕਾਰਨ ਇਹ ਸੀ ਕਿ ਇੱਕਦਮ UK ਨੇ ਵੀ ਉਹਦਾ ਵੀਜ਼ਾ ਕੈਂਸਲ ਕਰਤਾ ਕਿ ਜੀ ਵੀਜ਼ਾ ਤਾਂ ਤੇਰਾ ਐਜ਼ ਏ ਪ੍ਰਾਈਮ ਮਿਨਿਸਟਰ ਸੀ ਹੁਣ ਤੂੰ ਨਹੀਂ ਰਹੀ। ਅਮਰੀਕਾ ਨੇ ਵੀ ਜਿਹੜਾ ਅਮਰੀਕਾ ਦੇ ਤਾਂ ਇਲਜ਼ਾਮ ਲਾਣੇ ਸ਼ੁਰੂ ਕਰਤੇ ਕਿ ਭਾਈ ਮੈਂ ਜਿਹੜਾ ਉਹ ਅਮਰੀਕਾ ਨੇ ਮੇਰੇ ਤੋਂ ਫਲਾਣਾ ਆਈਲੈਂਡ ਮੰਗਿਆ ਸੀ ਮੈਂ ਨਹੀਂ ਦਿੱਤਾ ਤੇ ਅਮਰੀਕਾ ਨੇ ਤਖਤਾ ਪਲਟਾਇਆ ਔਰ CIA ਤੇ ਇਹ ਉਹ UK ਨੇ ਵੀ ਜਿਹੜਾ ਬਿਲਕੁਲ ਨਾ ਕੀਤੀ ਕਿ ਭਾਈ ਨਹੀਂ ਇਹ ਸਾਰਾ। ਫਿਰ ਹੋਇਆ ਵੀ ਫਿਨਲੈਂਡ ਜਾਏਗੀ ਕਿ ਕਿੱਥੇ ਜਾਏਗੀ ਕਿ ਇੰਡੀਆ ਨੇ ਵੀ ਪਾਰਲੀਮੈਂਟ 'ਚ ਬਿਲਕੁਲ ਇਹ ਐਨ ਲੱਗਾ ਕਿ ਬਈ ਉਹਨੂੰ ਈਵਨ ਉਹਦੀ ਧੀ ਜਿਹੜੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਕੰਮ ਕਰਦੀ ਹੈ ਉਹਨੂੰ ਵੀ ਨਹੀਂ ਮਿਲਣ ਦਿੱਤਾ ਗਿਆ। ਉਹਦੇ ਨਾਲ ਉਹਨੂੰ ਸੇਫ ਹਾਊਸ ਦਾ ਮਤਲਬ ਹੁੰਦਾ ਇਨ ਦਾ ਕੈਪਟੀਵਿਟੀ ਆਫ ਇੰਟੈਲੀਜੈਂਸ ਏਜੰਸੀ ਉਹਦੇ 'ਚ ਰੱਖਿਆ। ਉਹਦੀ ਧੀ ਨੇ ਵੀ ਈਵਨ ਇਸ ਦੇ ਉੱਤੇ ਟਵੀਟ ਕੀਤਾ ਕਿ ਮੈਂ ਤਾਂ ਮਾਂ ਨੂੰ ਹੱਗ ਵੀ ਨਹੀਂ ਕਰ ਸਕੀ, ਮੈਨੂੰ ਮਿਲ ਨਹੀਂ ਦਿੱਤਾ ਜਾ ਰਿਹਾ। ਹਾਲਾਂ ਬਾਅਦ ਇੰਡੀਅਨ ਏਜੰਸੀਆਂ ਨੇ ਉਹ ਟਵੀਟ ਜਿਹੜਾ ਉਹ ਡਿਲੀਟ ਕਰਾ ਦਿੱਤਾ। ਸੋ ਇਹਨਾਂ ਹਾਲਾਤਾਂ 'ਚ ਇਹ ਲੱਗਦਾ ਸੀ ਕਿ ਬਈ ਸ਼ੇਖ ਹਸੀਨਾ ਨੂੰ ਤਾਂ ਭਾਰਤ ਨੂੰ ਵੀ ਪਤਾ ਹੈ ਕਿ ਵੀ ਅਲਟੀਮੇਟਲੀ ਉਹਦੇ ਤੇ ਟਰਾਇਲ ਚੱਲਣਾ ਔਰ ਉਸ ਦੇ ਐਕਸਟ੍ਰੈਡੀਸ਼ਨ ਮੰਗਣਗੇ। ਮੌਜੂਦਾ ਹਕੂਮਤ ਜਿਹੜੀ ਵੀ ਉੱਥੇ ਬਣੇਗੀ ਚੋਣਾਂ ਤੋਂ ਬਾਅਦ, ਹੁਣ ਵਾਲੇ ਤਾਂ ਹੋਸਟਾਈਲ ਹੈ ਹੀ ਨੇ, ਉਹਨਾਂ ਨੇ ਤਾਂ ਜੋ ਆਪਣਾ
ਰੋ ਦਿਖਾਇਆ ਹੀ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਵਿਦਿਨ ਏ ਵੀਕ ਟੋਟਲ ਜਿਹੜਾ ਉਹ ਇਹਨਾਂ ਨੇ ਯੂ ਟਰਨ ਮਾਰ ਲਿਆ ਇੰਡੀਆ ਨੇ ਸ਼ੇਖ ਹਸੀਨਾ ਪਾਲਿਸੀ ਨੂੰ ਲੈ ਕੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇੰਡੀਆ ਦੇ ਲਈ ਸਮੱਸਿਆ ਜਿਹੜੀ ਆ ਕੇ ਖੜੀ ਹੋ ਗਈ। ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਭਾਈ ਸਭ ਤੋਂ ਵੱਡੀ ਸਮੱਸਿਆ ਤਾਂ 7 ਸਿਸਟਰ ਸਟੇਟਸ ਜਿਨ੍ਹਾਂ ਨੂੰ ਚਿਕਨ ਨੈਕ ਸਿਲੀਗੁੜੀ ਉਸ ਤੋਂ ਕਦੇ ਵੀ ਕੱਟ ਆਫ ਕੀਤਾ ਜਾ ਸਕਦਾ ਹੈ। ਸ਼ੇਖ ਹਸੀਨਾ ਨੇ ਉਹ 7 ਸੂਬਿਆਂ ਦੀਆਂ ਫਰੀडम ਮੂਵਮੈਂਟਸ ਲੜਨ ਵਾਲਿਆਂ ਨੂੰ ਫੜ ਕੇ ਇਹਨਾਂ ਦੇ ਹਵਾਲੇ ਕੀਤਾ ਸੀ, ਉਹਨਾਂ ਦੀ ਰਿਵਾਈਵਲ ਪਲੱਸ 4000 ਕਿਲੋਮੀਟਰ ਦਾ ਬਾਰਡਰ ਜਿਹਨੂੰ ਕਿਵੇਂ ਸਿਕਿਉਰ ਕਰਨਗੇ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਇਸ ਦੇ ਉੱਤੇ ਮੈਂ ਇੱਕ ਬੜੀ ਇੰਟਰਸਟਿੰਗ ਡਿਬੇਟ ਜਿਹੜੀ ਕਿ ਇਹਨਾਂ ਨੇ ਕਪਲ ਸਿੱਬਲ ਜਿਹੜਾ ਓਪਨ ਡਿਸਕਸ਼ਨ ਕਰਦਾ, ਕਾਂਗਰਸ ਦਾ ਵੱਡਾ ਲੀਡਰ ਹੈ, ਵੱਡਾ ਵਕੀਲ ਵੀ ਹੈ ਸੁਪਰੀਮ ਕੋਰਟ ਦਾ, ਜਿਹਦੇ 'ਚ ਉਹਨੇ ਇਹ 3 ਪ੍ਰੋਮੀਨੈਂਟ ਜਿਹੜੇ ਪੈਨਲਿਸਟ ਲਿਆਂਦੇ ਸੀ। ਸ਼ਿਵ ਸ਼ੰਕਰ ਮੈਨਨ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਇੰਡੀਆ ਦਾ ਤੇ ਫੋਰਨ ਸੈਕਟਰੀ ਵੀ ਰਿਹਾ, ਡਾਕਟਰ DV ਰਾਘਵਨ ਇਹ ਇੰਡੀਆ ਦਾ ਐਂਬੈਸਡਰ ਸੀ ਸਾਊਥ ਏਸ਼ੀਆ ਦਾ, ਔਰ ਸੁਹਾਸਿਨੀ ਹੈਦਰ ਜਿਹੜੀ ਡਿਪਲੋਮੈਟਿਕ ਐਡੀਟਰ ਹਿੰਦੂ ਦੀ ਜਿਹੜੀ ਹੈ ਔਰ ਇੰਟਰਨੈਸ਼ਨਲ ਮਾਮਲਿਆਂ ਦੀ ਐਕਸਪਰਟ ਹੈ। ਔਰ ਉਹਦੇ 'ਚ ਜਿਹੜੀ ਡਿਸਕਸ਼ਨ ਲੰਬੀ ਘੰਟੇ ਦੀ ਡਿਸਕਸ਼ਨ ਸੀ, ਜਿਹੜੇ ਉਹਦੇ ਕੀ ਨੁਕਤੇ ਸੀ ਕਿ ਭਾਈ ਇਹ ਤਾਂ ਇਹ ਕਿਵੇਂ ਹੋ ਗਿਆ। ਔਰ ਉਹਨਾਂ ਦਾ ਸੀ ਕਿ ਡਿਸਕਨੈਕਟ ਬਿਟਵੀਨ ਰੂਲਰਸ ਐਂਡ ਪੀਪਲ, ਕਿ ਸ਼ੇਖ ਹਸੀਨਾ ਜਾਂ ਇੰਡੀਅਨ ਜਿਹੜਾ ਸਿਸਟਮ ਜਿਹੜਾ ਜਿਹਨੇ ਉਹਨੂੰ ਬਿਲਡ ਕੀਤਾ ਉਹ ਤਾਂ ਆਈਵਰੀ ਟਾਵਰ 'ਚ ਰਹਿ ਰਹੇ ਸੀ, ਉਹਨਾਂ ਹਵਾਈ ਮਹਿਲਾਂ 'ਚ ਰਹਿ ਰਹੇ ਸੀ, ਉਹਨਾਂ ਦਾ ਆਮ ਜਨਤਾ 'ਚ ਕੀ ਚੱਲ ਰਿਹਾ ਉਹਦੇ ਨਾਲ ਕੋਈ ਕਨੈਕਟ ਹੀ ਨਹੀਂ ਸੀ। ਫਿਰ ਉਹਨਾਂ ਨੇ ਕਿਹਾ ਵੀ ਇਕਨੋਮਿਕ ਗਰੋਥ ਔਰ ਇਨਇਕੁਆਲਿਟੀ ਜਿਹੜੀ ਇਕਨੋਮਿਕਲ ਬੂਮ ਦਾ ਵੀ ਇਹ ਗੱਲ ਹੋਈ, ਉਹਦੇ 'ਚ ਵੀ ਇੱਕ ਹਿੱਸੇ ਦੇ ਕੋਲ ਹੀ ਤਨ ਆਇਆ। ਅਨਐਮਪਲੋਇਮੈਂਟ ਰੇਟ ਜਿਹੜਾ 29-30% ਸੀ ਨੌਜਵਾਨਾਂ 'ਚ। ਫਿਰ ਆਇਆ ਕਿ ਰੀਜਨਲ ਜਿਹੜੀ ਹੈ ਇਨਸਟੇਬਿਲਿਟੀ, ਕਿ ਵੀ ਓਵਰਆਲ ਹੀ ਜਿਹੜੀ ਇਸ ਵੇਲੇ ਰੀਜਨ ਦੇ ਵਿੱਚ ਜੋ ਸ੍ਰੀਲੰਕਾ 'ਚ ਹੋਇਆ, ਜੋ ਅਫਗਾਨਿਸਤਾਨ 'ਚ ਹੋਇਆ, ਜੋ ਪਾਕਿਸਤਾਨ 'ਚ ਚੱਲ ਰਿਹਾ ਜਾਂ ਦੂਜਾ, ਉਹਦਾ ਵੀ ਅਸਰ ਜਿਹੜਾ ਇਸ ਦੇ ਉੱਤੇ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਬੰਗਲਾਦੇਸ਼ੀ ਆਈਡੈਂਟੀਟੀ ਦਾ ਪੋਲੀਟੀਕਲ ਚਰਨ ਹੈ, ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਜਿੱਥੇ ਲੋਕਾਂ ਨੂੰ ਇਹ ਲੱਗਾ ਕਿ ਵੀ ਸਾਡੀ ਜਿਹੜੀ ਹੈ ਫਰੀडम ਜਾਂ ਦੂਜੀ ਉਹਨੂੰ ਟੂ ਮੱਚ ਜਿਵੇਂ ਇੰਡੀਆ ਦਾ ਇਨਫਲੂਐਂਸ ਸੀ, ਉਹਨਾਂ ਨੂੰ ਲੱਗਾ ਵੀ ਇਹਦੇ ਨਾਲ ਕੰਪਰੋਮਾਈਜ਼ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਸ਼ੇਖ ਹਸੀਨਾ ਡੈਮੋਕ੍ਰੇਸੀ ਦੇ ਨਾਂ ਥੱਲੇ ਇਨਫੈਕਟ ਅਥੋਰੀਟੇਰੀਅਨ ਬਣ ਗਈ ਸੀ, ਔਰ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਹੁਣ 2 ਇਲੈਕਸ਼ਨਾਂ ਪਾਰਲੀਮੈਂਟਰੀ ਜਿਹੜੀਆਂ ਹੋਈਆਂ, ਜਿਹੜੀ ਉਹਨਾਂ ਦੀ ਆਪੋਜੀਸ਼ਨ ਪਾਰਟੀ ਖਾਲਿਦਾ ਜ਼ਿਆ ਦੀ ਸੀ, ਉਹਨੇ ਬਾਈਕਾਟ ਕੀਤਾ। ਸੋ 1 ਪਾਰਟੀ ਰੂਲ ਦਾ ਮਤਲਬ ਸਿੱਧਾ ਡਿਕਟੇਟਰਸ਼ਿਪ ਡੈਮੋਕ੍ਰੇਸੀ ਦੇ ਨਾਂ ਥੱਲੇ ਚੱਲ ਰਹੀ ਸੀ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਐਕਸਟਰਨਲ ਪਾਵਰਸ ਦਾ ਵੀ ਰੋਲ, ਚਾਈਨਾ ਵੱਲ ਵੀ ਝੁਕਾਅ ਸੀ, ਅਮਰੀਕਾ ਦੀ ਵੀ ਦਿਲਚਸਪੀ ਹੈ, ਪਾਕਿਸਤਾਨ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ। ਜਿਵੇਂ ਇੱਕ ਤਬਕੇ ਨੇ ਤਾਂ ਸਿੱਧਾ ਉਹਨੂੰ ਪਹਿਲਾਂ ISI ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦਾ ਟੂ ਮੱਚ ਵੇਟ ਸੁੱਟਣਾ ਸੀ ਸ਼ੇਖ ਹਸੀਨਾ ਦੇ ਪਿੱਛੇ, ਬਹੁਤ ਵੱਡੀ ਗਲਤੀ ਸੀ। ਉਹਨਾਂ ਨੇ ਆਪੋਜੀਸ਼ਨ ਦੇ ਨਾਲ ਰਾਬਤਾ ਵੀ ਨਹੀਂ ਰੱਖਿਆ, ਔਰ ਸ਼ੇਖ ਹਸੀਨਾ ਨੂੰ ਵੀ ਨਹੀਂ ਕਿਹਾ ਕਿ ਬਈ ਜੇ ਇੱਕ ਡੈਮੋਕ੍ਰੈਟਿਕ ਸਿਸਟਮ 'ਚ ਏਡੀ ਵੱਡੀ ਪੋਲੀਟੀਕਲ ਪਾਰਟੀ ਜਿਹਨੇ ਰੂਲ ਕੀਤਾ ਉਹ ਬਾਈਕਾਟ ਕਰ ਰਹੀ ਹੈ, ਇਹਦਾ ਮਤਲਬ ਹੈ ਵੀ ਕੁਛ ਨਾ ਕੁਛ ਗਲਤ ਹੈ। ਫਿਰ ਮਿਲਟਰੀ ਦਾ ਰੋਲ ਬੰਗਲਾਦੇਸ਼ ਕੀ ਹੋਏਗਾ ਕੀ ਨਹੀਂ, ਇੰਡੀਆ ਨੇ ਬੇਪਰਵਾਹੀ ਰੱਖੀ ਕਿ ਵੀ ਹਾਲਾਂ ਉਹਨੇ ਜੂਨ ਦੇ ਮਹੀਨੇ 'ਚ ਸ਼ੇਖ ਹਸੀਨਾ ਨੇ ਆਪਣਾ ਰਿਸ਼ਤੇਦਾਰ ਜਨਰਲ ਲਾਇਆ ਸੀ। ਫਿਰ ਜਿਹੜਾ ਓਵਰਆਲ ਚੈਲੰਜ ਸਾਊਥ ਏਸ਼ੀਆ ਦੇ ਵਿੱਚ ਆ ਰਹੇ ਨੇ, ਕਿਉਂਕਿ ਇਹਨਾਂ ਦਾ ਕਹਿਣਾ ਸੀ ਜਿਵੇਂ ਸਾਰਕ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਵੀ ਉਹ ਫੇਲ ਹੋਈ, ਵੀ ਭਾਰਤ ਨੇ ਛੋਟੇ ਪਾਰਟਨਰਸ ਜਿਹੜੇ ਨੇ, ਛੋਟੇ ਮੁਲਕ ਨੇ ਸਾਊਥ ਏਸ਼ੀਆ ਦੇ, ਉਹਨਾਂ ਨੂੰ ਤੁਸੀਂ ਪਾਰਟਨਰ ਕੀ ਵੀ ਆਪਣੀ ਹੈਜਮਨੀ ਚਲਾਈ। ਔਰ ਇਹ ਵੀ ਇਹਨਾਂ ਨੇ ਮੰਨਿਆ ਕਿ ਵੀ ਇੰਡੀਆ ਦੀ ਫੋਰਨ ਪਾਲਿਸੀ ਦਾ ਇਹ ਟੋਟਲ ਕੋਲੈਪਸ ਹੈ। ਔਰ ਸ਼ੇਖ ਹਸੀਨਾ ਦੇ ਫਿਊਚਰ ਬਾਰੇ ਇਹ ਸੀ ਕਿ ਭਾਈ ਉਹ ਇਸ ਵੇਲੇ ਐਗਜ਼ਾਈਲ 'ਚ ਹੈ, ਉਹ ਲੱਭ ਰਹੀ ਹੈ ਵੀ ਉਹਨੂੰ ਕੌਣ ਰਾਜਸੀ ਸ਼ਰਨ ਦੇ। ਔਰ ਇਸ ਸਾਰੇ ਦੇ ਵਿੱਚ ਇਹ ਹੈ ਕਿ ਜੇ ਭਾਰਤ ਨੇ ਉਹਨੂੰ ਸ਼ਰਨ ਦਿੱਤੀ ਜਾਂ ਭਾਰਤ ਨੇ ਟੂ ਮੱਚ ਡਿਫੈਂਡ ਕੀਤਾ ਤੇ ਫਿਰ ਬੰਗਲਾਦੇਸ਼ ਔਰ ਭਾਰਤ ਦੇ ਰਿਲੇਸ਼ਨ ਇੰਪਰੂਵ ਨਹੀਂ ਹੋਣਗੇ। ਹੁਣ ਇੱਕ ਪਾਸੇ ਤਾਂ ਇਹਨਾਂ ਦੇ ਇਸ ਲੈਵਲ ਦੇ ਐਕਸਪਰਟ ਜਿਹੜੇ ਨੇ ਇਹ ਕਰ ਰਹੇ ਸੀ ਕਿ ਵੀ ਸ਼ੇਖ ਹਸੀਨਾ ਦੇ ਲਈ ਜਿਵੇਂ ਕੋਈ ਥਾਂ ਲੱਭ ਰਿਹਾ ਹੋਣ ਵੀ ਉਹਨੂੰ ਕਿੱਥੇ ਭੇਜੀਏ, ਇੱਥੇ ਨਹੀਂ ਰੱਖਣਾ। ਪਰ ਇੱਕ ਕਾਰਡ ਜਿਹੜਾ ਕਨਸਟੈਂਟਲੀ ਉਹਨਾਂ ਦਾ ਮੀਡੀਆ ਵੀ ਪਲੇ ਕਰ ਰਿਹਾ ਸੀ ਟੂ ਦਾ ਹਿਲਟ, ਔਰ ਮੋਦੀ ਨੇ ਵੀ ਆਪਣਾ ਜਿਹੜਾ ਮੁਹੰਮਦ ਯੂਨਸ ਨੂੰ ਜਦੋਂ ਵਧਾਈ ਦਿੱਤੀ ਇੰਟਰਿਮ ਗਵਰਨਮੈਂਟ ਦੀ ਸਹੁੰ ਚੁੱਕਣ ਦੇ, ਤਾਂ ਹਿੰਦੂਆਂ ਦੀ ਸੁਰੱਖਿਆ ਦਾ ਇਸ਼ੂ ਚੁੱਕਿਆ ਕਿ ਜੀ
ਹਾਲਾਂ ਈਵਨ ਅਲ ਜਜ਼ੀਰਾ ਜਾਂ CNN ਦਾ ਜਿਹੜੀ ਰਿਪੋਰਟਿੰਗ ਹੈ ਇਸ ਸਾਰੇ ਦੌਰ ਦੇ ਵਿੱਚ ਇਹਦੇ ਬਾਵਜੂਦ ਕਿ ਸ਼ੇਖ ਹਸੀਨਾ ਹਿੰਦੂ ਇੰਡੀਆ ਦੀ ਪਪਟ ਸੀ, ਜਿਹੜੀ ਵਾਇਲੈਂਸ ਹੋਈ ਉਹਦੇ ਸਿਰਫ 2 ਹਿੰਦੂ ਮਾਰੇ ਗਏ, ਉਹ ਵੀ ਉਹ ਜਿਹੜੇ ਅਵਾਮੀ ਲੀਗ ਪਾਰਟੀ ਦੇ ਨਾਲ ਇਹਨਾਂ ਦੇ ਸੰਬੰਧਿਤ ਸੀ। ਲੇਕਿਨ ਇੰਡੀਆ ਦੇ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਔਰ ਇਸ ਲੈਵਲ ਦਾ ਪ੍ਰਚਾਰ ਕੀਤਾ ਗਿਆ ਐਜ਼ ਇਫ ਸਾਰੇ ਬੰਗਲਾਦੇਸ਼ ਦੇ ਹਿੰਦੂਆਂ ਨੂੰ ਦੇ ਉੱਤੇ ਭੀੜਾਂ ਚਪਟੀਆਂ ਹੋਈਆਂ, ਹਜ਼ਾਰਾਂ ਮਾਰੇ ਗਏ ਨੇ। ਔਰ ਦੂਸਰਾ ਕਿਉਂਕਿ RSS BJP ਨੇ ਵੀ ਇਸ ਦੇ ਉੱਤੇ ਪ੍ਰੋਟੈਸਟ ਇਹ ਉਹ ਕਰਨ ਦੀ ਲਾਈਨ, ਔਰ ਨਾਲ ਦੀ ਨਾਲ ਈਵਨ ਇਹਨਾਂ ਨੇ ਆਪਣਾ ਉਸ ਦੌਰ 'ਚ ਜਿਹੜਾ ਉਹ ਬਾਰਡਰ ਵੀ ਬੰਦ ਕਰਨ ਦੀ ਲਾਈਨ, ਉਹਦੇ 'ਚ ਵੀ RSS ਨੇ ਕਿਹਾ ਜੀ ਹਿੰਦੂਆਂ ਨੂੰ ਆਉਣ ਦੇਣਾ ਚਾਹੀਦਾ ਇਹ ਉਹ। ਹਾਲਾਂ ਕੋਈ ਇਸ ਲੈਵਲ ਦਾ ਉੱਥੋਂ ਜਿਹੜਾ ਪਲਾਇਨ ਜਾਂ ਮਾਈਗ੍ਰੇਸ਼ਨ ਦੀ ਲਾਈਨ ਨਹੀਂ ਹੋਈ। ਹੁਣ ਇਹ ਜਦੋਂ ਹਿੰਦੂ ਬਾਰ-ਬਾਰ ਕਰ ਰਹੇ ਸੀ ਹਿੰਦੂਆਂ ਦੀ ਸੁਰੱਖਿਆ, ਹਿੰਦੂਆਂ ਦੀ, ਇਹ ਮੈਨੂੰ ਲੱਗਦਾ ਸੀ ਕਿ ਵੀ ਕਿਉਂਕਿ ਇਹਨਾਂ ਕੋਲ ਹੁਣ ਕੁਝ ਕਹਿਣ ਨੂੰ ਨਹੀਂ ਹੈਗਾ ਔਰ ਇਹ ਇਹਨੂੰ ਪਲੇ ਕਰ ਰਹੇ ਨੇ। ਪਰ ਹੁਣ ਮੈਨੂੰ ਲੱਗਦਾ ਹੈ ਵੀ ਇੰਡੀਅਨ ਅਜੀਤ ਡੋਵਲ ਦੀ ਟੀਮ ਨੇ ਔਰ ਦੂਜਿਆਂ ਨੇ ਫੈਸਲਾ ਕੀਤਾ ਹੈ ਕਿ ਜੇ ਬੰਗਲਾਦੇਸ਼ ਨੂੰ ਬਿਲਕੁਲ ਖਾਲੀ ਛੱਡ ਦਿੱਤਾ ਤੇ ਇਹ ਤਾਂ ਉਹਨਾਂ ਦਾ ਕਲੈਪਸ ਹੋ ਗਿਆ। ਸ਼ੇਖ ਹਸੀਨਾ ਨੂੰ ਹੀ ਉਹ ਇੱਕ ਢਾਲ ਬਣਾ ਕੇ ਵਰਤਣਗੇ ਔਰ ਰੀਕੈਪਚਰ, ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਵਾਪਸ ਰੀਕੈਪਚਰ ਕਰਨਾ ਚਾਹਣਗੇ, ਉਹਦੇ ਲਈ ਜੇ ਇਹਨਾਂ ਨੂੰ ਲੱਗਾ ਕਿ ਹਿੰਦੂਆਂ ਦਾ ਪਲਾਇਨ ਕਰਾਉਣਾ ਤੇ ਰਿਫਿਊਜੀ ਇਸ਼ੂ ਖੜਾ ਕਰ ਦੇਣਗੇ ਜੇ ਹਿੰਦੂ ਉੱਥੋਂ ਦੌੜਦੇ ਨੇ। ਹਾਲਾਂ ਉਹਨੇ ਮੁਹੰਮਦ ਯੂਨਸ, ਹਾਲਾਂ ਉਹਦੇ ਸਾਹਮਣੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ, ਪਰ ਉਹ ਇੱਕ ਹਿੰਦੂ ਮੰਦਿਰ ਵੀ ਗਿਆ, ਹਿੰਦੂਆਂ ਨੂੰ ਉਹਨੇ ਐਡਰੈਸ ਵੀ ਕੀਤਾ ਔਰ ਉਹਨੇ ਆਪਣੇ ਲੋਕਾਂ ਨੂੰ ਵੀ ਕਿਹਾ ਕਿ ਭਾਈ ਇਹ ਬਿਲਕੁਲ ਐਸਾ ਨਹੀਂ ਔਰ ਬਿਲਕੁਲ ਉੱਥੇ ਕੁਝ ਨਹੀਂ ਹੋ ਰਿਹਾ। ਲੇਕਿਨ ਇਹਨਾਂ ਦੇ ਮੀਡੀਆ ਨੇ ਇਹਨੂੰ ਇਵੇਂ ਚੱਕਿਆ। ਔਰ ਅੱਜ ਜਦੋਂ ਮੈਂ ਸ਼ੇਖ ਹਸੀਨਾ ਦੀ ਜਿਹੜੀ ਪਹਿਲੀ ਸਟੇਟਮੈਂਟ, ਹਾਲਾਂ ਇੱਕ ਪਾਸੇ ਤਾਂ ਸੀ ਵੀ ਉਹਦੀ ਧੀ ਨੂੰ ਵੀ ਉਹਨੂੰ ਨਹੀਂ ਸੀ ਮਿਲਣ ਦਿੱਤਾ ਗਿਆ। ਹਾਲਾਂ ਸ਼ੇਖ ਹਸੀਨਾ ਪਹਿਲਾਂ ਇਹ ਦੋਵੇਂ ਭੈਣਾਂ ਇੰਡੀਆ 'ਚ ਇਹਨਾਂ ਨੇ ਕਿੰਨੇ ਸਾਲ ਗੁਜ਼ਾਰੇ ਨੇ ਜਲਾਵਤਨੀ ਦੇ ਵਿੱਚ, ਪਰ ਇਸ ਵਾਰ ਲੱਗਦਾ ਸੀ ਕਿ ਵੀ ਇਹ ਉਹਨੂੰ ਰਹਿਣ ਨਹੀਂ ਦੇਣਾ ਚਾਹਣਗੇ ਕਿਉਂਕਿ ਜਿਹੜੀ ਵੀ ਮੌਜੂਦਾ ਗਵਰਨਮੈਂਟ ਬੰਗਲਾਦੇਸ਼ 'ਚ ਆਏਗੀ ਉਹਨੇ ਆਲਰੇਡੀ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਇਹਨੂੰ ਟਰਾਇਲ ਦੇ ਲਈ ਸੱਦ ਲਿਆ ਕਿ ਭਾਈ ਇਹ ਮੌਤਾਂ ਜਿਹੜੀਆਂ ਹੋਈਆਂ ਨੇ, ਸੈਂਕੜੇ ਸਟੂਡੈਂਟ ਮਰੇ, ਸੋ ਉਹਨਾਂ ਨੂੰ ਸੀ ਕਿ ਵੀ ਇੰਡੀਆ ਤੋਂ ਮੰਗਣਗੇ ਐਕਸਟ੍ਰੈਡੀਸ਼ਨ, ਸੰਬੰਧ ਖਰਾਬ ਹੋਣ। ਪਰ ਹੁਣ ਮੈਨੂੰ ਲੱਗਦਾ ਹੈ ਵੀ ਇੰਡੀਆ ਜਿਹੜਾ ਇਹਨੂੰ ਸ਼ੇਖ ਹਸੀਨਾ ਨੂੰ ਹੀ ਅਜੇ ਹੋਰ ਐਜ਼ ਏ ਕਾਰਡ ਵਰਤਣਾ ਚਾਹੁੰਦਾ ਕਿਉਂਕਿ ਸ਼ੇਖ ਹਸੀਨਾ ਨੇ ਇੰਡੀਆ 'ਚ ਬੈਠੇ ਆ ਜਦੋਂ ਕਿ ਦੂਸਰੇ ਪਾਸੇ ਉੱਥੋਂ ਰਿਜ਼ਾਈਨ ਕਰਕੇ ਗਈ ਹੈ, ਆਪਣੇ ਸਪੋਰਟਰਸ ਨੂੰ ਕਾਲ ਦਿੱਤੀ ਹੈ ਕਿ 15 ਅਗਸਤ ਨੂੰ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਭਵਨ ਦੇ ਵਿੱਚ ਜਾ ਕੇ ਪ੍ਰੇਅਰ ਕਰੋ। ਔਰ ਇਹ ਪਹਿਲਾ ਲੈਟਰ ਉਹਨੇ ਕੱਢਿਆ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 15 ਅਗਸਤ 1974 ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਔਰ ਉਹਦੇ ਟੱਬਰ ਦੇ 16-17 ਜੀਆਂ ਨੂੰ ਕਤਲ ਕੀਤਾ ਗਿਆ ਸੀ ਫੌਜ ਵੱਲੋਂ, ਫੌਜ ਨੇ ਟੇਕ ਓਵਰ ਕੀਤਾ ਔਰ ਉਹਨੇ ਕਿਹਾ ਕਿ ਜੀ ਉੱਥੇ ਸਾਰੇ ਇਕੱਠੇ ਹੋਵੋ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਜੀ ਅਸੀਂ ਜਿਹੜਾ, ਔਰ ਇਹ ਬਿਆਨ ਉਹਦੇ ਮੁੰਡੇ ਨੇ ਜਾਰੀ, ਮੁੰਡਾ ਉਹਦਾ ਵਰਜੀਨੀਆ 'ਚ ਬੈਠਾ ਹੋਇਆ ਅਮਰੀਕਾ 'ਚੋਂ। ਇੱਕ ਪਾਸੇ ਸ਼ੇਖ ਹਸੀਨਾ ਇਹ ਕਹਿ ਕੇ ਜਿਹੜੀ ਖਬਰ ਏਜੰਸੀਆਂ ਨੇ ਔਰ ਪ੍ਰਿੰਟ ਨੇ ਵੀ ਛਾਪੀ ਜਿਹਦੇ 'ਚ ਉਹਨੇ ਜਿਹੜਾ 6 ਦਿਨਾਂ ਬਾਅਦ ਅਸਤੀਫੇ ਤੋਂ ਇਹ ਕਿਹਾ ਸੀ ਕਿ ਸੇਂਟ ਮਾਰਟਨ ਟਾਪੂ ਅਮਰੀਕਾ ਉਹਦੇ ਕੋਲੋਂ ਮੰਗ ਰਿਹਾ ਸੀ, ਉਹਨੇ ਨਹੀਂ ਦਿੱਤਾ, ਇਸ ਲਈ ਉਹਦੀ ਸਰਕਾਰ ਡਗਾਈ ਗਈ। ਉਹਨਾਂ ਨੇ ਕਿਹਾ ਕਿ ਵੀ ਇਹ ਮੈਂ ਜਿਹੜੀ ਹੈ ਵਿਕਟਮ ਬਣੀ ਹੈ, ਮੈਂ ਅਮਰੀਕਾ ਦੇ ਪ੍ਰੈਸ਼ਰ ਨੂੰ ਨਹੀਂ ਮੰਨਿਆ। ਜੇ ਮੈਂ ਸੇਂਟ ਮਾਰਟਨ ਟਾਪੂ ਨੂੰ ਅਤੇ ਬੰਗਾਲ ਦੀ ਖਾੜੀ ਨੂੰ ਅਮਰੀਕੀ ਕੰਟਰੋਲ ਹੇਠ ਦੇ ਦਿੰਦੀ ਤੇ ਮੈਂ ਆਪਣੀ ਕੁਰਸੀ ਬਚਾ ਸਕਦੀ ਸੀ, ਪਰ ਮੈਂ ਐਸਾ ਨਹੀਂ ਕੀਤਾ। ਔਰ ਉਹਨੇ ਕਿਹਾ ਜੀ ਮੈਂ ਬੰਗਲਾਦੇਸ਼ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਕੱਟੜਪੰਥੀਆਂ ਤੋਂ ਗੁੰਮਰਾਹ ਨਾ ਹੋਣ ਔਰ ਇਹ ਭਰੋਸਾ ਦਿਵਾਇਆ ਕਿ ਜਲਦੀ ਹੀ ਬੰਗਲਾਦੇਸ਼ ਵਾਪਸ ਆਏਗੀ। ਹੁਣ ਇਸ ਤੋਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਕਿ ਵੀ ਇਹ ਇੰਡੀਆ ਜਿਹੜਾ ਇਹਨੂੰ ਪਲੇ ਕਰੇਗਾ, ਹਿੰਦੂ ਕਾਰਡ ਵੀ ਪਲੇ ਕਰੇਗਾ ਔਰ ਵੈਸੇ ਤਾਂ ਜਾਂ ਜੇ ਇਹਨਾਂ ਨੂੰ ਫੌਜ ਵੀ ਭੇਜਣੀ ਪਈ ਇੰਡੀਆ ਨੂੰ ਕਿਉਂਕਿ ਬੰਗਲਾਦੇਸ਼ ਨੂੰ ਲੂਜ਼ ਕਰਕੇ ਇਹਨਾਂ ਦਾ ਦੇ ਪੱਲੇ ਕੁਛ ਨਹੀਂ ਰਹਿੰਦਾ, 7 ਸਟੇਟਾਂ ਦੇ ਹੱਥੋਂ ਨਿਕਲਦੀਆਂ ਨੇ। ਹੁਣ ਇਹ ਜਿਹੜੀ ਆ ਇਹ ਕਹਿ ਰਹੀ ਹੈ ਸ਼ੇਖ ਹਸੀਨਾ ਆਪਣੇ ਉਸ ਲੈਟਰ 'ਚ ਜਿਹੜਾ ਉਹਦੇ ਲੜਕੇ ਨੇ ਕੀਤਾ ਕਿ ਜੀ ਦੇਖੋ ਉਸ ਮਿਊਜ਼ੀਅਮ ਨੂੰ ਸਾੜ ਦਿੱਤਾ ਗਿਆ ਜਿਹੜਾ ਕਿ ਇਸ ਬੰਗਲਾਦੇਸ਼ ਦੇ ਬਾਪੂ ਬੰਗ ਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੇ ਬਿਲਟ ਕੀਤਾ ਸੀ ਔਰ ਤੁਸੀਂ ਆਪਣੀ ਮੈਮਰੀ ਆਫ ਫਾਦਰ ਆਫ ਨੇਸ਼ਨ ਦੀ ਮੈਮਰੀ ਦੇ ਵਿੱਚ ਇਕੱਠੇ ਹੋ ਕਿਉਂਕਿ ਇਹ ਸਾਨੂੰ ਆਜ਼ਾਦੀ ਲੱਖਾਂ ਲੋਕਾਂ ਦੀ ਸ਼ਹਾਦਤਾਂ ਔਰ ਉਹਨਾਂ ਦੇ ਡੁੱਲੇ ਖੂਨ ਦੇ ਨਾਲ ਮਿਲੀ ਹੈ ਔਰ ਮੈਂ ਜਿਹੜੀ ਹੈ ਵਿਕਟਮ ਹੈ ਇਹ ਸਾਰੇ ਦਾ ਜੋ ਚੱਲ ਰਿਹਾ ਅਮਰੀਕੀ ਕੰਸਪੀਰੇਸੀ ਸੀ ਔਰ ਇਹ ਜਦੋਂ ਤੱਕ ਜਿਹੜਾ ਮੈਂ ਵਾਪਸ ਜਿਹੜਾ ਉਹ ਜਿਹੜੀ ਜੋ ਅੱਜ ਚੱਲ ਰਿਹਾ ਹੈ ਸਾਬੋਟਾਜ ਟੈਰਰ ਵਾਇਲੈਂਟ ਐਕਸ਼ਨਸ
ਜਿਹੜੇ ਪ੍ਰੋਟੈਸਟ ਦੇ ਨਾਂ ਥੱਲੇ ਚੱਲ ਰਹੇ ਨੇ, ਇਹ ਬਿਲਕੁਲ ਇੱਕ ਜਿਹੜਾ ਆਨਸਰ ਚਲਾ ਰਿਹਾ ਉਹਦਾ ਲੋਕਾਂ 'ਚ ਕੋਈ ਹਮਾਇਤ ਨਹੀਂ ਹੈ। ਔਰ ਇਹ ਸਾਰੇ ਦਾ ਸ਼ਿਕਾਰ ਜਿਹੜੇ ਨੇ ਸਟੂਡੈਂਟ, ਟੀਚਰ, ਪੁਲਿਸ ਪਰਸਨਲ, ਇਹ ਸਾਰੇ ਬਣ ਰਹੇ ਨੇ। ਮੈਂ ਸਾਰਿਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੀ ਹਾਂ, ਲੇਕਿਨ ਨਾਲ ਦੀ ਨਾਲ ਉਸਨੇ ਕਿਹਾ ਕਿ ਜੀ ਮੈਂ ਵਾਪਸ ਪਰਤਾਂਗੀ। ਔਰ ਇਹ ਜਿਹੜਾ ਇਨਸਾਫ ਜਿਹੜਾ ਮੈਨੂੰ ਇਹ ਜਿਹੜਾ ਵੈਂਡਲਿਜ਼ਮ ਚੱਲ ਰਿਹਾ ਜਾਂ ਦੂਜਾ ਚੱਲ ਰਿਹਾ, ਇਨਸਾਫ ਚਾਹੀਦਾ। ਹੁਣ ਇੱਕ ਹਫ਼ਤੇ ਦੇ ਵਿੱਚ ਸ਼ੇਖ ਹਸੀਨਾ ਜਿਹਦੀ ਡਾਟਰ ਉਹਨੂੰ ਮਿਲ ਨਹੀਂ ਸੀ ਸਕਦੀ, ਜਿਸ ਨੂੰ ਰੁਕਣ ਦੀ ਥਾਂ ਇਹ ਕਿਹਾ ਗਿਆ ਜੀ ਸੇਫ ਹਾਊਸ 'ਚ ਰੱਖਿਆ, ਅਗਲਾ ਫਲਾਈ ਕਰਨਾ ਹੈ। ਤੇ ਹੁਣ ਜਿਹੜਾ ਉਹ ਇਉਂ ਲੱਗਦਾ ਵੀ ਉਹਨਾਂ ਨੇ ਪਾਲਿਸੀ ਚੇਂਜ ਕੀਤੀ ਹੈ ਕਿ ਭਾਈ ਬੰਗਲਾਦੇਸ਼ ਦੇ ਵਿੱਚ ਇਹਨਾਂ ਨੇ ਪੀਸ ਨਹੀਂ ਹੋਣ ਦੇਣੀ, ਕਿਉਂਕਿ ਆਲਰੇਡੀ ਇਹਦੀ ਪਾਰਟੀ ਅਵਾਮੀ ਲੀਗ ਦੇ ਵੀ ਭਾਵੇਂ 10-15% ਲੋਕ ਹੀ ਜਿਹੜੇ ਕਰਪਟ ਕੀਤੇ ਜਾਂ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਦੇ ਨਾਂ ਥੱਲੇ ਫਾਇਦੇ ਦਿੱਤੇ ਨੇ ਜਾਂ ਜਿਹੜੇ ਅੱਡ-ਅੱਡ ਅਹੁਦਿਆਂ 'ਤੇ ਬਿਠਾਏ ਹੋਏ ਨੇ। ਹਾਲਾਂ ਉਹਨਾਂ ਨੇ ਜਿਹੜੀ ਇੰਟਰਿਮ ਗਵਰਨਮੈਂਟ ਬਣੀ ਆ, ਉਹਨਾਂ ਨੇ ਜੱਜਾਂ ਦੇ ਤਾਂ ਸਭ ਦੇ ਅਸਤੀਫੇ ਲੈ ਲਏ, ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਇੰਡੀਆ ਨੇ ਉੱਥੇ ਪੀਸ ਹੋਣ ਦੇਣੀ ਹੈ। ਸੋ ਅਸੀਂ ਇਹ ਆਪਣਾ ਫਰਜ਼ ਵੀ ਸਮਝਦੇ ਹਾਂ, ਕਿਉਂਕਿ ਸਾਡੇ ਲਈ ਜਿਹੜੀਆਂ ਡਿਵੈਲਪਮੈਂਟਸ ਬੰਗਲਾਦੇਸ਼ ਹੋ ਰਹੀਆਂ ਨੇ ਉਹ ਬਹੁਤ ਅਹਿਮ ਨੇ। ਹਾਲਾਂ ਜਿਹੜਾ ਇਲਜ਼ਾਮ ਸ਼ੇਖ ਹਸੀਨਾ ਨੇ ਲਾਇਆ ਜਾਂ ਇੰਡੀਅਨ ਉਹ ਗੋਬਰ ਆਰੀਆ ਤੋਂ ਲੈ ਕੇ ਦੂਜੇ ਅਮਰੀਕਾ ਨੂੰ ਬਲੇਮ ਕਰਦੇ ਨੇ, ਅਮਰੀਕਨ ਵਾਈਟ ਹਾਊਸ ਨੇ, ਸਟੇਟ ਡਿਪਾਰਟਮੈਂਟ ਨੇ ਫੁੱਲੀ ਡਿਨਾਈ ਕੀਤਾ ਕਿ ਬਈ ਸਾਡਾ ਕੋਈ ਸਬੰਧ ਨਹੀਂ, ਅਸੀਂ ਤਾਂ ਡੈਮੋਕ੍ਰੇਸੀ ਦੇ ਤਰੀਕੇ ਨਾਲ ਚਾਹੁੰਦੇ, ਕਿਉਂਕਿ ਅਮਰੀਕਾ ਨੇ ਕਿਹਾ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਫੇਅਰ ਐਂਡ ਫ੍ਰੀ ਨਹੀਂ ਸੀਗੀਆਂ। ਅਸੀਂ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਲੋਕ ਡਿਸਾਈਡ ਕਰਨ ਵੀ ਉਹਨਾਂ ਨੇ ਕੀ ਕਰਨਾ। ਸਾਡੀ ਵੀ ਪੋਜੀਸ਼ਨ ਇਸ ਦੇ ਉੱਤੇ ਹੀ ਹੈ ਕਿ ਇਹਦੇ 'ਚ ਬਾਹਰਲੀ ਇੰਟਰਫੇਰੈਂਸ, ਭਾਰਤ ਨੇ ਤਾਂ ਆਪਣੀ ਕਾਲੋਨੀ ਬਣਾ ਲਿਆ ਸੀ ਬੰਗਲਾਦੇਸ਼ ਨੂੰ, ਔਰ ਇਹ ਬੰਗਲਾਦੇਸ਼ ਦੇ ਲੋਕਾਂ ਨੇ ਖਾਸ ਤੌਰ ਤੇ ਉਹਨਾਂ ਦੇ ਯੂਥ ਨੇ ਜਿਹੜੀ ਹੈ ਉਹ ਆਪਣੀ ਤਾਕਤ ਦਿਖਾਈ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਉੱਥੇ ਭਾਵੇਂ ਜੋ ਮਰਜ਼ੀ ਗੜਬੜ ਕਰਨ ਜਾਂ ਕੋਸ਼ਿਸ਼ ਕਰਨ ਅਨਰੈਸਟ ਤਾਂ ਥੋੜ੍ਹਾ ਬਹੁਤ ਹੋ ਸਕਦਾ ਹੈ, ਪਰ ਉੱਥੋਂ ਦੇ ਲੋਕ ਬਹੁਤ ਸਿਆਣੇ ਨੇ ਔਰ ਲਿਟਰੇਸੀ ਰੇਟ ਵੀ ਉਹਨਾਂ ਦਾ 70% ਤੋਂ ਜ਼ਿਆਦਾ ਹੈ, ਯੂਨੀਵਰਸਿਟੀ ਗੋਅਰ ਔਰ ਉਹਨਾਂ ਦਾ ਬਾਹਰ। ਕਿਉਂਕਿ ਮੈਂ ਤਾਂ ਅੰਦਾਜ਼ਾ ਲਾਉਂਦਾ ਹੁਣ ਜਿੰਨੀ ਵਾਰੀ ਮੈਂ ਟਰੈਵਲ ਕਰਦਾ ਪਿਛਲੇ ਦਿਨਾਂ 'ਚ ਵੀ ਮੈਂ ਦੇਖਿਆ, ਕਿਉਂਕਿ ਇਸ ਨੇਬਰਹੁੱਡ 'ਚ ਬੰਗਲਾਦੇਸ਼ੀ ਬਹੁਤ ਨੇ, ਊਬਰ ਡਰਾਈਵਰ ਜੇ ਬੰਗਲਾਦੇਸ਼ੀ ਨੇ, ਤੇ ਜਿੰਨਾ ਸਫ਼ਰ ਹੁੰਦਾ ਮੈਨੂੰ ਇਹ ਲੱਗ ਰਿਹਾ ਹੁੰਦਾ ਕਿ ਵੀ ਮੈਂ ਕਿਸੇ ਬੜੇ ਲਰਨਡ ਬੰਦੇ ਨਾਲ ਗੱਲ ਕਰ ਰਿਹਾ, ਔਰ ਉਹ ਸਾਰੇ ਹੀ ਪੜ੍ਹੇ ਲਿਖੇ ਹੁੰਦੇ ਨੇ ਜੀ, ਔਰ ਜਿਵੇਂ ਉੱਥੋਂ ਦੀ ਪੋਲਿਟਿਕਸ ਨੂੰ ਸਮਝਦੇ ਨੇ, ਇੱਥੋਂ ਦੇ ਨੂੰ ਸਮਝਦੇ ਨੇ। ਤੇ ਮੈਨੂੰ ਇਹ ਲੱਗਦਾ ਵੀ ਜਦੋਂ ਇਸ ਲੈਵਲ ਦੇ ਉੱਤੇ ਐਜੂਕੇਸ਼ਨ ਔਰ ਬੜਾ ਸਟਰੋਂਗ ਡਾਇਸਪੋਰਾ ਹੈ ਬੰਗਾਲੀਆਂ ਦਾ, ਬੰਗਲਾਦੇਸ਼ ਵਾਲਿਆਂ ਦਾ, ਤੇ ਉਹਨਾਂ ਨੂੰ ਫਿਰ ਉੱਲੂ ਨਹੀਂ ਬਣਾਇਆ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਤਾਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ, ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ
ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਅੰਤਰਰਾਸ਼ਟਰੀ ਤੌਰ ਤੇ ਇੱਕ ਪਾਸੇ ਦਹਿਸ਼ਤਗਰਦ ਸਟੇਟ ਹੋਣ ਦਾ ਇਮੇਜ ਬਣ ਰਿਹਾ ਹੈ ਅਤੇ ਦੂਸਰੇ ਪਾਸੇ ਫਾਈਨੈਂਸ਼ੀਅਲ ਮਸਲਿਆਂ ਵਿੱਚ ਫਰੋਡ ਤੇ ਧੋਖਾਧੜੀ ਦਾ। ਸੋ ਦੁਨੀਆ ਦੀ ਮਾਨਵਤੀ ਸੰਸਥਾ ਹਿੰਡਨਬਰਗ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਅਡਾਨੀ ਦੀ ਧੋਖਾਧੜੀ ਦਾ ਭਾਰਤੀ ਸੰਸਥਾ ਸੈਬੀ ਦੀ ਮੁਖੀ ਮੁਦਾਬੀਪੁਰੀ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਹੈ। ਔਰ ਇਹ ਧੋਖਾਧੜੀ ਕੀ ਹੈ ਤੇ ਕਿਵੇਂ ਲੋਕਾਂ ਦਾ ਪੈਸਾ ਮੋਦੀ, ਅਡਾਨੀ ਅਤੇ ਅੰਬਾਨੀ ਲੁੱਟ ਰਹੇ ਹਨ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ 'ਚ ਜਿਹੜੀ ਖਬਰ ਸਾਰੇ ਪਾਸੇ ਹਾਵੀ ਰਹੀ, ਇੰਟਰਨੈਸ਼ਨਲ ਮੀਡੀਆ 'ਚ ਵੀ, ਭਾਰਤੀ ਮੀਡੀਆ 'ਚ ਤਾਂ ਰਹੀ, ਈਵਨ ਹੁਣ ਇੱਕ ਪੋਲੀਟੀਕਲ ਏਜੰਡਾ ਵੀ ਆਪੋਜੀਸ਼ਨ ਨੇ ਇਸ ਦੇ ਉੱਤੇ ਪੂਰਾ ਜਿਹੜਾ ਉਹ ਐਲਾਨ ਕੀਤਾ। ਕਾਂਗਰਸ ਨੇ ਇਸ ਦੇ ਉੱਤੇ ਪ੍ਰੋਟੈਸਟ, ਨੇਸ਼ਨ ਵਾਈਡ ਪ੍ਰੋਟੈਸਟ 22 ਅਗਸਤ ਨੂੰ ਦਿੱਤੇ ਨੇ। ਉਹ ਸੀ ਹਿੰਡਨਬਰਗ ਰਿਪੋਰਟ। ਹੁਣ ਹਿੰਡਨਬਰਗ ਰਿਪੋਰਟ ਜਦੋਂ ਜਿਹੜੇ ਦੁਨੀਆ ਦੇ ਕੁਝ ਕ੍ਰੈਡੀਬਲ, ਕਿਉਂਕਿ ਹਾਲਾਂਕਿ ਮੇਰਾ ਫੀਲਡ ਨਹੀਂ ਹੈ ਔਰ ਮੈਂ ਮਾਜ਼ਰਤ ਖੇਜ ਜਿਹਨੂੰ ਕਹਿੰਦੇ ਨੇ, ਹਾਂ, ਕਿ ਜੇ ਮੈਂ ਉਹਨੂੰ ਪ੍ਰੋਪਰਲੀ ਨਾ ਐਕਸਪਲੇਨ ਕਰ ਸਕਾਂ, ਕਿਉਂਕਿ ਫਾਈਨੈਂਸ ਕਿਵੇਂ ਚੱਲਦਾ ਹੈ, ਸਟਾਕ ਮਾਰਕੀਟਸ ਕਿਵੇਂ ਚੱਲਦੀਆਂ, ਇਕੋਨਮੀ ਕਿਵੇਂ ਚੱਲਦੀ ਹੈ, ਸ਼ੇਅਰ ਕੀ ਹੁੰਦੇ ਨੇ, ਕਿਵੇਂ ਹੁੰਦਾ ਹੈ, ਇੰਨਾ ਕਿ ਇੱਕ ਸੁਣਿਆ ਜ਼ਰੂਰ ਹੈ ਕਿ ਦੁਨੀਆ 'ਚ ਡਿਮਾਂਡ ਐਂਡ ਸਪਲਾਈ ਹੁੰਦੀ ਹੈ, ਉਹਦੇ ਨਾਲ ਪ੍ਰਾਈਸਿਸ। ਪਰ ਇਹ ਬਹੁਤ ਵੱਡਾ, ਜਦੋਂ ਅਸੀਂ ਕਾਰਪੋਰੇਟ ਸੈਕਟਰ ਜਾਂ ਕਾਰਪੋਰੇਟ ਅਮਰੀਕਾ ਜਾਂ ਕਾਰਪੋਰੇਟ ਵਰਲਡ ਦੀ ਗੱਲ ਕਰਦੇ ਹਾਂ ਤੇ ਇਹਨਾਂ ਦਾ ਬਹੁਤ ਕੁਝ ਜਿਹੜਾ ਹੈ ਉਹ ਡਾਰਕ ਸਾਈਡ ਹੈ। ਫਿਰ ਕਿਵੇਂ ਜਿਹਨੂੰ ਆਫਸ਼ੋਰ ਸ਼ੈਲ ਕੰਪਨੀਜ਼ ਕਹਿੰਦੇ, ਸ਼ੈਲ ਖੋਖਲੇਪਨ ਨੂੰ ਹੁੰਦਾ ਵੀ ਕੁਝ ਜਿਹੜੇ ਟੈਕਸ ਹੇਵਨ ਨੇ, ਮੌਰੀਸ਼ੀਅਸ ਹੈ, ਜਾਂ ਇੱਕ ਜ਼ਮਾਨੇ 'ਚ ਪਨਾਮਾ ਲੀਕ ਕੇਸ ਆਇਆ ਸੀ ਸਾਹਮਣੇ, ਜਿਹਦੇ 'ਚ ਪਾਕਿਸਤਾਨ, ਇੰਡੀਆ, ਇਹਨਾਂ ਮੁਲਕਾਂ ਦੇ ਵੱਡੇ ਲੋਕ ਕਿਵੇਂ ਪੈਸਾ ਰੱਖਦੇ ਨੇ। ਹਾਲਾਂਕਿ ਕਿੰਨਾ ਲੰਬਾ ਵਕਤ ਅਸੀਂ ਬਚਪਨ ਤੋਂ ਸੁਣਦੇ ਹੁੰਦੇ ਸੀ ਜੀ, ਸਵਿਸ ਬੈਂਕ ਨੇ, ਉਹਨਾਂ ਦੇ ਵਿੱਚ ਪੈਸਾ ਪਿਆ ਹੁੰਦਾ, ਉਹਦਾ ਇੱਕ ਕੋਡ ਹੁੰਦਾ, ਉਹਨੂੰ ਹੀ ਪਤਾ ਹੁੰਦਾ, ਉਹਦੇ 'ਚ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ, ਫਿਰ ਕਿ ਉਹ ਦੱਸਦੇ ਵੀ ਨਹੀਂ ਵੀ ਕਿਹਦਾ ਪੈਸਾ ਹੈ। ਪਰ ਇਹ ਸਵਿਸ ਬੈਂਕਾਂ ਵਾਲਾ ਤਾਂ ਚਲੋ ਇੱਕ ਵਾਰੀ ਜਮ੍ਹਾਂ ਹੋ ਗਿਆ, ਉੱਥੋਂ ਲੁੱਟ ਕੇ ਲਿਆਂਦਾ। ਇਹ ਜਿਹੜੇ ਨੇ, ਇਹ ਤਾਂ ਰੈਗੂਲਰਲੀ ਇਸ ਕਿਸਮ ਦੇ ਲੋਕ ਜਿਹੜੇ ਕਾਰੋਬਾਰ ਕਿਤੇ ਹੋਰ ਕਰਦੇ ਨੇ, ਇਨਵੈਸਟਮੈਂਟ ਕਿਤੇ ਹੋਰ ਹੈ ਜੀ, ਉਹਦਾ ਜਿਹੜਾ ਪ੍ਰੋਫਿਟ ਹੈ ਉਹ ਜਾਲੀ ਕੰਪਨੀਆਂ, ਉਹ ਮੌਰੀਸ਼ੀਅਸ ਹੋਏ ਜਾਂ ਜਿਹੜੇ ਹੋਰ ਟੈਕਸ ਹੇਵਨ ਵਾਲੇ ਨਿੱਕੇ ਮੁਲਕ ਨੇ, ਉਹਨਾਂ ਦੇ ਵਿੱਚ ਜਾ ਕੇ ਕੰਪਨੀਆਂ ਰਜਿਸਟਰ ਕਰਾਈਆਂ ਹੋਈਆਂ, ਉਧਰ ਸ਼ੋਅ ਕਰਦੇ ਨੇ ਜਾ ਕੇ ਕਿ ਜੀ ਅਸੀਂ ਇੱਥੇ ਇਨਵੈਸਟ, ਉੱਥੇ ਕੁਝ ਵੀ ਨਹੀਂ ਹੁੰਦਾ, ਉੱਥੋਂ ਫਿਰ ਉੱਥੋਂ ਕੱਢ ਕੇ ਪੈਸੇ ਉਹਨੂੰ ਵਾਈਟ ਕਰਕੇ ਫਿਰ ਮਾਰਕੀਟ ਦੇ ਵਿੱਚ ਸੁੱਟਦੇ ਨੇ। ਸੋ ਇਹ ਜਿਵੇਂ ਹਿੰਡਨਬਰਗ ਵਰਗੀਆਂ ਜਿਹੜੇ ਇੱਕ ਕ੍ਰੈਡੀਬਲ ਨੇ ਜਿਹੜੀਆਂ, ਔਰ ਕਿਉਂਕਿ ਦੁਨੀਆ ਨੂੰ ਕੰਟਰੋਲ ਕਰਦੇ ਨੇ। ਹੁਣ ਜਦੋਂ ਅਸੀਂ ਅੰਬਾਨੀ, ਅਡਾਨੀ ਦਾ ਜ਼ਿਕਰ ਕਰਦੇ ਹਾਂ, ਅਡਾਨੀ ਗਰੁੱਪ ਦਾ ਖਾਸ ਤੌਰ ਤੇ ਦੁਨੀਆ ਦੇ 10 ਵੱਡੇ ਅਮੀਰ ਲੋਕਾਂ 'ਚੋਂ ਨੇ, ਉਹਨਾਂ ਦੀਆਂ ਇਨਵੈਸਟਮੈਂਟਸ ਕੋਈ ਇੱਕ ਫੀਲਡ 'ਚ ਨਹੀਂ। ਹੁਣ ਅੱਜ ਹੀ ਇੱਕ ਵੀਰ ਸਾਡੇ ਆਸਟ੍ਰੇਲੀਆ ਤੋਂ ਦੱਸ ਰਹੇ ਸੀ ਕਿ ਤਨਜ਼ਾਨੀਆ ਔਰ ਕੀਨੀਆ, ਇਹਨਾਂ ਦੀਆਂ ਪੋਰਟਸ ਤੇ ਸੀ ਪੋਰਟ ਦੋਨੋਂ ਹੀ ਇਹਨੇ ਅਡਾਨੀ ਨੇ ਖਰੀਦੀਆਂ। ਆਸਟ੍ਰੇਲੀਆ ਦੇ ਵਿੱਚ ਉਹ ਕੋਲ ਹੋਏ, ਦੂਜੀਆਂ ਚੀਜ਼ਾਂ ਹੋਣ, ਉਹਨਾਂ 'ਚ ਵੱਡੀ ਇਨਵੈਸਟਮੈਂਟ ਹੈ। ਈਵਨ ਇਜ਼ਰਾਈਲ ਨੇ ਪਿੱਛੇ ਜੇ ਆਪਣੀ ਇੱਕ ਜਿਹੜੀ ਪੋਰਟ ਹੈ ਉਹ ਅਡਾਨੀ ਨੂੰ ਵੇਚੀ ਹੈ। ਫਿਰ ਅਸੀਂ ਜਿਹੜੀ ਗੁਜਰਾਤ ਦੀ ਪੋਰਟ, ਜਿੱਥੋਂ ਹਜ਼ਾਰਾਂ ਕੁਇੰਟਲ ਡਰੱਗ ਨਿਕਲਦੀ ਹੈ, ਫੜੀ ਜਾਂਦੀ ਹੈ, ਹਾਲਾਂਕਿ ਬਲੇਮ ਇਹ ਪੰਜਾਬ ਨੂੰ ਕਰਦੇ ਨੇ ਜਾਂ ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਗੋਲਡਨ ਟ੍ਰਾਇੰਗਲ ਨੂੰ, ਉਹ ਵੀ ਅਡਾਨੀ ਨੇ ਖਰੀਦੀ ਹੋਈ ਹੈ। ਹੁਣ ਇਹ ਜਿਹੜੀ ਹਿੰਡਨਬਰਗ ਰਿਪੋਰਟ ਪਹਿਲਾਂ ਵੀ ਆਈ, ਜਿਹਦੇ ਥੱਲੇ ਕਿੰਨੇ 100 ਬਿਲੀਅਨ ਜਿਹੜੇ ਨੇ ਉਹ ਉੜ ਗਏ ਸੀ ਇਹਨਾਂ ਦੇ ਮਾਰਕੀਟ 'ਚੋਂ, ਕਿ ਭਾਈ ਕਿੰਨਾ ਵੱਡਾ ਫਰਾਡ ਹੈ ਅਡਾਨੀ ਦਾ। ਝੂਠੇ ਹੀ ਜਿਹੜੇ ਨੇ ਉਹਨੂੰ ਹਾਈਪਰ ਕਰਕੇ ਸਟਾਕ ਦਿੱਤੇ ਜਾਂਦੇ ਨੇ। ਔਰ ਉਸ ਸਾਰੇ ਤੋਂ ਬਾਅਦ ਜਿਹੜਾ ਬੜਾ ਰੌਲਾ ਪਿਆ, ਸੁਪਰੀਮ ਕੋਰਟ ਦੀ ਇਨਕੁਆਇਰੀ ਭਾਰਤ 'ਚ ਮੰਗ ਹੋਈ, ਸੁਪਰੀਮ ਕੋਰਟ ਨੇ ਵੀ ਕਿਹਾ ਨਹੀਂ ਠੀਕ ਹੈ। ਔਰ ਇੱਕ ਜਿਹੜੀ ਕਿ ਫਾਈਨੈਂਸ਼ੀਅਲ ਇਨਐਪਰੋਪ੍ਰੀਏਸ਼ਨਸ ਜਿਹੜੀਆਂ ਨੇ
ਉਹਨਾਂ ਦੇ ਉੱਤੇ ਅੱਖ ਰੱਖਦੀ ਹੈ ਭਾਰਤ ਦੀ ਜਿਹੜੀ ਗਵਰਨਮੈਂਟ ਸੰਸਥਾ, ਉਹਨੂੰ ਸੈਬੀ ਕਹਿੰਦੇ ਨੇ, SEBI। ਇਹਦੀ ਫੁੱਲ ਫਾਰਮ ਸ਼ਾਇਦ ਜਿਹੜੀ ਹੈ ਇਹ ਬਣਦੀ ਹੈ ਕੋਈ ਜਿਹੜੀਆਂ ਜਿਹਨੇ ਇਸ ਸਾਰੇ ਦੇ ਉੱਤੇ ਅੱਖ ਰੱਖਣੀ ਹੈ। ਹੁਣ ਜਿਹੜੀ ਸੈਬੀ ਦੀ ਚੇਅਰਮੈਨ ਹੈ ਬੀਬੀ, ਉਹੀ ਜਿਹੜੀ ਕਾਫੀ ਮੋਦੀਆਂ ਦੇ ਵੀ ਨੇੜੇ ਤਾਂ ਫਾਈਨੈਂਸ ਮਿਨਿਸਟਰ ਨੇ ਉਹਨੂੰ ਲਾਇਆ ਹੋਇਆ, ਉਹਦਾ ਨਾਂ ਹੈ ਮਾਧਵੀ ਪੁਰੀ, ਪੰਜਾਬੀ ਹਿੰਦੂ ਖੱਤਰੀ, ਪਰ ਨਾਲ ਬੁੱਚ, ਉਹ ਜ਼ਾਹਰ ਹੈ ਕੋਈ ਗੁਜਰਾਤੀ ਜਾਂ ਭਈਆ ਹਸਬੈਂਡ ਹੋਏਗਾ। ਹੁਣ ਇਹ ਸੈਬੀ ਜਿਹੜੀ ਹੈ ਇਹ ਅੱਖ ਰੱਖਦੀ ਹੈ ਸਾਰਿਆਂ ਦੇ ਉੱਤੇ। ਹੁਣ ਜਿਹੜੀ ਹਿੰਡਨਬਰਗ ਰਿਪੋਰਟ ਦਾ ਫਾਲੋ ਅਪ ਹੈ ਜਿਹੜਾ ਵੀਕਐਂਡ 'ਚ ਆਇਆ, ਉਹਨਾਂ ਨੇ ਕਿਹਾ ਵੀ ਆ ਜਿਹੜੀ ਬੀਬੀ ਮਾਧਵੀ ਪੁਰੀ ਬੁੱਚ ਹੈ, ਇਹ ਤਾਂ ਆਪਣੇ ਹਸਬੈਂਡ ਦੇ ਨਾਲ ਇਹਦੀ ਇੱਕ ਸ਼ੈਲ ਕੰਪਨੀ ਜਿਹੜੀ ਹੈ ਉੱਥੇ ਮਾਰੀਸ਼ੀਅਸ ਦੇ ਵਿੱਚ, ਔਰ ਉਹ ਸ਼ੈਲ ਕੰਪਨੀ ਜਿਹਨੂੰ ਮੈਨੇਜ ਅਡਾਨੀ ਦਾ ਦੂਜਾ ਭਰਾ ਉੱਥੇ ਬੈਠਾ ਜਿਹੜਾ ਸਿੰਗਾਪੁਰ 'ਚ ਵੀ ਹੈ, ਇਹ ਵੀ ਪਹਿਲਾਂ ਬੁੱਚ ਟੱਬਰ ਸਿੰਗਾਪੁਰ 'ਚ ਰਿਹਾ, ਵੀ ਇਹਨਾਂ ਦਾ ਵੀ ਹੈ ਇਨਵੋਲਵਮੈਂਟ। ਔਰ ਇਹ ਸਾਰਾ ਹੀ ਫਰਾਡ, ਉਹਨਾਂ ਨੇ ਕਿਹਾ ਵੀ ਇਹ ਇਵੇਂ ਹੀ ਹੈ ਕਿ ਇੱਕ ਕਾਤਲ ਹੀ ਜੱਜ ਦੀ ਕੁਰਸੀ ਤੇ ਬੈਠਾ ਹੈ, ਕਲੀਅਰ ਚਿੱਟ ਦੇ ਰਿਹਾ ਕਿ ਜੀ ਬਿਲਕੁਲ ਕਲੀਅਰ ਹੈ। ਤੇ ਮੈਂ ਇਸ ਸਾਰੇ ਦੇ ਉੱਤੇ ਸਾਡੇ ਇੱਕ ਯੰਗ ਇਕੋਨੋਮਿਸਟ ਨੇ, ਉਹਨਾਂ ਦਾ ਇੰਟਰਸਟ ਵੀ ਹੈ ਔਰ ਇਸ ਫੀਲਡ ਨੂੰ ਜਾਣਦੇ ਨੇ, ਮੈਂ ਉਹਨਾਂ ਨੂੰ ਕਿਹਾ ਕਿ ਜੀ ਮੇਰੇ ਵੀ ਵੱਸ ਤੋਂ ਬਾਹਰ ਹੈ ਵੀ ਇਹ ਸਾਰਾ ਕੀ ਹੁੰਦਾ ਹੈ, ਤੇ ਜੇ ਆਪਣੇ ਵਿਊਅਰ ਨੂੰ ਅਸੀਂ ਸਮਝਾਉਣਾ ਹੈ ਤੇ ਇਸ ਸਾਰੇ ਦੇ ਵਿੱਚ ਕੁਛ ਨਾ ਕੁਛ ਜਿਹੜਾ ਸਵਾਲ ਜਵਾਬ ਫਾਰਮ 'ਚ ਹੋਏ ਵੀ ਹੈ ਕੀ ਹੋਇਆ ਕੀ ਹੈ ਔਰ ਕਿਸ ਲੈਵਲ ਤੇ, ਕਿਉਂਕਿ ਕਾਂਗਰਸ ਨੇ ਕਾਲ ਦਿੱਤੀ ਹੈ ਨੇਸ਼ਨ ਵਾਈਡ ਪ੍ਰੋਟੈਸਟ 22 ਅਗਸਤ ਨੂੰ ਦਿੱਤੇ ਨੇ, ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਇਹ ਜਿਹੜੀ ਸੈਬੀ ਚੀਫ ਹੈ ਬੀਬੀ ਪੁਰੀ, ਇਹ ਰਿਜ਼ਾਈਨ ਕਰੇ ਔਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹ ਸਾਰੇ ਨੂੰ ਇਨਵੈਸਟੀਗੇਟ ਕਰੇ। ਇਹਨੂੰ ਲੈ ਕੇ ਕਾਂਗਰਸ ਪੂਰਾ 22 ਅਗਸਤ ਨੂੰ ਧਰਨੇ ਦੇ ਰਹੀ ਹੈ ਸਾਰੀਆਂ ਸਟੇਟਾਂ ਜਿੱਥੇ ਜਿੱਥੇ ਸੈਬੀ ਦੇ ਦਫ਼ਤਰ ਨੇ। ਸੋ ਇਹ ਜਿਹੜਾ ਉਸ ਨੌਜਵਾਨ ਨੇ ਮੈਨੂੰ ਭੇਜੀ ਹੈ ਜਾਣਕਾਰੀ, ਮੈਂ ਥੋੜੀ ਜਿਹੀ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਭਾਈ ਇਹ ਜਾਰਜ ਸ਼ੁਲਟਸ ਜਿਹੜਾ ਇੱਕ ਬੜਾ ਡਿਸਟਿੰਗੁਇਸ਼ਡ ਅਮਰੀਕਨ ਸਟੇਟਸਮੈਨ ਹੋਇਆ, ਸੈਕਟਰੀ ਆਫ ਲੇਬਰ ਸੀ, ਸੈਕਟਰੀ ਆਫ ਟ੍ਰੈਜਰੀ ਸੀ, ਸੈਕਟਰੀ ਆਫ ਸਟੇਟ ਸੀ, ਉਹਦੀ ਇੱਕ ਸਟੇਟਮੈਂਟ ਹੈ ਫਾਈਨੈਂਸ਼ੀਅਲ ਮੈਟਰਸ ਕਿ ਟਰਸਟ ਇਜ਼ ਦਾ coin of the realm. When trust was in the room, whatever room that was, the family room, the school room, the locker room, the office room, the government room or the military room, good things happened. When trust was not in the room, good things did not happen. Everything else is details. ਉਹਨਾਂ ਨੇ ਕਿਹਾ ਵੀ ਲੈ ਦੇ ਕੇ ਅਲਟੀਮੇਟਲੀ ਟਰਸਟ ਫੈਕਟਰ ਹੁੰਦਾ ਹੈ, ਉਹ ਫੈਮਲੀਜ਼ ਤੋਂ ਲੈ ਕੇ ਤੇ ਕਾਰੋਬਾਰੀ ਐਸਟੈਬਲਿਸ਼ਮੈਂਟ ਤੱਕ ਕੋਈ ਵੀ ਸੰਸਥਾ ਅਦਾਰਾ ਜਿਹਦੇ ਸਟਾਕ ਹੁੰਦੇ ਨੇ, ਜਿਹਦੇ ਸ਼ੇਅਰ ਹੁੰਦੇ ਨੇ, ਉਹ ਟਰਸਟ ਦੇ ਉੱਤੇ ਚੱਲ ਰਿਹਾ ਹੁੰਦਾ ਹੈ। ਤੇ ਜਦੋਂ ਇਹ ਨਜ਼ਰ ਆ ਜਾਏ ਵੀ ਇਹ ਫਰਾਡ ਹੈ, ਟਰਸਟ ਟੁੱਟ ਜਾਏ, ਹਰ ਚੀਜ਼ ਕੋਲੈਪਸ ਹੋ ਜਾਂਦੀ ਹੈ। ਇਹ ਕੋਟ ਕਰਕੇ ਉਹਨਾਂ ਨੇ ਕਿਹਾ ਕਿ ਵੀ ਦਿਸ ਸੈਂਟੀਮੈਂਟ ਇਜ਼ ਪਾਰਟਿਕੂਲਰਲੀ ਰੈਲੇਵੈਂਟ ਵੈਨ ਐਗਜ਼ਾਮਿਨਿੰਗ ਦਾ ਕਰੰਟ ਸਕੈਂਡਲ involving the Adani Group and the Securities and Exchange Board of India. ਹੁਣ SEBI SEBI ਜਿਹਨੂੰ ਅਸੀਂ ਕਹਿ ਰਹੇ ਹਾਂ, ਇਹ ਇਹਦੀ ਫੁੱਲ ਫਾਰਮ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਹੁਣ ਇਹਨਾਂ ਦੇ ਮੁਤਾਬਕ ਜਿਹੜੇ ਅਡਾਨੀ ਗਰੁੱਪ ਔਰ ਸੈਬੀ ਦੇ ਉੱਤੇ ਐਲੀਗੇਸ਼ਨ ਲੱਗੇ ਨੇ ਇਸ ਹਿੰਡਨਬਰਗ ਰਿਪੋਰਟ ਦੇ ਵਿੱਚ, ਉਹ ਇਹ ਨੇ ਕਿ ਭਾਈ ਕਰਪਸ਼ਨ ਇਜ਼ ਡੀਪਲੀ ਐਮਬੈਡਡ ਵਿਦਨ ਇੰਡੀਆਜ਼ ਫਾਈਨੈਂਸ਼ੀਅਲ ਸਿਸਟਮ and this scandal might just be the tip of the iceberg. ਇਹ ਤੋਦੇ ਦਾ ਇੱਕ ਨੁੱਕਰ ਹੀ ਹੈ, ਉਹਦੇ ਥੱਲੇ ਪੂਰਾ ਗਲੇਸ਼ੀਅਰ ਪਿਆ ਹੋਇਆ ਹੈ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਸ ਡਿਸਕਸ਼ਨ ਜਾਵਾਂਗੇ ਫਿਰ ਸਾਨੂੰ ਸਮਝਣਾ ਹੋਰ ਵੀ ਜ਼ਰੂਰੀ ਹੋਏਗਾ ਕਿ ਇਸ ਦਾ ਓਵਰਆਲ ਜਿਹੜਾ ਲੌਂਗ ਟਰਮ ਇੰਡੀਆ ਦੀਆਂ ਫਾਈਨੈਂਸ਼ੀਅਲ ਮਾਰਕੀਟਸ ਦੇ ਉੱਤੇ ਕੀ ਅਸਰ ਹੋਏਗਾ। ਔਰ ਉਹਦੇ ਤੇ ਫਿਰ ਉਹਨਾਂ ਨੇ ਮੈਨੂੰ ਸਵਾਲ ਜਵਾਬ ਫਾਰਮ ਦੇ ਵਿੱਚ ਕੁਝ ਭੇਜਿਆ। ਸਵਾਲ ਹੈ, can you briefly explain what the Adani Group is and why it is so significant in the Indian economy? ਕਿ ਵੀ ਕੀ ਹੈ ਅਡਾਨੀ ਗਰੁੱਪ, ਭਾਰਤ ਦੀ ਆਰਥਿਕਤਾ ਨਾਲ ਉਹਦਾ ਕੀ ਤਾਲੁਕ ਹੈ। ਫਿਰ ਉਹਨਾਂ ਨੇ ਕਿਹਾ ਕਿ ਅਡਾਨੀ ਗਰੁੱਪ is one of India's largest and most powerful conglomerates with its tentacles reaching into various sectors including energy, infrastructure and logistics. ਕਿ ਅਡਾਨੀਆਂ ਦੀ ਇਨਵੈਸਟਮੈਂਟ ਸਾਰੇ ਪਾਸੇ ਹੀ ਹੈ, ਉਹ ਤਾਂ ਉਹ ਸਾਰਾ ਕੁਛ ਹੀ ਇਹਨਾਂ ਦਾ ਹੀ ਹੈ, ਉਹ ਰਿਲਾਇੰਸ ਤੋਂ ਲੈ ਕੇ ਤੇ ਐਨਰਜੀ ਸੈਕਟਰ ਔਰ ਕੋਲ ਔਰ ਬਿਜਲੀ, 에ਅਰਪੋਰਟ, ਈਵਨ ਰਾਫੇਲ ਜਹਾਜ਼ਾਂ ਤੱਕ ਸਾਰੇ ਪਾਸੇ। Founded by Gautam Adani, the group has entrenched itself deeply in the Indian economy
driving major projects that have made it indispensable to the nation's growth. But behind this success lies a stark reality. The Adani Group exemplifies how power and influence can be leveraged to bypass regulations, making it a symbol of pervasive corruption in the Indian financial system. कि भाई ये सारे पासे इन्हां दी झंडी है, सरकार नाल रली हुई है और कानून भी बाईपास हो रहे ने, करप्शन भी रैंपेंट है और यही हिंडनबर्ग रिपोर्ट ਦਾ ਕਨਕਲੂਜਨ ਹੈ। ਹੁਣ ਸਵਾਲ ਜਿਹੜਾ ਆਮ ਲੋਕਾਂ ਦੇ ਸਮਝਣ ਲਈ ਉਹਨਾਂ ਨੇ ਕਿਹਾ ਕਿ ਵੀ what role does SEBI, Securities and Exchange Board of India, play in regulating companies like Adani Group? कि SEBI ਦਾ ਕੀ ਰੋਲ ਹੈ? SEBI is supposed to be the watchdog of India's security market, ensuring transparency, protecting investors and maintaining fair practices. But when it comes to powerful entities like Adani Group, SEBI's role appears more like that of a lapdog than a watchdog. कि रोल ਤਾਂ ਉਹਨਾਂ ਦਾ ਹੈ SEBI ਦਾ watchdog ਕਿ ਵੀ ਕੋਈ ਹੇਰਾਫੇਰੀ ਤਾਂ ਨਹੀਂ ਹੋ ਰਹੀ, ਪਰ ਉਹ ਤਾਂ ਲੈਪਡੌਗ ਹੈ, ਗੋਦ 'ਚ ਬੈਠਾ ਹੈ। SEBI ਜਿਹੜੀ ਆ ਅਡਾਨੀ ਦੀ ਗੋਦ 'ਚ ਬੈਠੀ ਹੈ ਕਿ ਵੀ ਉਹਨਾਂ ਦਾ ਲੈਪਡੌਗ ਹੈ। So instead of holding these corporations accountable, SEBI seems to be complicit in their schemes, allowing them to operate unchecked. This scandal exposes how deeply compromised India's regulatory bodies are, raising serious questions about their ability to enforce the law. ਵੀ ਇਹ ਜਿਹੜੀ ਹਿੰਡਨਬਰਗ ਰਿਪੋਰਟ ਹੈ ਉਹਨੇ ਜਿਹੜੀ ਕੰਪਲਿਸਿਟੀ ਸੈਬੀ ਔਰ ਅਡਾਨੀਆਂ ਦੀ ਔਰ ਸ਼ੈਲ ਕੰਪਨੀ ਔਰ ਸੈਬੀ ਦੀ ਚੇਅਰਮੈਨ ਦੇ ਆਪਣੀਆਂ ਇਨਵੈਸਟਮੈਂਟਸ, ਉਹਦੇ ਘਰ ਵਾਲੇ ਦੀਆਂ ਵੀ, ਬਿਫੋਰ ਵੀ ਆਫਟਰ ਵੀ, ਇਹ ਸਾਰੇ ਹੀ ਸ਼ੋਅ ਕਰਦਾ ਵੀ ਇਹਨਾਂ ਦੀ ਕ੍ਰੈਡੀਬਿਲਿਟੀ ਇਹਨੂੰ ਜਿਲ੍ਹ 'ਚ ਕਰ ਦਿੱਤਾ ਹੈ। ਫਿਰ ਸਵਾਲ ਹੁੰਦਾ, ਹੁਣ ਬਹੁਤ ਵਾਰੀ ਅਸੀਂ ਵੀ ਸ਼ੈਲ ਕੰਪਨੀ ਮੈਂ ਕਿਹਾ ਕੋਈ ਵੱਡਾ ਹੋਣਾ, ਕੋਈ ਬਰਮਾ ਸ਼ੈਲ ਐਕਚੁਅਲੀ ਹੁੰਦਾ ਖੋਲ ਕਿ ਵੀ ਵਿੱਚ ਕੁਛ ਨਹੀਂ ਹੈ। ਉਹਨਾਂ ਨੇ ਪੁੱਛਿਆ ਵੀ ਵਾਟ ਆਰ ਆਫਸ਼ੋਰ ਸ਼ੈਲ ਐਂਟੀਟੀਜ਼ ਐਂਡ ਵਾਈ ਮਾਈਟ ਕੰਪਨੀ ਲਾਈਕ ਅਡਾਨੀ ਯੂਜ਼ them, ਵੀ ਇਹ ਕੀ ਹੁੰਦੀਆਂ ਨੇ ਸ਼ੈਲ ਐਂਟੀਟੀ ਔਰ ਅਡਾਨੀ ਕਿਉਂ ਯੂਜ਼ ਕਰੇਗਾ? ਆਫਸ਼ੋਰ ਸ਼ੈਲ ਐਂਟੀਟੀਜ਼ ਆਰ ਐਸੈਂਸ਼ੀਅਲੀ ਐਮਪਟੀ ਵੈਸਲਸ, ਇਹ ਖਾਲੀ ਭਾਂਡੇ ਨੇ, ਖਾਲੀ ਪਤੀਲੇ ਨੇ, existing only on paper and often located in tax havens like Mauritius. Companies like Adani use these entities as tools to hide the true source of their funds, evade taxes, manipulate financial outcomes without attracting scrutiny. This practice is not just about saving money, it is about creating a facade of legitimacy while engaging in activities that would otherwise be illegal or unethical. In a financial system as corrupt as India's, these shell entities are just one piece of the puzzle in a much larger game of deception and fraud. ਜਿਹੜੀ ਵੱਡੀ ਗੇਮ ਹੈ deception ਔਰ fraud ਦੀ, shell companies ਦਾ ਇੱਕ ਪੀਸ ਹੈ ਉਸ ਪਜ਼ਲ ਦਾ ਕਿ ਭਾਈ ਉੱਥੇ ਤੁਸੀਂ ਮੌਰੀਸ਼ੀਅਸ ਵਰਗੇ ਔਰ ਜਿਵੇਂ ਪਨਾਮਾ ਵਰਗੇ ਮੁਲਕਾਂ ਦੇ ਵਿੱਚ ਤੁਸੀਂ ਸ਼ੈਲ ਕੰਪਨੀ ਬਣਾਉਂਦੇ ਹੋ, ਉਹਦੇ 'ਚ ਤੁਸੀਂ ਸ਼ੋਅ ਕਰ ਦਿੰਦੇ ਹੋ, ਉੱਥੇ ਟੈਕਸ ਵੀ ਕੋਈ ਨਹੀਂ ਹੁੰਦਾ, ਉਹਨੂੰ ਫਿਰ ਵਾਪਸ ਤੁਸੀਂ ਵਾਈਟ ਕਰ ਦਿਓ। ਹੁਣ ਐਲੀਗੇਸ਼ਨਸ ਕੀ ਨੇ ਜਾਂ ਇਨਵੈਸਟੀਗੇਸ਼ਨ ਜਿਹੜੀ ਹਿੰਡਨਬਰਗ ਰਿਪੋਰਟ ਆਈ ਉਹਦੇ 'ਚ ਕੀ ਨੇ? The report mentions undisclosed related party transactions and stock manipulation, ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਕੀ ਅਸੀਂ ਇਹਨੂੰ ਕਿਵੇਂ ਬ੍ਰੇਕ ਡਾਊਨ ਕਰਦੇ ਹਾਂ ਲੇਮੈਨ ਦੀ ਲੈਂਗੁਏਜ ਦੇ ਵਿੱਚ। Undisclosed related party transactions are secretive deals between a company and its closely linked entities, often owned by family members or close associates. ਉਹ ਬੰਦ ਮੁੱਠੀ ਬੰਦ ਰੱਖੋ। These deals are kept off the books. ਇਹਦਾ ਖਾਤਾ ਬਈ ਖਾਤਾ ਕੋਈ ਨਹੀਂ ਹੁੰਦਾ। To deceive investors and regulators, ਹੁਣ ਜਿਹੜੇ ਬੰਦੇ ਇਨਵੈਸਟ ਕਰ ਰਹੇ ਨੇ, ਬਾਏ ਕਰ ਰਹੇ ਨੇ ਸਟਾਕ, ਉਹਨਾਂ ਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ। Allowing the company to shift money around, inflate profits ਔਰ ਹਾਈਡ ਲਾਸਿਸ, ਤੁਸੀਂ ਪੈਸੇ ਨਾਲ ਨੂੰ ਘੁਮਾ ਰਹੇ ਹੋ, ਜਿਹੜਾ ਨੁਕਸਾਨ ਹੈ ਉਹ ਸ਼ੋ ਨਹੀਂ ਕਰ ਰਹੇ, ਇਨਫਲੇਟ ਕਰਕੇ ਪ੍ਰਾਈਸ ਕਰ ਰਹੇ ਹੋ। ਸਟਾਕ ਮੈਨੀਪੂਲੇਸ਼ਨ ਇਨਵੋਲਵਸ ਆਰਟੀਫਿਸ਼ੀਅਲੀ ਡਰਾਈਵਿੰਗ ਅਪ ਔਰ ਡਾਊਨ the price of company's shares, creating a false image of financial health or distress. In a system as corrupt as India, these tactics are par for the course, and this scandal is just the tip of the iceberg. ਤੁਸੀਂ ਸ਼ੋਅ ਕੁਛ ਕਰ ਰਹੇ ਹੋ, ਤੁਹਾਡੇ ਕੋਲ ਤਾਂ ਹੈ ਨਹੀਂ ਕੁਛ ਵੀ, ਔਰ ਉਹਦੇ ਥੱਲੇ ਤੁਸੀਂ ਧੋਖਾ ਦੇ ਰਹੇ ਹੋ
ਉਹਨਾਂ ਨੂੰ ਜਿਹੜੇ ਕਾਮਨਰ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੌਰੀਸ਼ੀਅਸ ਬੇਸਡ ਐਂਟੀਟੀਜ਼ ਨੇ ਇਹ ਕਿਉਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਇੱਕ ਰੈੱਡ ਟੈਗ ਹੈ। ਉਹਨਾਂ ਨੇ ਕਿਹਾ ਜੀ ਮੌਰੀਸ਼ੀਅਸ ਇਜ਼ ਨੋਟੋਰੀਅਸ ਫॉर being a tax haven where funds can flow with minimal oversight, making it a favorite destination for those looking to hide their tracks in India. The use of Mauritius-based entities is a well-worn path for companies wanting to obscure the origin of their money and engage in activities that would never withstand scrutiny at home. ਕਿ ਉਹ fraud ਮੁਲਕ ਨੇ, ਉੱਥੇ ਤੁਸੀਂ ਅਕਾਊਂਟ ਖੋਲ੍ਹਿਆ ਹੋਇਆ, ਉਹਦੀ ਕੋਈ ਸਕਰੂਟਨੀ ਜਾਂ ਕੋਈ ਉਸ ਦੀ ਇਨਵੈਸਟੀਗੇਸ਼ਨ ਹੋ ਨਹੀਂ ਸਕਦੀ। This lack of oversight effectively green lights corruption, allowing companies like Adani to move billions without any real fear of legal consequences. The use of these entities is not just a red flag, it's a glaring signal of systematic corruption. ਕਿ ਕਿਸ ਹੱਦ ਤੱਕ ਕਰਪਸ਼ਨ ਹੈ ਇਹ ਸਾਰੇ ਦਾ ਹੈ। ਫਿਰ ਉਹਨਾਂ ਨੇ ਜਿਵੇਂ ਆਮ ਸਵਾਲ ਉੱਠੇਗਾ ਵੀ ਇਹ ਜਿਹੜੀ ਹਿੰਡਨਬਰਗ ਰਿਪੋਰਟ ਹੈ ਇਹਦੇ ਵਿੱਚ ਜਿਹੜੇ ਐਲੀਗੇਸ਼ਨ ਨੇ ਕਿੰਨੇ ਕੁ ਸੀਰੀਅਸ ਨੇ ਔਰ ਇਹ ਕਿਵੇਂ ਬ੍ਰੌਡਰ ਤੌਰ ਤੇ ਇਕਨੋਮੀ ਨੂੰ ਪ੍ਰਭਾਵਿਤ ਕਰਨਗੇ। ਹੁਣ ਇਹਦੇ 'ਚ ਕੀ ਹੈ ਕਿ ਓਵਰ ਇਨਵੋਇਸਿੰਗ ਪਾਵਰ ਇਕਵਿਪਮੈਂਟ is more than just an accounting trick. It is a calculated move to siphon off money. ਜਦੋਂ ਤੁਸੀਂ ਓਵਰ ਪ੍ਰਾਈਸ ਕਰਦੇ ਹੋ ਟੈਕਟਿਕ ਹੈ, ਤੁਸੀਂ ਮਨੀ ਉਹਦੇ 'ਚੋਂ ਸਾਈਫਨ ਆਊਟ ਕਰ ਰਹੇ ਹੋ। ਸਾਈਫਨ ਆਫ ਮਨੀ, ਇਨਫਲੇਟ ਕਾਸਟ ਐਂਡ ਡੀਫਰਾਡ ਦਾ ਪਬਲਿਕ। ਲੋਕਾਂ ਦੇ ਪੈਸੇ ਨਾਲ ਤੁਸੀਂ ਖੇਡ ਰਹੇ ਹੋ, ਉਹਨਾਂ ਨੂੰ ਤੁਸੀਂ ਕੁਛ ਦੱਸ ਰਹੇ ਹੋ ਕਿ ਜੀ ਸ਼ੇਅਰ ਬੜੇ ਅੱਪ ਜਾ ਰਹੇ ਨੇ, ਪਰ ਅਲਟੀਮੇਟਲੀ ਤੁਹਾਡੇ 'ਚੋਂ ਵਰਥ ਨਹੀਂ ਹੈ। ਜਿਵੇਂ ਹੁਣ ਈਵਨ ਡਾਲਰ ਇਨਫਲੇਸ਼ਨ ਅਮਰੀਕਾ 'ਚ ਇੱਕ ਜ਼ਮਾਨਾ ਸੀ ਜਿੰਨਾ ਸੋਨਾ ਰੱਖਿਆ ਜਾਂਦਾ ਸੀ ਉਹਦੇ ਬਰਾਬਰ ਕਰੰਸੀ ਪ੍ਰਿੰਟ ਕੀਤੀ ਜਾਂਦੀ ਸੀ। ਉਹ ਜਦੋਂ 1971 'ਚ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਡਾਲਰ ਜਿਹੜਾ ਬਣਿਆ ਕਿ ਵੀ ਇਹਦੇ ਰਾਹੀਂ ਹੋਏਗਾ, ਇਹ ਗਿਆ। ਅੱਜ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ 'ਚ ਵੀ ਇਨਫਲੇਸ਼ਨ ਲੈਵਲ ਕੀ ਹੈ। ਹੁਣ ਹੁੰਦਾ ਕੀ ਹੈ ਕਿ ਜਦੋਂ ਮਨੀ ਸਾਈਫਨ ਔਨ ਦਿਸ ਪ੍ਰੈਕਟਿਸ ਰੋਬਸ ਦਾ ਕੰਟਰੀ ਆਫ ਵੈਲਿਊਏਬਲ ਰਿਸੋਰਸਿਸ ਐਂਡ ਡਿਸਟੋਰਟਸ ਦਾ ਮਾਰਕੀਟ, leading to higher costs for consumers and taxpayers. In a system where corruption is the norm, this kind of fraud is both pervasive and devastating, eroding trust in the economy and contributing to ever-widening gap between powerful and the ordinary citizens. The broader impact is clear. This is not just about company, it is about a corrupt system that allows such practice to flourish unchecked. ਸੋ ਥੱਲੇ ਵੀ ਹੋਰ ਵੀ ਨੁਕਤੇ ਨੇ ਕਿ ਸੈਬੀ ਦਾ ਕੀ ਰੋਲ ਹੈ ਔਰ ਇਹ ਸਾਰੇ ਦਾ ਕੀ ਹੈ। ਮੈਂ ਵਕਤ ਵੱਲ ਵੀ ਘੜੀ ਵੱਲ ਵੀ ਦੇਖ ਰਿਹਾ ਔਰ ਇਹ ਉਹਨਾਂ ਨੇ ਫਾਈਨਲ 'ਚ ਮੈਂ ਜਾਣਦਾ ਕਿ ਵੀ ਇਸ ਸਾਰੇ 'ਚੋਂ ਕੀ ਨਿਕਲੇਗਾ। ਉਹਨਾਂ ਨੇ ਪੁੱਛਿਆ ਵੀ ਇਹ ਜਿਹੜਾ ਏਡਾ ਵੱਡਾ ਸਕੈਂਡਲ ਆਇਆ ਇਹਦੇ 'ਚ ਕੀ ਬ੍ਰੌਡਰ ਰਿਫਾਰਮ ਹੋਣਗੇ ਇੰਡੀਆ ਦੀ ਫਾਈਨੈਂਸ਼ੀਅਲ ਰੈਗੂਲੇਟਰੀ ਮਾਰਕੀਟ 'ਚ। ਉਹਨਾਂ ਨੇ ਕਿਹਾ ਵੀ ਵਾਈਲ ਦਿਸ ਸਕੈਂਡਲ ਸ਼ੁੱਡ ਇਨ ਥਿਊਰੀ ਸਪਾਰਕ ਬ੍ਰੌਡ ਰਿਫਾਰਮਸ, ਦਾ ਰਿਐਲਿਟੀ ਇਜ਼ that India's financial system is so deeply entrenched in corruption that meaningful change will be difficult. कि कुछ नहीं बदलना इंडिया दे विच, इन्ना corrupt system है। The forces that benefit from status quo are powerful, and unless there is overwhelming public and political pressure, the most likely outcome is cosmetic changes at best. कि ਉਹੀ ਮਾੜਾ ਮੋਟਾ ਕਰ ਦੇਣਗੇ ਕਿ ਜੀ ਕੀ ਆ। ਉਹ ਵੀ ਆਲਰੇਡੀ ਬੀਜੇਪੀ ਨੇ ਪੋਜੀਸ਼ਨ ਲੈ ਲਈ ਕਿ ਜੀ ਇਹ ਕਾਂਗਰਸ ਤੇ ਆਪੋਜੀਸ਼ਨ ਰਲੀ ਹੋਈ ਹੈ ਬਾਹਰਲੀਆਂ ਤਾਕਤਾਂ ਨਾਲ, ਇਹ ਇੰਡੀਆ ਦੀ ਫਾਈਨੈਂਸ਼ੀਅਲ ਮਾਰਕੀਟ ਨੂੰ ਔਰ ਦੂਜੇ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ, ਸ਼ੇਅਰ ਬਾਜ਼ਾਰ ਨੂੰ ਸੁੱਟਣਾ ਚਾਹੁੰਦੀ ਹੈ। ਸੋ ਫਾਈਨਲੀ ਜਿਹੜਾ ਇਹ ਸਾਰੇ 'ਚੋਂ ਹੈ ਕਿ ਆਊਟਕਮ ਇਹ ਸਾਰੇ ਦੀ ਇਹ ਹੋਏਗੀ ਕਿ ਜਿਹੜੀ ਇੰਟਰਨੈਸ਼ਨਲ ਕ੍ਰੈਡੀਬਿਲਿਟੀ ਹੈ ਇੰਡੀਆ ਦੀ, ਜਿਹੜਾ ਸਭ ਤੋਂ ਵੱਡੀ ਜਿਹੜਾ ਸਫਰਰ ਹੋਏਗਾ ਇੰਡੀਆ। ਕਿਉਂਕਿ ਹੁਣ ਤੱਕ ਅਡਾਨੀਆਂ ਨੂੰ ਜਿਸ ਕਿਸਮ ਦਾ ਉਹਨਾਂ ਨੇ ਆਪਣਾ ਬਣਾਇਆ ਸੀ, ਫੋਰਨ ਇਨਵੈਸਟਮੈਂਟ ਵੀ ਹੋਣੀ ਸ਼ੁਰੂ ਹੋ ਗਈ ਸੀ ਇਹਨਾਂ ਦੇ, ਉਹ ਹੁਣ ਪਿੱਛੇ ਹਟਣਗੇ। ਹਿੰਡਨਬਰਗ ਬਹੁਤ ਕ੍ਰੈਡੀਬਲ ਸੰਸਥਾ ਹੈ ਔਰ ਉਹਦਾ ਨਤੀਜਾ ਇਹ ਹੋਏਗਾ। ਔਰ ਉਹਦਾ ਨਤੀਜਾ ਜਦੋਂ ਪਿਛਲੇ ਸਾਲ ਇਹਨਾਂ ਦੀ ਰਿਪੋਰਟਿੰਗ ਆਈ ਔਰ ਇਸ ਦੇ ਉੱਤੇ ਇੰਨਾ ਇੰਪੋਰਟੈਂਟ ਇਸ਼ੂ ਹੈ, ਈਵਨ ਅੱਜ BBC ਦੀ ਪੂਰੀ ਸਟੋਰੀ ਹੈ, ਵਾਈ ਇੰਡੀਆਜ਼ ਮਾਰਕੀਟ ਰੈਗੂਲੇਟਰ ਇਜ਼ ਇਨ ਦਾ ਆਈ ਆਫ ਅ ਸਟਾਰਮ, ਕਿ ਵੀ ਇਹ ਇੰਡੀਆ ਦੀ ਜਿਹੜੀ ਹੈ ਇਹ ਕਿਉਂ ਜਿਹੜਾ ਇਹਦੇ 'ਚ ਤੂਫਾਨ ਆਇਆ ਹੋਇਆ, ਇਹ ਸੈਬੀ ਕੀ ਹੈ। ਔਰ ਉਹਨਾਂ ਨੇ ਅਡਾਨੀ ਗਰੁੱਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਕਿਵੇਂ ਕਿ ਵੀ ਪਿਛਲੀ ਵਾਰ ਜਦੋਂ ਇਹ ਰਿਪੋਰਟ 18 ਮਹੀਨੇ ਪਹਿਲਾਂ ਆਈ ਸੀ ਤੇ $150 ਬਿਲੀਅਨ ਜਿਹੜੇ ਨੇ ਉਹ ਮਾਰਕੀਟ 'ਚੋਂ ਉੱਡ ਗਏ ਸੀ ਅਡਾਨੀ ਗਰੁੱਪ ਦੇ। ਹਾਲਾਂ ਬਾਅਦ 'ਚ ਉਹਨਾਂ ਨੇ ਰਿਕਵਰ ਕਰ ਲਿਆ
ਹੁਣ ਵੀ ਜਿਸ ਦਿਨ ਇਹ ਰਿਪੋਰਟ ਆਈ ਬਿਲੀਅਨਸ ਆਫ ਡਾਲਰਸ ਉੱਡੇ। ਹਾਲਾਂਕਿ ਕਿਉਂਕਿ ਇਹ ਮੋਦੀ, ਅਡਾਨੀ, ਸੈਬੀ ਇਹ ਸਾਰੇ ਇੱਕੋ ਹੀ ਕਲਿੱਕ ਹੈ RSS ਦੇ ਨਾਗਪੁਰ ਨਾਲ ਜੁੜੇ ਹੋਏ, ਸੋ ਈਜ਼ੀਲੀ ਇਹਨਾਂ ਨੇ ਉੱਥੇ ਤਾਂ ਕੀ ਇਨਵੈਸਟਮੈਂਟ ਕਰਨੀ ਹੈ। ਪਰ ਇਹਦੇ ਨਾਲ ਇਹ ਹੋਏਗਾ ਕਿ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਇਹਨਾਂ ਨੇ ਰਾਹ ਖੋਲ੍ਹਿਆ ਸੀ ਕਿ ਜੀ ਉੱਥੋਂ ਜਿਹੜੀ ਚਾਈਨਾ 'ਚੋਂ ਨਿਕਲ ਰਹੇ ਨੇ ਉਹ ਇੰਡੀਆ 'ਚ ਇਨਵੈਸਟ ਕਰਨ, ਉਹ ਦੌੜ ਜਾਣਗੇ। ਔਰ ਇਹੀ ਹੁੰਦਾ ਜਦੋਂ ਕਿਸੇ ਮੁਲਕ ਦੀ ਇਕੋਨਮੀ ਤਬਾਹ ਹੋਣੀ ਹੁੰਦੀ ਹੈ, ਸਭ ਤੋਂ ਪਹਿਲਾਂ ਜਿਵੇਂ ਉਹਨੇ ਜਾਰਜ ਸ਼ੁਲਟਸ ਨੂੰ ਕੋਟ ਕੀਤਾ ਸੀ ਕਿ ਸਾਰਾ ਕੁਝ ਟਰਸਟ ਦੇ ਉੱਤੇ ਖੜਾ ਹੁੰਦਾ ਹੈ, ਸਾਰੇ ਰਿਸ਼ਤੇ ਹੀ ਟਰਸਟ ਦੇ। ਫਾਈਨੈਂਸ਼ੀਅਲ ਮਾਰਕੀਟ 'ਚ ਵੀ ਤੁਸੀਂ ਜਾਣਦੇ ਹੋ, ਜੇ ਤੁਸੀਂ ਬੈਂਕਾਂ 'ਚ ਵੀ ਪੈਸਾ ਰੱਖਦੇ ਹੋ, ਟਰਸਟ ਹੈ ਕਿ ਜੀ ਸੇਫ ਹੈ। ਤੇ ਜਦੋਂ ਇਹ ਹੋਏ ਵੀ ਇਹ ਸੇਫ ਨਹੀਂ ਹੈ, ਫਿਰ ਮਨੀ ਸਟਾਰਟਸ ਫਲੀਇੰਗ, ਮਨੀ ਦੌੜਨੀ ਸ਼ੁਰੂ ਹੋ ਜਾਂਦੀ ਹੈ। ਸੋ ਇਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਕਿ ਬਿਗਿਨਿੰਗ ਆਫ ਐਨ ਐਂਡ, ਉਹ ਇਕੱਲਾ ਪੋਲੀਟੀਕਲ ਸਿਨੈਰੀਓ 'ਚ ਨਹੀਂ ਜਾਂ ਸਟ੍ਰੈਟਜੀਕਲੀ ਸਾਰੇ ਨੇਬਰ ਵੀ ਹੱਥੋਂ ਨਿਕਲ ਗਏ ਜਾਂ ਬੰਗਲਾਦੇਸ਼ ਕੀ ਹੋ ਰਿਹਾ ਹੈ, ਇਹ ਬਹੁਤ ਵੱਡਾ, ਕਿਉਂਕਿ ਅਸੀਂ ਬਹੁਤੇ ਇਹਦੇ ਵਾਕਿਫ ਨਹੀਂ ਹੈ, ਪਰ ਬਹੁਤਿਆਂ ਨੂੰ ਇਹ ਲੱਗਦਾ ਵੀ ਇਹਨਾਂ ਬਾਕੀ ਸਾਰੇ ਕ੍ਰਾਈਸਿਸ ਨਾਲੋਂ ਇਹ ਜਿਵੇਂ ਹਿੰਡਨਬਰਗ ਜਿਹੜਾ ਇਹ ਇੱਕ ਤੋਂ ਬਾਅਦ ਇੱਕ ਰਿਪੋਰਟ ਕੱਢ ਰਿਹਾ, ਇਹ ਸਭ ਤੋਂ ਇਫੈਕਟਿਵ ਹੈ ਇਹਨਾਂ ਦੀ ਇਕੋਨਮੀ ਨੂੰ ਡਿਸਟਰੋਏ ਕਰਨ ਲਈ। ਔਰ ਉਹਦੇ 'ਚ ਉਹ ਕਹਿ ਰਿਹਾ ਜੀ ਇਹ ਤਾਂ ਉਹ ਉਹਨਾਂ ਦਾ ਰਵੀ ਸ਼ੰਕਰ ਕਹਿ ਰਿਹਾ ਜਾਰਜ ਸੋਰਸ ਜਿਹੜਾ ਡੈਮੋਕ੍ਰੇਸੀ ਚਾਹੁੰਦਾ ਕਿ ਜੀ ਇਹ ਹਿੰਡਨਬਰਗ ਦੇ ਵਿੱਚ ਤਾਂ ਜਾਰਜ ਸੋਰਸ ਦੀ ਇਨਵੈਸਟਮੈਂਟ ਹੈ ਔਰ ਉਹ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ। ਹੁਣ ਉਹਨਾਂ ਨੇ ਦੇਸ਼ ਭਗਤੀ ਦਾ ਮੰਤਰ ਫਿਰ ਪੜ੍ਹਨਾ ਸ਼ੁਰੂ ਕਰਤਾ ਕਿ ਜੀ ਇਹ ਬਾਹਰਲੀਆਂ ਤਾਕਤਾਂ, ਅਮਰੀਕਾ ਦੀ CIA ਬੰਗਲਾਦੇਸ਼ ਦੇ ਵਿੱਚ ਕੂ ਕਰਾਤਾ, ਇਹ ਜਾਰਜ ਸੋਰਸ ਜਿਹੜਾ ਉਹ ਹਿੰਡਨਬਰਗ ਰਾਹੀਂ ਸਾਨੂੰ ਬਦਨਾਮ ਕਰਕੇ ਸਾਡੀ ਇਕੋਨਮੀ, ਸਾਡਾ ਬੇੜਾਗਰ ਕਰ ਰਿਹਾ। ਅਸੀਂ ਤਾਂ ਕਹਿੰਦੇ ਹਾਂ ਕਿ ਭਾਈ ਜੀ ਸਦਕੇ ਉਹ ਹਿੰਡਨਬਰਗ ਕਰੇ ਕਿ ਜਾਰਜ ਸੋਰਸ ਕਰੇ ਕਿ ਮੁਰਾਰੀ ਲਾਲ ਕਰੇ ਕਿ ਮੁਹੰਮਦੀਨ ਕਰੇ, ਕੋਈ ਵੀ ਕਰੇ, ਪਰ ਤੁਹਾਡੇ ਕਰਮ ਹੀ ਤੁਹਾਨੂੰ ਉਸ ਪਾਸੇ ਲਿਜਾ ਰਹੇ ਨੇ ਕਿ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਗੇਮ ਜਿਹੜੀ ਤੁਹਾਡੀ ਇਹ ਕਰਪਟ ਸੁਸਾਇਟੀ ਹੈ, ਕਰਪਟ ਇੱਕ ਆਰਟੀਫਿਸ਼ੀਅਲ ਮੁਲਕ ਤੁਹਾਨੂੰ ਜਾਣ ਲੱਗੇ ਅੰਗਰੇਜ਼ ਦੇ ਗਏ, ਇਹਦੀ ਬਿਗਨਿੰਗ ਆਫ ਐਨ ਐਂਡ ਆਲਰੇਡੀ ਪੁੱਠੀ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਨ ਪ੍ਰਧਾਨਗੀ ਰੇਸ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਪ੍ਰੈਜ਼ੀਡੈਂਟ ਟਰੰਪ ਨੇ ਟਵਿੱਟਰ ਯਾਨੀ ਕਿ ਐਕਸ ਦੇ ਮਾਲਕ ਐਲਨ ਮਸਕ ਨੂੰ ਇੱਕ ਇੰਟਰਵਿਊ ਦਿੱਤਾ ਹੈ। ਟਰੰਪ ਨੇ ਬਹੁਤ ਸਾਰੇ ਮੁੱਦਿਆਂ ਤੇ ਇੱਕ ਪਾਸੜ ਤੱਥਹੀਨ ਗੱਲਾਂ ਵੀ ਕੀਤੀਆਂ ਹਨ ਔਰ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਿੱਧਾ ਨਿਸ਼ਾਨੇ ਤੇ ਲੈਂਦਿਆਂ ਟਰੰਪ ਨੇ ਕਿਹਾ ਹੈ ਕਿ ਕਮਲਾ ਹੈਰਿਸ ਇੱਕ ਥਰਡ ਕਲਾਸ ਖੋਖਲੀ ਉਮੀਦਵਾਰ ਹੈ ਤੇ ਬਾਈਡਨ ਨਾਲੋਂ ਵੀ ਨਕੰਮੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪ੍ਰੈਜ਼ੀਡੈਂਸ਼ੀਅਲ ਜਿਹੜੀ ਰੇਸ ਚੱਲ ਰਹੀ ਹੈ ਆਲਮੋਸਟ ਲੈਸ ਦੈਨ 3 ਮੰਥਸ, ਨਵੰਬਰ ਦੇ ਪਹਿਲੇ ਹਫਤੇ ਵੋਟਾਂ ਪੈਣੀਆਂ ਨੇ ਔਰ ਜਦੋਂ ਕਮਲਾ ਹੈਰਿਸ ਦੀ ਕਨਫਰਮੇਸ਼ਨ ਹੋਈ ਐਜ਼ ਏ ਕੈਂਡੀਡੇਟ ਔਰ ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਵੀ ਇਹ ਬੜੀ ਡਰਟੀ ਕੈਂਪੇਨ ਹੋਏਗੀ, ਇਲਜ਼ਾਮ ਤਰਾਸ਼ੀਆਂ ਔਰ ਦੂਸਰਾ ਹਾਲਾਂਕਿ ਜਦੋਂ ਕਮਲਾ ਹੈਰਿਸ ਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਵੀ ਜਿਹੜਾ ਹੈ ਉਸ ਨੂੰ ਚੁਣਿਆ ਔਰ ਮਿਨੇਸੋਟਾ ਦੇ ਗਵਰਨਰ ਨੂੰ ਔਰ ਉਸ ਤੋਂ ਬਾਅਦ ਉਸ ਦਾ 3-4 ਪੁਆਇੰਟ ਜਿਹੜੀਆਂ ਸਵਿੰਗ ਸਟੇਟਾਂ ਨੇ 7-8 ਉਹਨਾਂ ਦੇ ਵਿੱਚ ਗ੍ਰਾਫ ਉੱਪਰ ਵੀ ਗਿਆ, ਪਰ ਹੁਣ ਜੋ ਚੱਲ ਰਿਹਾ ਉਹਦੇ 'ਚ ਲਗਭਗ ਅਪ ਡਾਊਨ ਹੀ ਚੱਲ ਰਿਹਾ, ਉਹ ਥੋੜਾ ਜਿਹਾ ਡਾਊਨ ਨੂੰ ਸ਼ੁਰੂ ਹੋਇਆ ਔਰ ਸਾਰਿਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਇਸ ਕਿਉਂਕਿ ਐਲਨ ਮਸਕ ਜਿਹੜਾ ਆਪਣੇ ਆਪ ਦੇ ਵਿੱਚ ਵੀ ਇੱਕ ਯੂਨੀਕ ਅਜੀਬੋ ਗਰੀਬ ਜੇ ਕਹਿਣਾ ਹੋਏ ਵੀਅਰਡ ਵੀ ਬਟ ਅਮੀਰ ਆਦਮੀ ਵਿਦ ਇਨੋਵੇਟਿਵ ਮਾਈਂਡ ਜਿਹਨੇ ਟੈਸਲਾ ਕੱਢੀ ਔਰ ਉਹ ਸਾਰੇ ਦੇ ਥੱਲੇ ਫੇਰੇ ਉਹਨੇ ਕਿੰਨੀ ਵੱਡੀ ਡੀਲ ਜਿਹੜੀ ਪਹਿਲਾਂ ਸਾਈਨ ਕਰਦੇ ਆ ਉਹਨਾਂ ਦੇ ਨਾਲ ਟਵਿੱਟਰ ਨਾਲ, ਫਿਰ ਮੁੱਕਰ ਗਿਆ, ਫਿਰ ਮੰਨ ਗਿਆ, ਉਹਨੂੰ ਐਕਸ ਬਣਾ ਦਿੱਤਾ ਹੈ ਔਰ 2 ਸਾਲ ਪਹਿਲਾਂ ਜਦੋਂ ਪਹਿਲਾਂ ਇੱਕ ਸਟੇਜ ਦੇ ਉੱਤੇ ਵੱਡਾ ਡੈਮੋਕ੍ਰੇਸੀ ਦਾ ਹਮਾਇਤੀ ਔਰ ਫ੍ਰੀ ਜਿਹੜਾ ਐਕਸਪ੍ਰੈਸ਼ਨ ਔਰ ਦੂਸਰੇ ਦਾ, ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਇੰਡੀਆ ਦੇ ਸਾਹਮਣੇ ਝੁਕੇ ਵੀ ਕਿਵੇਂ ਜਿਹੜੇ ਨੇ ਉਹ ਸਾਰੇ ਦੇ ਨਾਲ ਕੰਪਰੋਮਾਈਜ਼ ਕੀਤਾ ਔਰ ਈਵਨ ਲੇਟੈਸਟ ਹੁਣ ਅਸੀਂ ਜਿਹੜੀ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਫਿਲਮ 4 ਕਾਰਨਰ ਜਿਹੜੀ ਹੈ ਉਸ ਨੂੰ ਕਿਵੇਂ ਇੰਡੀਆ ਦੇ ਵਿੱਚ ਜਿਹੜਾ ਆਫ ਐਕਸੈਸ ਕਰ ਦਿੱਤਾ ਇੰਡੀਅਨ ਪ੍ਰੈਸ਼ਰ ਥੱਲੇ। ਸੋ ਇਹ ਜਦੋਂ ਤੁਸੀਂ ਇਹ ਧਨਾੜ ਜਾਂ ਇਹ ਅਮੀਰ ਲੋਕਾਂ ਦੀਆਂ ਕਹਾਣੀਆਂ ਦੇਖਦੇ ਹੋ ਸੁਣਦੇ ਹੋ ਤਾਂ ਕਹਿਣਾ ਕੁਛ ਹੁੰਦਾ ਕਰਨਾ ਕੁਛ ਹੁੰਦਾ। ਇੱਕ ਸਟੇਜ ਤੇ ਟਰੰਪ ਦਾ ਬੜਾ ਆੜੀ ਯਾਰ ਸੀ, ਫਿਰ ਜਦੋਂ 8 ਜਨਵਰੀ ਵਾਲਾ ਵਾਕਿਆ ਕੈਪੀਟਲ ਹਿੱਲ ਤੇ ਹੋਇਆ ਉਸ ਤੋਂ ਬਾਅਦ ਇਹਨੂੰ ਜਿਹੜਾ ਉਹ ਬੈਨ ਕਰ ਦਿੱਤਾ ਸੀ ਐਲਨ ਮਸਕ ਨੇ ਆਪਣੇ ਉਸ ਪਲੇਟਫਾਰਮ ਤੋਂ ਤੇ ਟਰੰਪ ਉਹ ਆਪਣੇ ਕਿਸਮ ਦਾ ਵੀਅਰਡ ਮੈਨ ਉਹਨੇ ਆਪਣਾ ਚਲਾ ਲਿਆ, ਪਤਾ ਨਹੀਂ ਕਿੰਨੇ ਮਿਲੀਅਨ ਉਹਦੇ ਫਾਲੋਅਰ ਨੇ, 7 ਮਿਲੀਅਨ ਕਿ 8 ਮਿਲੀਅਨ। ਪਰ ਹੁਣ ਜਦੋਂ ਐਲਨ ਮਸਕ ਨੂੰ ਲੱਗਿਆ ਕਿ ਵੀ ਇਹ ਦੁਬਾਰਾ ਚਾਂਸ ਬਣ ਰਿਹਾ ਜਾਂ ਦੂਜਾ, ਹੁਣ ਉਹਨੇ ਟਰੰਪ ਨੂੰ ਦੁਬਾਰਾ ਇੰਡੋਰਸ ਕਰਤਾ ਐਜ਼ ਏ ਪ੍ਰੈਜ਼ੀਡੈਂਟ ਔਰ ਪਿਛਲੇ ਦਿਨਾਂ 'ਚ ਉਹਨੇ ਪਹਿਲਾਂ ਬੜਾ ਐਡਵਰਟਾਈਜ਼ ਕੀਤਾ ਕਿ ਜੀ ਇੰਨੀ ਤਰੀਕ ਨੂੰ ਟਰੰਪ ਦੇ ਨਾਲ ਗੁਫ਼ਤਗੂ ਹੋਏਗੀ। ਹਾਲਾਂਕਿ ਇਹ ਕੋਈ ਵੀਡੀਓ ਇੰਟਰਵਿਊ ਨਹੀਂ ਸੀ, ਆਡੀਓ ਸੀ। ਹਾਲਾਂਕਿ ਜਦੋਂ ਚੱਲਣਾ ਸੀ ਉਦੋਂ ਕੀ ਇਹ ਹੋਇਆ ਕਿ ਜੀ ਅਟੈਕ ਕਰਤਾ ਐਕਸ ਦੇ ਉੱਤੇ ਹੈਕਰਸ ਨੇ ਔਰ ਦੂਜਾ ਤੇ ਟੈਕਨੀਕਲ ਗਲਿਚ ਪੈਦਾ ਹੋ ਗਈ ਔਰ ਪਤਾ ਨਹੀਂ 40 ਮਿੰਟ ਕੇ ਘੰਟਾ ਲੇਟ ਤੁਰਿਆ, ਫਿਰ ਵੀ ਮੈਨੀ ਮਿਲੀਅਨਸ ਵਰ ਵਾਚਿੰਗ। ਬਾਅਦ ਦੇ ਵਿੱਚ ਫਿਰ ਵੀ ਵਾਚ ਕੀਤਾ ਜਾਏਗਾ ਔਰ ਮੇਰੀ ਦਿਲਚਸਪੀ ਵੀ ਸੀ ਕਿ ਵੀ ਐਸਾ ਕੀ ਇਹਨੇ ਕਹਿਣਾ। ਹਾਲਾਂਕਿ ਹੁਣ ਟਰੰਪ ਦਾ ਸਟਾਈਲ ਤਾਂ ਕਿਉਂਕਿ 4 ਸਾਲ ਪਾਵਰ 'ਚ ਰਿਹਾ, ਉਸ ਤੋਂ ਪਹਿਲਾਂ ਵੀ ਬਾਅਦ ਵੀ, ਕਿ ਵੀ ਕੀ ਜਿਹੜੀ ਹੈ ਲਾਈਨ ਕੀ ਹੋਏਗੀ। ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਜਿਸ ਹਿੰਮਤ ਔਰ ਹੌਸਲੇ ਨਾਲ ਟਰੰਪ ਨੇ ਜਿਹੜਾ ਉਹਦੇ ਤੇ ਅਸੈਸੀਨੇਸ਼ਨ ਅਟੈਂਪਟ ਹੋਇਆ ਪੈਨਸਿਲਵੇਨੀਆ ਦੇ ਵਿੱਚ ਜਿਵੇਂ ਉਹਨੇ ਫੇਸ ਕੀਤਾ ਔਰ ਉਹਨੇ ਇੱਕ ਸੈਕਸ਼ਨ ਨੂੰ ਕਿ ਵੀ ਬੰਦਾ ਤਾਂ ਹੌਸਲੇ ਵਾਲਾ, ਕਿਉਂਕਿ ਜਿਉਂ ਹੀ ਭਾਵੇਂ ਕੰਨ ਦੇ ਲਾਗਿਓ ਕੀ ਲੰਘਿਆ ਪਰ ਖੜਾ ਹੋ ਕੇ ਐਨ ਫਿਸਟ ਕਰਕੇ ਜਿਹੜਾ ਉਹਨੇ ਆਪਣੀ ਡਿਫਾਈਂਸ ਦਿੱਤੀ। ਸੋ ਹੁਣ ਕੋਈ ਵੀ ਗੁਫ਼ਤਗੂ ਜਾਂ ਦੂਸਰੇ ਚ ਅਜੇ ਵੀ ਉਹ ਕੰਨ ਦੇ ਉੱਤੇ ਉਹ ਪੱਟੀ ਬੰਨੀ ਹੁੰਦੀ ਹੈ, ਬੈਂਡੇਜ ਲਗਾਈ ਨਹੀਂ, ਉਹ ਤਾਂ ਹੁਣ ਮੇਰਾ ਖਿਆਲ ਹੈ ਪ੍ਰੈਜ਼ੀਡੈਂਟ ਦੀ ਸਹੁੰ ਚੁੱਕਣ ਤੱਕ ਨਹੀਂ ਲਾਏਗਾ। ਉਸ ਤੋਂ ਬਾਅਦ ਭਾਵੇਂ ਉਹ ਚੋਂ ਥੱਲੇ ਕੁਝ ਹੋਰ ਹੀ ਨਿਕਲੇ। ਹਾਂ, ਰਿਮਾਈਂਡਰ ਵੀ ਹੈ, ਲੇਕਿਨ ਚਲੋ ਜਿਹੜਾ ਕ੍ਰੈਡਿਟ ਸ਼ੁੱਡ ਬੀ ਗਿਵਨ, ਜਿਹੜਾ ਬੰਦਾ ਡਿਜ਼ਰਵ ਕਰਦਾ। ਸੋ ਇਹ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਐਲਨ ਮਸਕ ਦੇ। ਹੁਣ ਜਿਹੜਾ ਇੰਟਰਵਿਊ ਇਸ ਦਾ ਟਰੰਪ ਦਾ ਆਇਆ ਉਸ ਦੇ ਉੱਤੇ ਇੱਕ, ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਐਕਸਪਰਟ ਨੇ ਉਹ ਜਰਨਲਿਸਟ ਹੋਣ ਦੂਸਰੇ ਹੋਣ ਉਹਨਾਂ ਏਰੀਆਜ਼ ਦੇ ਨਾਲ ਅੱਜ ਕੱਲ੍ਹ ਉਹਨਾਂ ਨੂੰ ਫੈਕਟ ਚੈੱਕਰ ਕਹਿੰਦੇ ਨੇ ਕਿ ਵੀ ਜੋ ਤੁਸੀਂ ਕਿਹਾ ਉਹ ਕਿੰਨਾ ਦਰੁਸਤ ਹੈ ਕਿੰਨਾ ਨਹੀਂ, ਉਹਨੂੰ ਫੈਕਟ ਚੈੱਕ ਕਰਦੇ ਨੇ। ਸੋ ਜਿਹੜੇ ਫੈਕਟ ਚੈਕਰ ਨੇ ਉਹਨਾਂ ਨੇ ਆਪਣੀ ਰਿਪੋਰਟ 'ਚ ਕਿਹਾ ਕਿ 20 ਝੂਠ ਬੋਲੇ ਨੇ ਟਰੰਪ ਨੇ ਉਹਦੇ 'ਚ, ਯਾਨੀ 20 ਸਵਾਲਾਂ ਦੇ ਜਵਾਬ 'ਚ ਜਿਹੜੇ ਨੇ 20 ਵੱਡੇ ਝੂਠ ਨੇ। ਹਾਲਾਂਕਿ ਇਸ਼ੂ ਤਾਂ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਹੈ ਕਿ ਵੀ ਇਹ ਬਣੇਗਾ ਵੀ ਉਹਦੇ ਥੱਲੇ ਵਿਚਾਰਿਆਂ ਕਈਆਂ ਦਾ ਜਿਹੜੀ ਹੈ ਉਹ ਭਵਿੱਖ ਵੀ ਲਟਕ ਜਾਏਗਾ, ਕਿਉਂਕਿ ਟਰੰਪ ਨੇ ਕਿਹਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਹਿਸਟਰੀ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਕੈਂਪੇਨ ਹੋਏਗੀ। 11 ਮਿਲੀਅਨ ਲੋਕ ਤਾਂ ਇੱਥੇ ਬੈਠੇ ਨੇ ਤੇ ਉਹ ਕਹੀ ਜਾਂਦਾ ਵੀ ਇੰਨੇ ਮਿਲੀਅਨ ਆ ਗਏ, ਬਾਈਡਨ ਦੇ ਆਇਆ 20 ਮਿਲੀਅਨ ਹੋਰ ਆ ਗਿਆ ਦੂਜਾ, ਉਹ ਸਾਰੇ ਫੈਕਟ ਚੈੱਕ ਦੇ ਥੱਲੇ ਉਹਨਾਂ ਨੇ। ਲੇਕਿਨ ਇਹਦੇ 'ਚ
ਦੋ ਤਿੰਨ ਨੇ ਕਿ ਵੀ ਇਕੋਨਮੀ ਦੇਖੋ ਜੀ ਫਲਾਣੀ ਚੀਜ਼ ਜਿਹੜੀ ਬੈਕਨ ਇੰਨੇ % ਸੀ ਹੁਣ 5 ਗੁਣਾ ਵੱਧ ਗਈ। ਉਹਨੇ ਦੇਖਿਆ ਵੀ ਇਹਦੇ ਜਾਣ ਤੋਂ ਬਾਅਦ ਸਿਰਫ 17% ਰੇਟ ਵਧਿਆ 5। ਇਸ ਕਿਸਮ ਦੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਨੇ ਬ੍ਰੌਡ ਰੇਂਜ ਆਫ ਸਬਜੈਕਟਸ ਫਰੋਮ ਇਮੀਗ੍ਰੇਸ਼ਨ ਟੂ ਇਕੋਨਮੀ ਟੂ ਫੋਰਨ ਪਾਲਿਸੀਜ਼ ਉਹਨੇ ਤਾਰੀਫ ਕੀਤੀ। ਉਹਨੇ ਕਿਹਾ ਪੁਤਿਨ ਗੁੱਡ ਮੈਨ ਹੈ, ਨਾਰਥ ਕੋਰੀਆ ਵਾ ਮੈਂ ਹੁੰਦਾ ਤਾਂ ਉਹਨੇ ਅਟੈਕ ਨਹੀਂ ਸੀ ਕਰਨਾ, ਇਹ ਬਾਈਡਨ ਬਹੁਤ ਨਕੰਮਾ ਬੰਦਾ ਹੈ। ਫਿਰ ਉਹਨੇ ਕਿਹਾ ਜੀ ਜਿਹੜਾ ਉਹਦਾ ਬਜ਼ ਲਾਈਨ ਸੀ ਜਿਹਨੂੰ ਹੈਡਲਾਈਨ ਵੀ ਬਣਾਇਆ ਉਹਨੇ PTI ਔਰ ਦੂਜਿਆਂ ਨੇ ਵੀ, ਕਮਲਾ ਹੈਰਿਸ ਇਜ਼ ਅ ਥਰਡ ਰੇਟ ਫੋਨੀ ਕੈਂਡੀਡੇਟ ਐਂਡ ਮੋਰ ਇਨਕੰਪੀਟੈਂਟ ਦੈਨ ਬਾਈਡਨ, ਟਰੰਪ ਟੈਲਸ ਐਲਨ ਮਸਕ। ਉਹਨੇ ਕਿਹਾ ਜੀ ਇਹ ਝੂਠੀ ਜਿਹੀ ਹੈ, ਪਹਿਲਾਂ ਤਾਂ ਰੇਸ ਹੀ ਬਦਲਦੀ, ਪਤਾ ਨਹੀਂ ਕਦੋਂ ਰਾਤੋਂ ਰਾਤ ਕਾਲੀ ਬਣ ਗਈ, ਇੰਡੀਅਨ ਹੈਰੀਟੇਜ ਕਹਿੰਦੇ ਸੀ, ਤੇ ਫੋਨੀ ਹੈ। ਔਰ ਇਹ ਤਾਂ ਇਹਦੇ ਨਾਲੋਂ ਤਾਂ ਬਾਈਡਨ ਚੰਗਾ ਸੀ, ਸਲੀਪੀ ਜੋ ਕਹਿੰਦਾ ਉਹਨੂੰ ਕਿ ਵੀ ਇਹ ਤਾਂ ਸਲੀਪੀ ਜੋ ਤੋਂ ਵੀ ਜਿਹੜੀ ਹੈ ਨਕੰਮੀ ਹੈ ਔਰ ਇਹਦੇ ਚੋਂ ਕੋਈ ਨਹੀਂ ਹੈ। ਉਹਨੇ ਕਿਹਾ ਕਿ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ 'ਚ ਹੈ, ਪਰ ਮੈਂ ਜਹਾਜ਼ ਭਰ ਕੇ ਵਾਪਸ ਭੇਜਣੇ ਨੇ ਜਦੋਂ ਮੈਂ ਇੱਕ ਵਾਰੀ ਪ੍ਰੈਜ਼ੀਡੈਂਟ ਬਣ ਗਿਆ। ਔਰ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਈਵਨ ਇਹਦੀ ਪੋਜੀਸ਼ਨ ਵੀ ਕਮਲਾ ਹੈਰਿਸ ਦੀ ਇਹ ਹੈ, ਫਿਰ ਉਹ ਕਹਿੰਦਾ ਸ਼ੀ ਇਜ਼ ਸੱਚ ਏ ਲਾਇਰ। ਇਹ ਜਦੋਂ ਟਰੰਪ ਕਿਸੇ ਨੂੰ ਝੂਠਾ ਕਹੇ ਸਵਾਦ ਆ ਜਾਂਦਾ ਵੈਸੇ ਸੁਣਨ ਦਾ ਕਿ ਵੀ ਦੇਖੋ ਸੱਚੇ ਬੰਦੇ ਕੀ ਹੁੰਦੇ ਨੇ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ there appears to be a massive disturbed denial of service attack on ਇਹ ਕਲੇਮ ਸੀ ਜੀ ਕਿ ਇੰਨੇ ਲੱਖ ਲੋਕ ਸੁਣ ਰਹੇ ਸੀ ਲਾਈਵ, ਪਰ ਇਹਨੂੰ ਜਿਹੜਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਟੈਕਨੀਕਲ ਹਿੱਚ ਔਰ ਦੂਜਾ ਕੀਤਾ ਇਸ ਲਈ। ਫਿਰ ਉਹਨੇ ਇਹਦੀ ਫੋਰਨ ਪਾਲਿਸੀ ਨੂੰ ਕੰਡੈਮ ਕੀਤਾ ਕਿ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਹੈ ਵਲਾਡੀਮੀਰ ਪੁਤਿਨ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, ਨਾਰਥ ਕੋਰੀਅਨ ਲੀਡਰ ਕਿਮ ਜੋਂਗ, ਉਹ ਕਹਿੰਦਾ ਆਈ ਗੋਟ ਅਲੋਂਗ ਵੈਲ ਵਿਦ ਦੈਮ, ਮੇਰਾ ਤਾਂ ਉਹ ਵੀ ਯਾਰ ਸੀ, ਉਹ ਵੀ ਯਾਰ ਸੀ, ਉਹ ਵੀ ਯਾਰ ਸੀ। ਔਰ ਇਹ ਉਹਨੇ ਕਿਹਾ ਜੇ ਮੈਂ ਹੁੰਦਾ ਤੇ ਇਹ ਜਿਹੜੀ ਆ ਵਾਰ ਨਹੀਂ ਸੀ ਹੋਣੀ। ਔਰ ਜਿਹੜਾ ਫਿਰ ਉਹਨੇ ਜਿਹੜਾ ਮਸਕ ਨੇ ਜਦੋਂ ਇਹ ਸਟ੍ਰੈਸ ਕੀਤਾ ਕਿ ਲੋਕ ਜਿਹੜੇ ਨੇ ਉਹ ਤਾਕਤਵਰ ਦੇ ਵੱਲ ਹੀ ਜਾਂਦੇ ਨੇ, ਕਮਜ਼ੋਰ ਵੱਲ ਨਹੀਂ, ਉਹਨੇ ਕਿਹਾ ਜੀ ਵੀ ਹੈਵ ਸਮ ਰੀਅਲੀ ਬੈਡ ਪੀਪਲ ਐਂਡ ਆਈ ਸੇ they are more dangerous than Russia and China। ਇਹ ਹੁਣ ਜਿਸ ਲੈਵਲ ਦਾ ਇਹ ਸਾਰਾ ਚੱਲ ਰਿਹਾ ਪਤਾ ਨਹੀਂ ਕਿੱਧਰ ਨੂੰ ਇਹ ਗੱਲ ਜਾਏਗੀ। ਤੇ ਬਾਕੀ ਜਿਵੇਂ ਮੋਦੀ ਇਹ ਕਹਿੰਦਾ ਸੀ ਕਿ ਜੀ ਮੈਂ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਵੀ ਮੈਂ ਬਾਇਓਲੋਜੀਕਲ ਪੁੱਤਰ ਹੈ, ਪਰ ਹੁਣ ਤਾਂ ਮੈਨੂੰ ਲੱਗਦਾ ਵੀ ਭਗਵਾਨ ਨੇ ਹੀ ਮੁਝੇ ਭੇਜਿਆ ਹੈ ਕਿਸੇ ਨੇ। ਹੁਣ ਟਰੰਪ ਨੇ ਵੀ ਇਹ ਕਿਹਾ ਵੀ ਮੈਂ ਜਿਹੜਾ ਸਰਵਾਈਵ ਕੀਤਾ ਹੈ ਮਿਰੈਕਲ ਹੀ ਹੋਈ ਹੈ, ਤਾਂ ਮਤਲਬ ਰੱਬ ਨੇ ਮੈਨੂੰ ਬਚਾਇਆ, ਰੱਬ ਨੇ ਮੇਰੇ ਤੋਂ ਕੋਈ ਕੰਮ ਲੈਣਾ। ਇਹ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਟ ਇਜ਼ ਵੈਰੀ ਮਚ ਆਈ ਸੇ ਐਨ ਐਕਟ ਆਫ ਗॉड, ਇਟ ਇਜ਼ ਮਿਰੈਕਲ ਦੈਟ ਇਟ ਹੈਪਨਡ, ਟਰੰਪ ਸੈਡ ਮੇਰਾ ਬਚ ਜਾਣਾ ਇੱਕ ਮਿਰੈਕਲ ਹੈ, ਕਰਾਮਾਤ ਹੈ। ਹੁਣ ਇਹ ਕਰਾਮਾਤੀ ਇੱਥੇ ਆ ਗਿਆ, ਇੱਕ ਕਰਾਮਾਤੀ ਉੱਥੇ ਬੈਠਾ ਹੈ। ਇਹ ਹੁਣ ਵੇਖ ਪਤਾ ਨਹੀਂ ਕਰਾਮਾਤਾ ਥੱਲੇ ਬੈਠਾ ਇਹ ਕਰਾਮਾਤਾ ਕਿੱਥੇ ਲੈ ਕੇ ਜਾਣਗੇ ਇਸ ਪਲੈਨਟ ਨੂੰ, ਰੱਬ ਹੀ ਰੱਖੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਸੈਕਸ਼ਨ 'ਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਯੂਕਰੇਨ ਤੇ ਗਜ਼ਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਅਤੇ ਗਜ਼ਾ ਜੰਗਾਂ ਦੀ ਜਿਹੜੀ ਹਾਲਤ ਹੈ ਕਿਸੇ ਵੇਲੇ ਵੀ ਬਦਤਰ ਹੋ ਸਕਦੀ ਹੈ ਔਰ ਈਰਾਨ ਬਦਲਾ ਲਊ ਕਾਰਵਾਈ ਕਰਨ ਲਈ ਇਜ਼ਰਾਈਲ ਤੇ
ਹਮਲੇ ਲਈ ਵਜਿੱਦ ਹੈ, ਜਦੋਂ ਕਿ ਯੂਕਰੇਨ ਵੱਲੋਂ ਰੂਸ ਦਾ ਇਲਾਕਾ ਮੱਲਣ ਦੇ ਬਦਲੇ ਵਿੱਚ ਰੂਸ ਯੂਕਰੇਨ ਦੇ ਖਿਲਾਫ ਹੋਰ ਵੀ ਸਖਤ ਕਾਰਵਾਈ ਹੈ ਉਹ ਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਅਸੀਂ ਬੜੇ ਆਪਟੀਮਿਸਟ ਹਾਂ ਓਵਰਆਲ ਵੀ, ਟੈਂਪਰਾਮੈਂਟ ਕਰਕੇ ਵੀ, ਪਰ ਜਿਸ ਸਿਚੁਏਸ਼ਨ 'ਚ ਇਸ ਵੇਲੇ ਦੋਵੇਂ ਹੀ ਪਾਸੇ, ਇੱਕ ਪਾਸੇ ਯੂਕਰੇਨ, ਇੱਕ ਪਾਸੇ ਗਜ਼ਾ, ਔਰ ਇਹਨਾਂ ਦਿਨਾਂ 'ਚ ਸਿਚੁਏਸ਼ਨ ਐਸਕੇਲੇਟ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ। ਪਹਿਲਾਂ ਈਰਾਨ ਦੀ ਗੱਲ ਕਰੀਏ, ਕਿਉਂਕਿ ਈਰਾਨ ਦੇ ਪ੍ਰੈਜ਼ੀਡੈਂਟ ਦੀ ਹਵਾਈ ਹਾਦਸੇ 'ਚ ਮੌਤ, ਜਿਸ ਦੇ ਉੱਤੇ ਪਹਿਲਾਂ ਹੀ ਸਸਪੈਂਸ ਸੀ ਜਾਂ ਸ਼ੱਕ ਸੀ ਵੀ ਇਹਦੇ ਪਿੱਛੇ ਕੌਣ ਹੋ ਸਕਦਾ ਹੈ, ਫਿਰ ਉਸ ਦੇ ਫਿਊਨਰਲ ਦੇ ਵੇਲੇ ਜਿਹੜਾ ਦੋਹਾ ਦੇ ਵਿੱਚ ਰਹਿ ਰਿਹਾ, ਖਾਸ ਤੌਰ 'ਤੇ ਹਮਾਸ ਦਾ ਪੋਲੀਟੀਕਲ ਵਿੰਗ ਨੂੰ ਹੈਡ ਕਰਨ ਵਾਲਾ ਸੀ, ਉਸ ਦਾ ਤਹਿਰਾਨ ਦੇ ਵਿੱਚ ਮਰਡਰ, ਜਦੋਂ ਕਿ ਉਹ ਮਹਿਮਾਨ ਸੀ ਈਰਾਨ ਦਾ, ਹਾਲਾਂਕਿ ਹਮਾਸ ਨੂੰ ਜਾਂ ਹਿਜ਼ਬੁੱਲਾ ਨੂੰ ਈਰਾਨ ਸਪੋਰਟ ਕਰਦਾ, ਉਹ ਬਹੁਤ ਵੱਡੀ ਐਂਬੈਰਸਮੈਂਟ ਸੀ ਈਰਾਨ ਦੇ ਲਈ ਔਰ ਹੈ। ਔਰ ਈਰਾਨ ਨੇ ਫੌਰਨ, ਹਾਲਾਂਕਿ ਅਜੇ ਤਾਂ ਉਹ ਆਪਣੇ ਪ੍ਰੈਜ਼ੀਡੈਂਟ ਦੀਆਂ ਨੂੰ ਬਰੀਅਲ ਔਰ ਦੂਸਰੇ 'ਚੋਂ ਹੀ ਉਭਰੇ ਸੀ, ਤੇ ਇੱਕ ਬਹੁਤ ਵੱਡਾ ਸ਼ੌਕ ਸੀ, ਤੇ ਉਹਨਾਂ ਨੇ, ਈਰਾਨ ਨੇ ਕਿਹਾ ਸੀ ਵੀ ਇਸ ਦਾ ਅਸੀਂ ਜਵਾਬ ਦੇਵਾਂਗੇ। ਔਰ ਜ਼ਾਹਰ ਹੈ ਇਸ ਤੋਂ ਪਹਿਲਾਂ ਵੀ ਈਰਾਨ ਨੇ ਆਪਣੇ ਹਿਜ਼ਬੁੱਲਾ ਔਰ ਹਮਾਸ, ਲਬਨਾਨ ਔਰ ਯਮਨ ਔਰ ਸਾਰੇ ਪਾਸਿਓਂ ਇਜ਼ਰਾਈਲ ਦੇ ਉੱਤੇ ਜਿਹੜਾ ਉਹ ਰਾਕਟ ਵਰਸਾਏ ਸੀ, ਮਿਸਲਸ। ਹਾਲਾਂਕਿ ਉਹਨਾਂ ਦੀ ਆਇਰਨ ਡੋਮ ਨੇ ਕਿੰਨਿਆਂ ਨੂੰ ਰੋਕਿਆ, ਕਿੰਨਿਆਂ ਨੂੰ ਨਹੀਂ, ਪਰ ਉਹਨਾਂ ਨੇ ਉਹ ਸਾਈਟ ਹੀ ਚੁਣੇ ਸੀ ਜਿੱਥੇ ਕੋਈ ਹਾਰਮ ਨਾ ਹੋਏ। ਪਰ ਈਰਾਨ ਨੇ ਇਹ ਦੱਸਤਾ ਸੀ ਕਿ ਬਈ ਅਸੀਂ ਚਾਰੋਂ ਪਾਸਿਓਂ ਜਿਹੜਾ ਹੈ ਉਹ ਹਮਲਾ ਕਰਨ ਦੀ ਸਮਰੱਥਾ ਰੱਖਦੇ ਹਾਂ। ਅੱਛਾ, ਹੁਣ ਈਰਾਨ ਜਿਹੜੀ ਰੈਜ਼ਿਸਟੈਂਸ ਦੀ ਜੇ ਗੱਲ ਕਰੀਏ ਤੇ 79 ਆਇਤੁੱਲਾ ਖਮੀਨੀ ਤੋਂ ਬਾਅਦ ਹੁਣ 40 ਸਾਲ 45 ਸਾਲ ਹੋ ਗਏ ਨੇ ਇਸ ਘਟਨਾ ਨੂੰ। ਉਹਦੇ ਤੇ ਸੈਂਕਸ਼ਨਸ ਨੇ, ਜਿਹੜਾ ਪੈਸਾ ਈਰਾਨ ਦਾ ਅਮਰੀਕਾ ਜਾਂ ਬਾਹਰ ਸੀ ਬੈਂਕਾਂ 'ਚ, ਉਹ ਇਹਨਾਂ ਨੇ ਫਰੀਜ਼ ਕਰ ਲਿਆ। ਕਿੰਨੀਆਂ ਪਾਬੰਦੀਆਂ, ਕਿੰਨਾ ਇਰਾਕ ਨੂੰ ਉਹਦੇ ਤੇ ਸਦਾਮ ਹੁਸੈਨ ਤੋਂ ਅਟੈਕ ਕਰਾਇਆ, 8 ਸਾਲ ਉਹਨੂੰ ਰੁਝਾ ਕੇ ਰੱਖਿਆ। ਲੇਕਿਨ ਇਹਦੇ ਬਾਵਜੂਦ ਜਿਵੇਂ ਅਸੀਂ ਸਿਵਲਾਈਜੇਸ਼ਨਲ ਪਾਵਰ ਦੀ ਗੱਲ ਕਰਦੇ ਹਾਂ, ਈਰਾਨ ਰੈਜ਼ਿਸਟ ਵੀ ਕਰ ਰਿਹਾ, ਔਰ ਉਹਨੇ ਇਸ ਹੁਣ ਦੇ ਦੌਰ ਦੇ ਵਿੱਚ ਈਰਾਨ ਦੀਆਂ ਨਜ਼ਦੀਕੀਆਂ ਚਾਈਨਾ ਦੇ ਨਾਲ ਵੀ ਔਰ ਰਸ਼ੀਆ ਦੇ ਨਾਲ ਵੀ ਵਧੀਆਂ ਨੇ। ਔਰ ਈਰਾਨ ਨੇ ਆਪਣੀ ਪਹੁੰਚ ਜਿਹੜੀ ਆ ਇਰਾਕ ਦੇ ਵਿੱਚ ਵੀ, ਜਿਹੜੀ ਕਿਉਂਕਿ ਸ਼ੀਆ ਮੈਜੋਰਿਟੀ ਮੁਲਕ ਬਣ ਗਿਆ, ਔਰ ਹਿਜ਼ਬੁੱਲਾ ਔਰ ਹਮਾਸ ਦੇ ਰਾਹੀਂ ਉਹ ਪ੍ਰੋਕਸੀ ਵਾਰ ਵੀ ਈਰਾਨ ਜਿਹੜਾ ਹੈ ਉਹ ਇਜ਼ਰਾਈਲ ਦੇ ਖਿਲਾਫ ਲੜ ਰਿਹਾ। ਸੋ ਇੱਕ ਵਿਊ ਪੁਆਇੰਟ ਜਿਹੜਾ ਇਹ ਵੀ ਰਿਹਾ ਹਮੇਸ਼ਾ ਕਿ ਈਰਾਨ ਆਲਮੋਸਟ ਉਸਨੇ ਆਪਣਾ ਨਿਊਕਲੀਅਰ ਸਿਸਟਮ ਡਿਵੈਲਪ ਕਰ ਲਿਆ, ਜਾਂ ਉਹਦੇ ਨੇੜੇ ਤੇੜੇ ਹੈ, ਜਾਂ ਕੋਈ ਨਾ ਕੋਈ ਜਿਹੜਾ ਉਹ ਰਸਟਿਕ ਟਾਈਪ ਦੀ ਕੁਛ ਨਾ ਕੁਛ ਜਿਹੜੀ ਹੈ ਡਿਵੈਲਪਮੈਂਟ ਨਿਊਕਲੀਅਰ ਹਵਾਲੇ ਨਾਲ ਹੈ। ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ 57 ਦੇ ਕਰੀਬ ਇਸਲਾਮਿਕ ਮੁਲਕਾਂ 'ਚੋਂ ਜਿਹੜੀ ਡਿਕਲੇਅਰਡ ਨਿਊਕਲੀਅਰ ਪਾਵਰ ਤਾਂ ਇੱਕ ਪਾਕਿਸਤਾਨ ਹੀ ਹੈ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਵੈਸਟਰਨ ਪਾਵਰਸ ਨਾਲ ਜਾਂ ਇਜ਼ਰਾਈਲ ਦੇ ਖਿਲਾਫ, ਕਿਉਂਕਿ ਬਾਕੀ ਤਾਂ ਇਜ਼ਰਾਈਲ ਨਾਲ ਸਮਝੌਤਾ ਕਰਨ ਨੂੰ ਹੀ ਫਿਰਦੇ ਨੇ, ਉਹਨਾਂ ਨੇ ਸਾਊਦੀ ਅਰੇਬੀਆ, UAE, ਇਹ ਸਾਰੇ ਅਮਰੀਕਨ ਬਲੌਕ ਦੇ ਨੇ। ਹੁਣ ਈਰਾਨ ਜਿਸ ਤਰੀਕੇ ਦੇ ਨਾਲ ਡਿਟਰਮਿੰਡ ਹੈ, ਇਹ ਇਹਨਾਂ ਨੂੰ ਫੀਅਰ ਹੈ ਵੈਸਟਰਨ ਪਾਵਰਸ ਨੂੰ ਵੀ ਔਰ ਸਾਨੂੰ ਵੀ, ਕਿ ਜੇ ਈਰਾਨ ਫੁੱਲ ਸਕੇਲ ਅਟੈਕ ਕਰਦਾ ਤਾਂ ਇਜ਼ਰਾਈਲ ਤਾਂ ਪਹਿਲਾਂ ਹੀ ਮੌਕਾ ਲੱਭਦਾ ਕਿ ਇਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਜ਼ ਡਿਸਟਰੋਏ ਕਰੀਏ, ਦੂਜੀ ਕਰੀਏ। ਫਿਰ ਬਾਕੀ ਇਸਲਾਮਿਕ ਮੁਲਕਾਂ ਦੇ ਲਈ ਵੀ ਵਿੱਚ ਕੁਦਰਤ ਜਿਹੜਾ ਹੈ ਉਹ ਜ਼ਰੂਰੀ ਬਣ ਜਾਏਗਾ। ਟਰਕੀ ਨੂੰ ਵੀ ਆਲਰੇਡੀ ਧਮਕੀ ਦਿੱਤੀ ਹੋਈ ਹੈ ਕਿ ਬਈ ਇਨਫ ਇਜ਼ ਇਨਫ, ਕਿਉਂਕਿ ਜੋ ਕੁਛ ਇਜ਼ਰਾਈਲ ਲਗਾਤਾਰ ਗਜ਼ਾ ਦੇ ਵਿੱਚ ਕਰ ਰਿਹਾ, ਉਹ ਤਾਂ ਐਵਰੀ ਡੇ, ਕੱਲ ਪਰਸੋਂ ਵੀ ਇੱਕ ਪੀਸਫੁਲ ਉਹਨਾਂ ਨੇ ਨਿਸ਼ਾਨੇ ਦੇ ਉੱਤੇ ਮਾਰ ਕੇ 70-80 ਮਾਰ ਦਿੱਤੇ। ਇਜ਼ਰਾਈਲ ਦਾ ਇੱਕ ਮਿਨਿਸਟਰ ਜਿਹੜਾ ਹੈ ਉਹ ਉਸ ਥਾਂ ਦੇ ਉੱਤੇ ਜਾ ਕੇ ਜਿਹੜੀ ਉਹਨਾਂ ਦੀ ਅਲ-ਅਕਸਾ ਮੌਸਕ ਹੈ ਉਸ ਦੇ ਹਵਾਲੇ ਨਾਲ ਜੈਰੂਸ਼ਲਮ ਦੇ ਵਿੱਚ ਪ੍ਰੇਅਰ ਲੀਡ ਕਰ ਰਿਹਾ, ਪ੍ਰੋਵੋਕੇਸ਼ਨ ਤੇ ਪ੍ਰੋਵੋਕੇਸ਼ਨ। ਹਾਲਾਂਕਿ ਹੁਣ ਇਹ ਫਿਕਰ ਪੈ ਗਿਆ ਇਹਨਾਂ ਨੂੰ, ਵੈਸਟਰਨ ਮੁਲਕਾਂ ਨੂੰ, ਕਿ ਜੇ ਈਰਾਨ ਨੇ ਜਵਾਬੀ ਕਾਰਵਾਈ ਕਰਤੀ ਤੇ ਇਹ ਜੰਗ ਆਊਟ ਆਫ ਕੰਟਰੋਲ ਹੋ ਜਾਏਗੀ। ਇਹੀ ਕਾਰਨ ਹੈ ਕਿ ਜਰਮਨ ਔਰ ਫਰਾਂਸ ਨੇ ਵੀ ਰਿਕੁਐਸਟ ਕੀਤੀ ਹੈ ਈਰਾਨ ਨੂੰ ਕਿ ਬਈ ਮਤ ਕਰੋ, ਤੁਸੀਂ ਹਮਲਾ ਅਵੋਇਡ ਕਰੋ। ਔਰ ਈਵਨ ਜਿਹੜਾ ਇਸ ਦੇ ਉੱਤੇ
यूके ਦੇ ਪ੍ਰਾਈਮ ਮਿਨਿਸਟਰ ਨੇ ਪਰਸਨਲ ਕਾਲ ਕਰਕੇ ਈਰਾਨ ਦੇ ਪ੍ਰੈਜ਼ੀਡੈਂਟ ਨੂੰ ਵੀ ਕਿਹਾ ਈਰਾਨ ਕਿ ਵੀ ਤੁਸੀਂ ਜਿਹੜਾ ਉਹਨਾਂ ਨਾਲ ਪਰਸਨਲ ਗੁਫ਼ਤਗੂ ਕੀਤੀ UK's Starmer urges Iran to refrain from Israel attack ਔਰ ਅਮਰੀਕਾ ਨੇ ਆਲਰੇਡੀ ਇੱਕ ਸਬਮਰੀਨ ਜਿਹੜੀ ਹੈ ਮਿਡਲ ਈਸਟ ਦੇ ਵਿੱਚ ਭੇਜ ਦਿੱਤੀ ਹੈ ਪਰ ਜਿਵੇਂ BBC ਦੀ ਅੱਜ ਮੇਨ ਖਬਰ ਹੈ ਈਰਾਨ ਰਿਜੈਕਟਸ ਵੈਸਟਰਨ ਕਾਲਸ ਟੂ ਰੀਫਰੇਨ ਫਰਮ ਅਟੈਕ ਔਨ ਇਜ਼ਰਾਈਲ ਕਿਉਂਕਿ ਈਰਾਨ ਨੇ ਡਿਸਮਿਸ ਕੀਤਾ UK ਤੇ ਦੂਸਰੀਆਂ ਵੈਸਟਰਨ ਕੰਟਰੀਜ਼ ਨੂੰ ਔਰ ਉਹਨੇ ਕਿਹਾ ਕਿ ਇੰਟਰਨੈਸ਼ਨਲ ਡਿਪਲੋਮੇਸੀ ਔਰ ਲਾਅ ਦੇ ਥੱਲੇ ਸਾਡਾ ਹੱਕ ਹੈ ਕਿ ਅਸੀਂ ਡਿਫੈਂਸ ਆਪਣੇ ਆਪ ਨੂੰ ਕਰੀਏ ਆਪਣਾ ਡਿਫੈਂਸ ਕਰੀਏ ਕਿਉਂਕਿ ਸਾਡੇ ਤੇ ਅਟੈਕ ਹੋਇਆ ਔਰ ਇਹ ਅਸੀਂ ਇੰਟਰਨੈਸ਼ਨਲ ਲਾਅ ਦੇ ਐਂਬਿਟ ਦੇ ਵਿੱਚ ਹੋਵਾਂਗੇ ਜੇ ਅਸੀਂ ਜਵਾਬੀ ਅਟੈਕ ਕਰੀਏ ਸੋ ਇਹ ਸਿਚੁਏਸ਼ਨ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਇਹ ਜੇ ਕੋਈ ਨਾ ਕੋਈ ਇਹ ਫਲੇਅਰ ਅਪ ਹੋਇਆ ਤੇ ਆਊਟ ਆਫ ਕੰਟਰੋਲ ਹੋਏਗਾ ਸੋ ਇਹ ਸਿਚੁਏਸ਼ਨ ਵਰਿੰਗ ਹੈ ਹੁਣ ਦੂਸਰੇ ਪਾਸੇ ਇੱਕ ਪਾਸੇ ਤਾਂ ਯੂਕਰੇਨ ਦੇ ਵਿੱਚ ਯੂਫੋਰੀਆ ਹੈ ਹਾਲਾਂਕਿ ਯੂਕਰੇਨ ਦਾ ਰਸ਼ੀਆ ਬਹੁਤ ਨੁਕਸਾਨ ਕਰ ਰਿਹਾ ਸੀ ਪਰ ਇੱਕ ਬਾਰਡਰ ਜਿਹੜਾ ਬਹੁਤਾ ਪ੍ਰੋਟੈਕਟਡ ਨਹੀਂ ਸੀ ਇੱਕ ਸਾਈਡ ਤੋਂ ਉਹ ਯੂਕਰੇਨੀਅਨ ਆਰਮੀ ਜਿਹੜੀ ਹੈ ਉਹਦੇ 'ਚ ਉਹਨਾਂ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦਾ ਕਹਿਣਾ ਹੈ ਕਿ ਜੇ ਅਸੀਂ 1000 ਕਿਲੋਮੀਟਰ ਰਸ਼ੀਅਨ ਟੈਰੀਟਰੀ ਦੇ ਉੱਤੇ ਕਬਜ਼ਾ ਕਰ ਲਿਆ ਨਹੀਂ ਔਰ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਰਸ਼ੀਆ ਨੂੰ ਦੱਸ ਦਿੱਤਾ ਹੈ ਕਿ ਵੀ ਅਸੀਂ ਹੁਣ ਡਿਫੈਂਸਿਵ ਲੜਾਈ ਨਹੀਂ ਅਸੀਂ ਓਫੈਂਸਿਵ ਵੀ ਲੜਾਂਗੇ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸਟਰਨ ਕੰਟਰੀਜ਼ ਜਾਂ ਅਮਰੀਕਾ ਇਹ ਭਾਵੇਂ ਖੁਦ ਨਹੀਂ ਲੜ ਰਹੇ ਇਹਨਾਂ ਨੇ ਲੇਟੈਸਟ ਇਕਵਿਪਮੈਂਟ ਡਰੋਨ ਵੀ ਦਿੱਤੇ ਨੇ ਮਿਸਾਈਲਸ ਵੀ ਦਿੱਤੀਆਂ ਦੂਜਾ ਮਰ ਉਹੀ ਰਹੇ ਨੇ ਯੂਕਰੇਨੀਅਨ ਹੁਣ ਇਹ ਜਿਹੜਾ ਯੂਫੋਰੀਆ ਕਈ ਵਾਰੀ ਇਹ ਹੁੰਦਾ ਹੈ ਕਿ ਵੀ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਜੀ ਅਸੀਂ ਰਸ਼ੀਆ ਨੂੰ ਡਿਫੀਟ ਨਹੀਂ ਕਰ ਸਕਦੇ ਇਹ ਤਾਂ ਅਮਰੀਕਾ ਜਾਂ ਨੈਟੋ ਨੇ ਉਹਨੂੰ ਰੱਖਿਆ ਠੁਕ ਲਾਉਣ ਨੂੰ ਵੀ ਤੁਹਾਡੇ ਬੰਦੇ ਮਰੀ ਜਾਣ ਜਾਂ ਦੂਜਾ ਹੋਏ ਤੇ ਤੁਸੀਂ ਕੰਟੇਨ ਕਰੋ ਰਸ਼ੀਅਨ ਇਨਫਲੂਐਂਸ ਨੂੰ ਪਰ ਜੇ ਹੁਣ ਇਸ ਲੈਵਲ ਦੇ ਹੌਸਲਾ ਲੈਵਲ ਦੇ ਉੱਤੇ ਜ਼ਾਹਰ ਹੈ ਪਲੈਨਿੰਗ ਤਾਂ ਜੋ ਇਹਨਾਂ ਦੀ ਹੋਈ ਹੈ ਕਿ ਜੇ ਉਹਦਾ ਮੰਨ ਲਈਏ 1000 ਕਿਲੋਮੀਟਰ ਨਾ ਵੀ ਸਹੀ 500 ਕਿਲੋਮੀਟਰ ਹੀ ਸਹੀ ਜੇ ਰਸ਼ੀਅਨ ਟੈਰੀਟਰੀ 'ਚ ਹੁਣ 2 ਲੱਖ ਦੇ ਕਰੀਬ ਰਸ਼ੀਅਨ ਉੱਥੋਂ ਦੌੜੇ ਨੇ ਉਹਨਾਂ ਨੂੰ ਸੈਟਲ ਕਰਨ ਦੀ ਰਸ਼ੀਆ ਨੂੰ ਫਿਕਰ ਪਈ ਹੈ ਸੋ ਇਹਨੂੰ ਪੁਤਿਨ ਜਿਹੜਾ ਹੈ ਉਹ ਆਰਾਮ ਨਾਲ ਨਹੀਂ ਲਏਗਾ ਕਿਉਂਕਿ ਉਹ ਕਾਊਂਟਰ ਆਫੈਂਸਿਵ ਅੱਜ ਕੱਲ੍ਹ 'ਚ ਆਇਆ ਹੀ ਆਇਆ ਤੇ ਜੇ ਉਸ ਕਾਊਂਟਰ ਆਫੈਂਸਿਵ ਦੇ ਵਿੱਚ ਜਿਵੇਂ ਈਵਨ ਨਿਊਕਲੀਅਰ ਬਾਰੇ ਪੁਤਿਨ ਧਮਕੀ ਦੇ ਚੁੱਕਾ ਹੈ ਜਾਂ ਇਹਨਾਂ ਨੇ ਜਿਸ ਕਿਸਮ ਦੀਆਂ ਡਿਫੈਂਸ ਮਿਸਾਈਲਸ ਔਰ ਦੂਜੀਆਂ ਯੂਕਰੇਨ ਨੂੰ ਦਿੱਤੀਆਂ ਨੇ ਤੇ ਮੈਨੂੰ ਇਹ ਲੱਗਦਾ ਹੈ ਵੀ ਜੋ ਮਿਡਲ ਈਸਟ 'ਚ ਬਣ ਰਿਹਾ ਬਦੋ ਬਦੀ ਮਿਡਲ ਈਸਟਰਨ ਮੁਸਲਿਮ ਮੁਲਕ ਔਰ ਵੈਸਟਰਨ ਪਾਵਰਸ ਉਧਰ ਵੀ ਧੱਕੀਆਂ ਜਾਣਗੀਆਂ ਇੱਕ ਇਜ਼ਰਾਈਲ ਵੱਲ ਹੋਏਗਾ ਇੱਕ ਦੂਜਿਆਂ ਵੱਲ ਤੇ ਇਧਰ ਵੀ ਜੋ ਚੱਲ ਰਿਹਾ ਜੇ ਨੈਟੋ ਔਰ ਰਸ਼ੀਆ ਸਿੱਧੇ ਫਸ ਪੈਂਦੇ ਨੇ ਹੁਣ ਤੱਕ ਤਾਂ ਪ੍ਰੋਕਸੀ ਵਾਰ ਹੈ ਰਸ਼ੀਆ ਦੇ ਖਿਲਾਫ ਰਸ਼ੀਆ ਨੂੰ ਕੰਟੇਨ ਕਰਨ ਲਈ ਸੋ ਮੈਨੂੰ ਇਹ ਲੱਗਦਾ ਵੀ ਜਿਹੜੇ ਹਾਲਾਤ ਨੇ ਉਹ ਸੁਖਾਵੇਂ ਨਹੀਂ ਨੇ ਬਹੁਤ ਵਾਰੇ ਹੁੰਦਾ ਹੈ ਕਿ ਜੀ ਠੀਕ ਹੈ ਸਿਆਣਾ ਹੋ ਗਿਆ ਸੰਸਾਰ ਸਭ ਨੂੰ ਪਤਾ ਹੈ ਨਿਊਕਲੀਅਰ ਬਰਬਾਦੀ ਕਰੇਗਾ ਪਰ ਬਹੁਤ ਵਾਰੇ ਪਤਾ ਨਹੀਂ ਹੁੰਦਾ ਵੀ ਕਦੋਂ ਜਦੋਂ ਬਾਂਦਰ ਦੇ ਹੱਥ ਮਾਚਿਸ ਆ ਜਾਏ ਤੇ ਉਹਨੇ ਜੰਗਲ ਹੀ ਸਾੜ ਦੇਣਾ ਭਾਵੇਂ ਮੁੜ ਕੇ ਉਹਦੇ ਆਪਣੇ ਹੀ ਨਿਆਣੇ ਵੀ ਵਿੱਚ ਹੀ ਸੜੇ ਹੁੰਦੇ ਨੇ ਸੋ ਇਹ ਹਾਲਾਤ ਜਿਹੜੇ ਨੇ ਉਹ ਕਾਫੀ ਫਿਕਰਮੰਦੀ ਵਾਲੇ ਨੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਆ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ ਅੱਜ ਪਹਿਲਾਂ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਵਿੱਚ ਸਵੇਰ ਹੋ ਚੁੱਕੀ ਹੈ ਔਰ ਅੱਜ ਉਹਨਾਂ ਦਾ ਆਜ਼ਾਦੀ ਦਿਵਸ ਵੀ ਹੈ ਸਭ ਨੂੰ ਆਪਣੇ ਮੁਸਲਿਮ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਨੂੰ ਬਹੁਤ-ਬਹੁਤ ਆਜ਼ਾਦੀ ਦੀਆਂ ਮੁਬਾਰਕਾਂ ਔਰ ਸੋਨਮੈਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਲਖਵਿੰਦਰ ਸਿੰਘ ਔਲਖ ਜੀ ਵੀ ਸਤਿ ਸ਼੍ਰੀ ਅਕਾਲ ਖਾਲਸਾ ਜ਼ਿੰਦਾਬਾਦ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ ਰਿਸ਼ੀ ਭਾਰਤਵਾਜ ਵੀ ਆਏ ਨੇ ਹਾਂਜੀ ਡਾਕਟਰ ਸਾਹਿਬ ਭਾਰਤਵਾਜ ਸਾਹਿਬ ਨੂੰ ਪਿਊ ਸਰਵੇ ਬੜਾ ਪਿਆਰਾ ਹੈ ਉਹ 2021 ਦਾ ਹੋਇਆ ਵੈਸੇ 3 ਸਾਲ ਹੋ ਗਏ ਨੇ ਹੁਣ ਉਸ ਤੋਂ ਬਾਅਦ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਹੋਇਆ ਉਹਨੇ ਕਿਹਾ ਜੀ 95% ਸਿੱਖ ਮੈਨੂੰ ਤਾਂ ਖੁਸ਼ੀ ਹੈ ਵੀ ਤੁਸੀਂ ਇਹ ਮੰਨਦੇ ਹੋ ਕਿ 5% ਸਿੱਖ ਜਿਹੜੇ ਨੇ ਅੱਜ ਵੀ ਉਹ ਪ੍ਰਾਊਡ ਇੰਡੀਅਨ ਨਹੀਂ ਜੇ ਇੰਨੇ ਜ਼ੁਲਮ ਜਾਂ ਇੰਨੇ ਦੇ ਬਾਵਜੂਦ ਪਬਲਿਕਲੀ 5% ਜਿਹੜੇ ਕਹਿਣ ਨੂੰ ਤਿਆਰ ਨੇ ਇਹਦਾ ਮਤਲਬ ਹੈ ਵੀ 5% ਆਬਾਦੀ ਜੇ ਤੁਸੀਂ ਸਿੱਖਾਂ ਦੀ ਛਾਤੀ 'ਚ ਗੋਲੀ ਖਾਣ ਨੂੰ ਤਿਆਰ ਹੈ ਤੇ ਤੁਹਾਡੇ ਕੋਲ ਤਾਂ ਇੰਨੇ ਮਾਰਨ ਵਾਲੇ ਨਹੀਂ ਹੋਣੇ ਤੁਹਾਡੀਆਂ ਤਾਂ ਗੋਲੀਆਂ ਮੁਕਾ ਦੇਣਗੇ ਤੁਹਾਡੇ ਕੋਲੋਂ ਹੀ ਖੋਹ ਲੈਣੀਆਂ ਬੰਦੂਕਾਂ ਸੋ ਇਹ ਐਵੇਂ ਇਸ ਕਿਸਮ ਦਾ ਜਿਹੜਾ ਅਸੀਂ ਤਾਂ ਇਸ ਨੂੰ ਸਿੰਪਲਿਸਿਟੀ ਵਾਲਾ ਰੱਖਣਾ ਚਾਹੁੰਦੇ ਵੀ ਤੁਸੀਂ 3-4 ਤੁਹਾਡੇ ਟਰੈਵਲ ਸਪਾਟ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਿੱਖ ਨੇ ਕਸ਼ਮੀਰੀ ਨੇ ਨਾਗੇ ਨੇ ਔਰ ਹੁਣ ਮਨੀਪੁਰੀ ਵੀ ਨੇ ਜੇ ਤੁਹਾਨੂੰ ਇੰਨਾ ਹੀ ਫੇਥ ਹੈ ਕਿ ਤੁਹਾਡੀ ਭਾਰਤ ਮਾਤਾ ਨੂੰ ਪਿਆਰ ਕਰਨ ਵਾਲੇ ਇੰਨੇ ਲੋਕ ਨੇ
ਤੇ ਤੁਸੀਂ ਕਰਵਾ ਲਓ ਰੈਫਰੈਂਡਮ। ਰੈਫਰੈਂਡਮ ਕਰਵਾਓ। ਕੈਨੇਡਾ ਨੇ ਕਿਊਬੈਕ ਚ ਕਰਾਇਆ, ਚਲੋ UN ਵਾਲਾ ਨਹੀਂ ਵੀ ਕਰਵਾਉਣਾ, ਤੁਸੀਂ ਕਰਵਾ ਲਓ, ਇੰਟਰਨਲੀ ਕਰਵਾ ਲਓ। ਜਿਵੇਂ ਤੁਸੀਂ ਕਿਹਾ ਸੀ ਜੀ, ਸਟਾਫ ਤਾਂ ਜੇ UN ਨੇ ਵੀ ਕਰਾਇਆ, ਸਾਡਾ ਹੀ ਹੁਣ ਤੁਸੀਂ ਆਪਣੇ ਲੈਵਲ ਤੇ ਹੀ ਕਰਾ ਲਓ। ਇਹਨੂੰ ਵਨਸ ਫॉर ਆਲ ਇਹਨੂੰ ਨਿਬੇੜੋ। ਸੋ ਹਾਂਜੀ, ਹੁਣ ਸਾਡੇ ਕੋਲ ਮੈਸੇਜ ਸਾਨੂੰ ਹਰਮਨ ਪੰਨੂ ਜੀ ਕਹਿੰਦੇ ਨੇ ਪੱਟੀ ਤਰਨਤਾਰਨ ਤੋਂ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਜ਼ਿੰਦਾਬਾਦ ਅਮਰਜੀਤ ਸਾਨੇ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਵੀ, ਪਾਲ ਸਿੰਘ ਗਰੇਵਾਲ ਜੀ ਵੀ, ਔਰ ਰਣਜੀਤ ਸਿੰਘ ਡਾਕਟਰ ਸਾਹਿਬ, ਨੀਲਮ ਕੌਰ, TV 84 ਦੀ ਸਾਰੀ ਟੀਮ, ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਦਲਜੀਤ ਸਿੰਘ ਜੀ ਵੀ, ਮੋਹਨ ਬੋਇਲ ਜੀ ਵੀ, ਖਾਲਸਾਨ ਬਣ ਕੇ ਹੀ ਰਹੇਗਾ ਤੇ ਐਲਾਨ ਹੋਣਾ ਹੀ ਬਾਕੀ ਹੈ। ਔਰ ਬਲਵੀਰ ਸਿੰਘ ਟਵਾਣਾ ਜੀ ਵੀ, ਪੰਜਾਬ ਰੈਫਰੈਂਡਮ ਹੱਲ ਆਜ਼ਾਦੀ ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਮਿਸਟਰ ਭਾਰਤਵਾਜ, ਇਫ ਯੂ think so, why not Indian government allowed to do the referendum in Punjab? ਇਹੀ ਅਸੀਂ ਕਹਿ ਰਹੇ ਹਾਂ ਕਿ ਇਹਨੂੰ ਨਿਬੇੜੋ ਇਹ ਸਾਰੇ ਗੱਲ। ਬਿਲਕੁਲ। ਧਰਮ ਸਿੰਘ ਜੀ ਵੀ, ਇਸੇ ਤਰ੍ਹਾਂ ਪਰਮਿੰਦਰ ਸਿੰਘ ਜੀ ਵੀ, ਨਰਿੰਦਰ ਜੀ, ਤਰਲੋਚਨ ਸਿੰਘ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਰਾਜ ਜੀ ਵੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਨਪ੍ਰੀਤ ਸਿੰਘ ਜੀ ਵੀ, ਜ਼ੋਰਾ ਰਾਏ ਜੀ ਵੀ, ਅਜਵਿੰਦਰ ਸਿੰਘ ਸੋਧਾ ਜੀ, ਔਰ ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਔਰ ਸਾਨੂੰ ਸਭ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ। ਬਲਵਿੰਦਰ ਸਿੰਘ ਜੀ ਕਹਿੰਦੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ ਕਹਿੰਦੇ। ਇੱਧਰ ਉੱਧਰ ਦੀ ਹੁਣ ਗੱਲ ਛੱਡ ਦਿਓ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ ਕਹਿੰਦੇ। ਨਾ ਹਿੰਦੀ ਨਾ ਹਿੰਦੁਸਤਾਨ, ਹੁਣ ਬਣ ਕੇ ਰਹੇਗਾ ਖਾਲਿਸਤਾਨ। ਮੀਆਂ ਸਰਵਰ ਜੀ ਕਹਿੰਦੇ ਨੇ ਕਿ ਸਰ ਇੰਡੀਆ ਇਜ਼ ਸਟਿਲ ਡ੍ਰੀਮਿੰਗ ਅਬਾਊਟ ਐਸ਼ ਲੌਜ ਦਾ ਮੈਸੇਜ ਛੱਡ ਓਕੇ ਦਿੱਤਾ। ਓਕੇ। ਇਹ ਕਹਿੰਦੇ ਕਿਹਾ ਕਿ ਵਾਟ ਇਜ਼ ਸਿੱਖ ਪੋਜੀਸ਼ਨ ਔਨ ਰਣਜੀਤ ਸਿੰਘ ਗੋਲਡ ਥਰੋਨ ਇਨ UK, ਵਾਈ ਸਿੱਖਸ ਕੈਨਟ ਡਿਮਾਂਡ ਫॉर ਦਿਸ ਟੂ ਬੀ ਰਿਟਰਨ ਟੂ ਦਾ ਸਿੱਖ ਪੋਜੈਸ਼ਨ। ਜੀ ਐਸ਼ ਲੌਜ ਜੀ, ਅਸੀਂ ਸਮਝਦੇ ਹਾਂ ਕਿ ਜਿੱਥੇ ਉਹ ਕੋਹੇਨੂਰ ਹੋਏ ਜਾਂ ਗੋਲਡ ਚੇਅਰ ਹੋਏ ਪਈ ਹੈ, ਬਹੁਤ ਸੇਫ ਹੈ। ਜਦੋਂ ਤੱਕ ਸਾਡਾ ਮੁਲਕ ਆਪਣਾ ਇੰਡੀਪੈਂਡੈਂਟ ਨਹੀਂ ਹੁੰਦਾ, ਇਹ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਸਾਡਾ ਆਰਕਾਈਵ ਸੀ ਜੂਨ 84 'ਚ, ਜੋ ਸਾਡਾ ਹਜ਼ਾਰਾਂ ਡਾਕੂਮੈਂਟਸ ਔਰ ਹਿਸਟੋਰੀਕਲ ਚੀਜ਼ਾਂ ਸੀ ਜਿਹੜੀਆਂ 3 ਸਦੀਆਂ ਤੋਂ ਸਰਵਾਈਵ ਕੀਤੀਆਂ, ਉਹ ਵੀ ਲੁੱਟ ਕੇ ਲੈ ਗਏ, ਚੁੱਕ ਕੇ ਲੈ ਗਏ। ਸੋ ਇਹ ਸਾਡੇ ਲਈ ਇਸ਼ੂ ਨਹੀਂ ਹੈ। ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੱਕ ਵੇਟ ਕਰ ਸਕਦੇ। ਉਸ ਤੋਂ ਬਾਅਦ ਹੋਰ ਵੀ ਜਿਹੜਾ ਸਟੱਫ ਹੈ, ਅਸੀਂ ਸਮਝਦੇ ਹਾਂ ਕਿ ਵੀ ਇਹ ਇਹਨਾਂ ਨੂੰ ਰਿਟਰਨ ਕਰਨਾ ਚਾਹੀਦਾ ਜਿੱਥੋਂ ਵੀ ਇਹਨਾਂ ਨੇ ਲਿਆਂਦਾ। ਔਰ ਇਸ ਪੀਰੀਅਡ 'ਚ ਅਸੀਂ ਸਮਝਦੇ ਹਾਂ ਵੀ ਜਿੱਥੇ ਪਿਆ ਹੈ ਉੱਥੇ ਸੇਫ ਹੈ। ਘੱਟੋ ਘੱਟ ਸਿੱਖ ਵੀ ਜਾ ਕੇ ਦੇਖਦੇ ਨੇ ਕਿ ਅਸੀਂ ਕਦੇ ਸੋਵਰਨ ਲੋਕ ਹੁੰਦੇ ਸੀ ਔਰ ਸਾਡੀ ਸੋਵਰਨਿਟੀ ਨੂੰ ਕਿਵੇਂ ਇਹਨਾਂ ਨੇ ਧੋਖੇ ਦੇ ਨਾਲ ਜਿਹੜਾ ਹੈ ਉਹ ਹੜੱਪਿਆ ਸੀ। ਜੀ ਮੀਆਂ ਸਰਵਰ ਜੀ ਕਹਿੰਦੇ ਸਰ ਇੰਡੀਆ ਇਜ਼ ਸਟਿਲ ਡ੍ਰੀਮਿੰਗ ਅਬਾਊਟ ਬੰਗਲਾਦੇਸ਼ ਐਜ਼ ਪਾਰਟ ਆਫ ਇੰਡੀਆ ਬਟ ਇਟਸ ਆਲ ਓਵਰ ਫॉर ਇੰਡੀਆ। ਹਾਂ ਠੀਕ, ਤੁਸੀਂ ਮੀਆਂ ਸਰਵਰ ਜੀ ਠੀਕ ਕਹਿ ਰਹੇ ਹੋ। ਪਰ ਮੈਨੂੰ ਜਿਹੜੀ ਆ ਹੁਣ ਇਹਨਾਂ ਨੇ ਪੋਜੀਸ਼ਨ ਲਈ ਹੈ, ਹਿੰਦੂ ਕਾਰਡ ਵੀ ਟੂ ਦਾ ਐਕਸਟ੍ਰੀਮ ਪਲੇ ਕਰ ਰਹੇ ਨੇ ਔਰ ਸ਼ੇਖ ਹਸੀਨਾ ਦਾ ਉੱਥੇ ਬਹਿ ਕੇ ਪੋਲੀਟੀਕਲ ਸਟੇਟਮੈਂਟ ਦੇਣਾ ਔਰ ਇਹ ਕਹਿਣਾ ਵੀ ਮੈਂ ਉਹ ਵਾਪਸ ਆਵਾਂਗੀ ਔਰ ਇਹ ਧੱਕਾ ਹੋਇਆ ਔਰ ਫਲਾਣਾ ਹੋਇਆ। ਮੈਨੂੰ ਲੱਗਦਾ ਹੈ ਵੀ ਇੰਡੀਆ ਜਿਹੜਾ ਹੈ ਇਹਨਾਂ ਨੇ ਫੈਸਲਾ ਕੀਤਾ ਵੀ ਇਹਨੂੰ ਸ਼ੇਖ ਹਸੀਨਾ ਨੂੰ ਫਿਰ ਇਹ ਬੈਕ ਕਰਨਗੇ। ਬਿਲਕੁਲ। ਸੁਰਮੁਖ ਮੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ, ਸਿੰਘ ਗਰਚਾ ਜੀ ਵੀ ਫਤਿਹ, ਐਂਡ ਸੁਖਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਸ਼ ਵਾਲੇ ਕਹਿੰਦੇ ਕਿ ਬੰਗਲਾਦੇਸ਼ ਮੇ ਸਿੰਕ ਇਨਟੂ ਦਾ ਓਸ਼ਨ ਡਿਊ ਟੂ ਗਲੋਬਲ ਵਾਰਮਿੰਗ. It will become a nightmare for India if Bangladesh population tries to flee to India. ਐਸ਼ਲਾ ਜੀ, ਵੈਸੇ ਤਾਂ ਕਈ ਇਨਕਲੂਡਿੰਗ ਲੰਡਨ, ਈਵਨ ਬੰਬੇ ਐਂਡ ਆਲ, ਜੋ ਚੱਲ ਰਿਹਾ ਕਲਾਈਮੇਟ ਚੇਂਜ ਦੇ ਨਾਲ ਉਹ ਸਿੰਕ ਕਰਨ ਦੀਆਂ ਸੰਭਾਵਨਾਵਾਂ ਨੇ। ਉਦੋਂ ਦੇਖਿਆ ਜਾਏਗਾ। ਹਾਲ ਦੀ ਘੜੀ ਤਾਂ ਬੰਗਲਾਦੇਸ਼ ਜਿਹੜਾ ਹੈ ਉਸ ਨੇ ਆਪਣੇ ਉਹਨਾਂ ਨੌਜਵਾਨਾਂ ਨੇ ਗਟਸ ਦਿਖਾਏ ਨੇ ਔਰ ਭਾਰਤ ਦਾ ਜਿਹੜੀ ਅਜ਼ਾਰੇਦਾਰੀ ਸੀ ਉਹ ਖਤਮ ਕੀਤੀ ਹੈ। ਸੰਦੀਪ ਸਿੰਘ ਜੀ ਫਿਰ ਇਸੇ ਤਰ੍ਹਾਂ ਮੀਆਂ ਸਰਵਰ ਜੀ ਕਹਿੰਦੇ ਪਾਕਿਸਤਾਨ ਇੰਡੀਪੈਂਡੈਂਟ ਡੇ ਮੁਬਾਰਕ ਟੂ ਆਲ ਸਿੱਖ ਬ੍ਰਦਰਸ ਸਿਸਟਰਸ, ਵੈਰੀ ਸੂਨ ਖਾਲਿਸਤਾਨ ਇੰਡੀਪੈਂਡੈਂਸ ਡੇ ਵੀ ਵਿਲ ਸੈਲੀਬ੍ਰੇਟ। ਮੀਆਂ ਸਰਵਰ ਜੀ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕ, ਕਿਉਂਕਿ ਅੱਜ ਸਾਡੇ ਜੇ 13 ਅਗਸਤ ਹੈ। ਕੱਲ ਅਸੀਂ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਤੇ। ਮਨਜੀਤ ਕੌਰ ਜੀ ਵੀ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕ। ਹਾਂਜੀ, ਮਨਜੀਤ ਕੌਰ ਜੀ, ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ। ਫਿਰ ਇਸ ਤਰ੍ਹਾਂ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਇੰਡੀਆ ਤਾਂ ਵੇਚਤਾ, ਕਾਰਪੋਰੇਟ ਘਰਾਣੇ ਨੇ ਆਪ ਇਹ ਦੁਬਈ ਘਰ ਲਈ ਬੈਠੇ ਨੇ
ਦੇਸ਼ ਨੂੰ ਚਲਾ ਰਹੇ ਹਨ, ਜਿਵੇਂ ਸਿੱਖ ਨੂੰ ਬਾਦਲ ਖਾ ਗਏ ਸੀ, ਉਹ ਕੰਮ ਦੇ ਇਹ ਕਰ ਰਹੇ ਉਹ ਕੰਮ ਹੀ ਕਰ ਰਹੇ ਨੇ। ਹਾਂਜੀ ਹਾਂਜੀ, ਇਹ ਤਾਂ ਹਾਂ ਕਿ ਸਰਦਾਰ ਧਾਲੀਵਾਲ ਕਿਸੇ ਨੇ ਬੜਾ ਸਿੰਪਲ ਕਿਹਾ ਸੀ ਵੀ 2 ਗੁਜਰਾਤੀ ਮੁਲਕ ਵੇਚ ਰਹੇ ਨੇ, 2 ਖਰੀਦ ਰਹੇ ਨੇ। ਮੋਦੀ ਤੇ ਅਮਿਤ ਸ਼ਾਹ ਵੇਚ ਰਹੇ ਨੇ, ਅੰਬਾਨੀ ਤੇ ਅਡਾਨੀ ਖਰੀਦ ਰਹੇ ਨੇ। ਸਰਦਾਰ ਦਲਵਿੰਦਰ ਸਿੰਘ ਮੰਡ ਜੀ ਕਹਿੰਦੇ ਨੇ ਸਾਨੂੰ ਕਹਿੰਦੇ ਡਾਕਟਰ ਸਾਹਿਬ ਜੀ ਤੇ ਨੀਲਮ ਕੌਰ ਜੀ ਅਤੇ ਜੀ ਵੀਰ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਤੁਹਾਡੇ ਵਾਂਗ ਹੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਧਰਮ ਸਿੰਘ ਜੀ ਕਹਿੰਦੇ ਨੇ ਜੈ ਕਹੇ ਬੇਈਮਾਨ ਨਹੀਂ, ਜੈ ਕਹੇ ਬੇਈਮਾਨ ਦੀ ਮੇਰਾ ਭਾਰਤ ਮਹਾਨ, ਜਿੱਥੇ ਸਾਰੇ ਬੇਈਮਾਨ। ਹਾਂਜੀ, ਸ਼ਰਦਾ ਸਿੰਘ ਜੀ ਵੀ ਸਰਦਾਰ ਦਲਵਿੰਦਰ ਸਿੰਘ ਮਾਨ ਜੀ ਕਹਿੰਦੇ 100 ਵਿੱਚੋਂ 99 ਬੇਈਮਾਨ, ਫਿਰ ਵੀ ਮੇਰਾ ਭਾਰਤ ਮਹਾਨ। ਪੋਇਟਰੀ ਰਚੀ ਜਾ ਰਹੀ। Mia Sarvaji ਕਹਿੰਦੇ ਨੇ ਕਿ Jinnah Sahib was asked after partition what will he miss of his Hindu friends. He replied their lies. ਹਾਂ, ਬਿਲਕੁਲ ਠੀਕ ਫਰਮਾਇਆ। ਸੋ ਸੁਖਦੀਪ ਸੋਇਤਾ ਜੀ ਕਹਿੰਦੇ ਬਾਦਲ ਸੱਚ ਕਹਿ ਰਿਹਾ ਸੀ ਕਿ ਬੀਜੇਪੀ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ, ਇਹ ਗੱਲ ਬਿਲਕੁਲ ਸਹੀ ਹੈ। ਔਰ ਇਸੇ ਤਰ੍ਹਾਂ ਜਗਵਿੰਦਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ, ਔਰ ਕੁਲਦੀਪ ਕੌਰ ਜੀ ਫਿਰ ਉਹ ਕਹਿੰਦੇ ਨੇ ਕਿ ਜਗਵਿੰਦਰ ਸਿੰਘ ਕਹਿੰਦੇ ਨੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ, ਔਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਦਲਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨੀਲਮ ਕੌਰ ਜੀ ਐਂਡ ਆਲ ਆਫ ਖਾਲਿਸਤਾਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਅਮਰਜੀਤ ਸਰਬਰ ਜੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਨਕ। ਹਾਂਜੀ, ਫਿਰ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਖਾਲਿਸਤਾਨ ਇਜ਼ ਦਾ ਅਲਟੀਮੇਟ। ਤੁਸੀਂ ਸਾਨੂੰ ਕੰਪਲੀਮੈਂਟ ਕਰਨ ਵਾਲਾ ਖਾ ਗਏ ਹੋ ਕਮੈਂਟ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਯੂ ਆਰ ਐਨਸਾਈਕਲੋਪੀਡੀਆ। ਓ ਆਮ ਸੌਰੀ ਅਬਾਊਟ ਦੈਟ। ਯਾ ਯੂ ਆਰ। ਤੁਹਾਡੀ ਨਵਾਜ਼ਿਸ਼ ਹੈ, ਅਸੀਂ ਤਾਂ ਤੁਹਾਡੇ ਤੋਂ ਇਧਰੋਂ ਉਧਰੋਂ ਪੜ੍ਹ ਸੁਣ ਕੇ ਤੁਹਾਡੇ ਨਾਲ ਗੱਲਾਂ ਕਰ ਜਾਈਦਾ ਚਾਰ। ਇਹ ਤੁਹਾਡੀ ਮਿਹਰਬਾਨੀ ਹੈ, ਤੁਸੀਂ ਇਵੇਂ ਦੇਖਦੇ ਹੋ। ਹਾਂਜੀ, ਹਾਂ, ਇਹ ਮੈਨੂੰ ਲੱਗਦਾ ਹੈ ਕਿ ਵੀ ਇਹ ਤੁਹਾਡੀ ਨਵਾਜ਼ਿਸ਼ ਹੈ। ਬਿਲਕੁਲ। ਹਾਂਜੀ, ਹਰਪ੍ਰੀਤ ਜੀ ਸਾਨੂੰ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਔਰ ਖਾਲਿਸਤਾਨ ਇਜ਼ ਦਾ ਅਲਟੀਮੇਟਮ ਸੋਲੂਸ਼ਨ ਫॉर ਸਿੱਖ ਕਮਿਊਨਿਟੀ। ਕੋਸ਼ਨਜੀਤ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਦੋਂ ਤੁਸੀਂ ਭਾਰਤਵਾਜ ਨੂੰ ਜਵਾਬ ਦਿੰਦੇ ਹੋ ਤਾਂ ਸੱਚੀ ਮਨ ਆਨੰਦ ਹੋ ਜਾਂਦਾ ਹੈ। ਨਹੀਂ, ਮੈਨੂੰ ਚੰਗਾ ਵੀ ਲੱਗਦਾ ਹੈ ਕਿਉਂਕਿ ਚਲੋ ਤੁਸੀਂ ਸਾਰੇ ਪਿਆਰ ਕਰਨ ਵਾਲੇ, ਤਾਰੀਫ ਕਰਨ ਵਾਲੇ ਹੋ। ਅਸੀਂ ਸਮਝਦੇ ਹਾਂ ਵੀ ਜਿਹੜਾ ਸਹਿਮਤ ਨਹੀਂ ਹੈ, ਭਾਵੇਂ ਕੋਈ ਸ਼ਰਾਰਤ ਕਰ ਰਿਹਾ ਹੈ ਜਾਂ ਜੈਨੂਇਨਲੀ, ਇਹ ਸਾਨੂੰ ਇੱਕ ਡਿਬੇਟ ਦਾ ਮੌਕਾ ਵੀ ਦਿੰਦਾ ਹੈ ਆਪਣਾ ਜਿਹੜਾ ਉਹ ਮੌਕਫ ਬਿਆਨ ਕਰਨ ਦਾ। ਬਿਲਕੁਲ। ਇਸੇ ਤਰ੍ਹਾਂ ਫਿਰ ਡਿਸੈਂਡੈਂਟਸ ਆਫ ਪੰਜਾਬ ਲਿਖਦੇ ਨੇ ਡਾਕਟਰ ਸਾਹਿਬ what should be Sikhs take if India physically joined this war in the Middle Asia against West? ਇਹ ਤੁਹਾਡਾ ਬੜਾ ਕਲਾਸੀ ਸਵਾਲ ਹੈ, ਇਸ ਦੇ ਉੱਤੇ ਅਸੀਂ ਫੇਰ ਗੱਲ ਕਰਾਂਗੇ। ਪਰ ਅਸੀਂ ਸਰਟਨਲੀ ਇਸ ਕਿਸਮ ਦੀ ਓਪਰਚੁਨਿਟੀ 'ਚ ਇੰਡੀਆ ਨੂੰ ਬਾਲਕਨਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੀਆਂ ਮਾਈਨੋਰਟੀਜ਼ ਨੂੰ ਜੁਆਇਨ ਕਰਕੇ ਹੱਕੀ ਪੋਜੀਸ਼ਨ ਲਵਾਂਗੇ ਇੰਟਰਨੈਸ਼ਨਲ ਪੋਲਿਟਿਕਸ। ਪਰ ਇਹ ਮੌਕਾ ਹੋਏਗਾ ਵੀ ਜਦੋਂ ਇਹ ਇੱਧਰ ਫਸੇ ਹੋਣਗੇ ਤੇ ਅਸੀਂ ਇਹਨਾਂ ਨੂੰ ਜਮਨਾ ਪਾਰ ਕਰਾਂਗੇ। ਮੁਹੰਮਦ ਜਾਵੇਦ ਜੀ ਸਾਨੂੰ ਕਹਿੰਦੇ ਕਿ ਡਾਕਟਰ ਸਾਹਿਬ ਇੰਸ਼ਾਅੱਲਾ ਇੱਕ ਦਿਨ ਖਾਲਿਸਤਾਨ ਵੀ ਆਪਣਾ ਜਸ਼ਨ ਆਜ਼ਾਦੀ ਮਨਾਏਗਾ। ਤੁਹਾਨੂੰ ਵੀ ਮੁਹੰਮਦ ਜਾਵੇਦ ਜੀ ਔਰ ਸਾਰੇ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਆਜ਼ਾਦੀ ਦਿਨ ਦੀਆਂ ਮੁਬਾਰਕਾਂ। ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੀ ਵੀਡੀਓ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਮ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।